ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स महा ਤੁਹਾਡੀ ਹੋਸਟ ਅਨੀਲਮ ਕੋਟਮਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੁਜ਼ਵਾਨ ਨਾਲ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। आज 7 दिसंबर 2022 24 मगर नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਵੀਰ ਪਵਨ ਸਿੰਘ ਜੁਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਨੈਰੇਟਿਵ ਮਜ਼ਬੂਤ ਕਰਨ ਵਿੱਚ ਆਪਣਾ ਚੰਗਾ ਯੋਗਦਾਨ ਪਾ ਰਹੇ ਹੋ ਔਰ ਟੀਵੀ 84 ਨੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਨੂੰ ਇਕਮੁੱਠ ਕਰਨ ਦਾ ਜੋ ਅਮਲ ਵਿੱਢਿਆ ਹੈ ਉਹ ਸ਼ਲਾਘਾਯੋਗ ਕਦਮ ਹੈ। ਸੋ ਜਿਸ ਦਾ ਫਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਨੂੰ ਮਿਲੇਗਾ। ਸੋ ਕੌਮੀ ਪੱਖ ਤੋਂ ਕੰਮ ਹੋਰ ਬਹੁਤ ਹੋਣ ਵਾਲੇ ਹਨ। ਸੋ ਤਕੜੇ ਹੋ ਕੇ ਲੱਗੇ ਰਹੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਵਨ ਸਿੰਘ ਜੁਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਹੀ ਪੜ੍ਹਦੇ ਹਾਂ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਸੋ ਬ੍ਰਿਟਨ ਦੇ ਕਿੰਗ ਚਾਰਲਸ ਬੀਤੇ ਦਿਨੀ ਇੱਕ ਆਮ ਸ਼ਰਧਾਲੂ ਵਾਂਗ ਸਿੱਖ ਗੁਰਦੁਆਰਾ ਸਾਹਿਬ ਪਹੁੰਚੇ। ਉਹਨਾਂ ਨੇ ਸੰਗਤਾਂ ਵਿੱਚ ਬੈਠ ਕੇ ਕੀਰਤਨ ਤੇ ਹੁਕਮਨਾਮਾ ਸੁਣਿਆ ਤੇ ਲੰਗਰ ਵਿੱਚ ਵੀ ਗਏ ਅਤੇ ਕੀਰਤਨਕਾਰੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ। ਸੋ ਇਸ ਗੁਰਦੁਆਰਾ ਸਾਹਿਬ ਨੇ ਕੋਵਿਡ ਦੇ ਚਲਦਿਆਂ ਸੇਵਾ ਦੇ ਪੱਖ ਤੋਂ ਬਹੁਤ ਨਾਮਣਾ ਜਿਹੜਾ ਖੱਟਿਆ ਹੈ। ਸੋ ਵਿਊਅਰਸ ਯਾਦ ਰਹੇ ਕਿ ਕਿੰਗ ਚਾਰਲਸ ਸਿਰਫ ਬਾਦਸ਼ਾਹ ਹੀ ਨਹੀਂ ਹਨ ਸਗੋਂ ਉਹ ਚਰਚ ਆਫ ਇੰਗਲੈਂਡ ਦੇ ਮੁਖੀ ਵੀ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵਰਜੀਨੀਆ ਤੋਂ ਵੀਰ ਪਵਨਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਨੇ ਹਮੇਸ਼ਾ ਹੀ ਸਪੋਰਟ ਕੀਤਾ ਔਰ ਖੁਦ ਵੀ ਉਹ ਇੱਕ ਚੰਗੇ ਬੁਲਾਰੇ ਵੀ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਕਟਿਵਿਸਟ ਵੀ ਨੇ ਜੀ ਔਰ ਉਸ ਯੰਗਰ ਜਨਰੇਸ਼ਨ ਨਾਲ ਉਹ ਰਾਬਤਾ ਰੱਖਦੇ ਨੇ ਜਿਹੜੇ ਅਮਰੀਕਨ ਸਿਸਟਮ ਦੇ ਵਿੱਚ ਵੀ ਇੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਆਪਣਾ ਰੋਲ ਅਦਾ ਕਰ ਰਹੇ ਨੇ ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਇੱਕ ਸਫਲ ਕਾਰੋਬਾਰੀ ਵੀ ਨੇ ਕਿ ਆਉਣ ਵਾਲੇ ਪੀਰੀਅਡ 'ਚ ਲੋਕਲ ਪੋਲੀਟਿਕਸ 'ਚ ਜਿਹੜਾ ਉਹ ਆਪਣੀ ਥਾਂ ਵੀ ਬਣਾਉਣਗੇ। ਬਾਕੀ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਜਦੋਂ ਵਰਜੀਨੀਆ ਦੇ ਵਿੱਚ ਫੰਡ ਰੇਜ਼ਿੰਗ ਡਿਨਰ ਹੋਇਆ ਟੀਵੀ 84 ਲਈ ਤੇ ਉਹਨਾਂ ਨੇ ਕਿਹਾ ਸੀ ਕਿ ਟੀਵੀ 84 ਬਹੁਤ ਕੁਝ ਕਰ ਰਿਹਾ ਪਰ ਇੱਕ ਗੱਲ ਖਾਸ ਤੌਰ ਤੇ ਕਿ ਉਹਨਾਂ ਨੇ ਸਾਨੂੰ 84 ਭੁੱਲਣ ਨਹੀਂ ਦਿੱਤੀ। ਬਿਲਕੁਲ। ਔਰ ਗੱਲ ਇਹੀ ਨਹੀਂ ਹੈ ਕਿ ਵੀ ਇਹ ਇੱਕ ਸਿਰਫ ਸਿੰਬੋਲਿਕ ਹੈ ਕਿ ਅਸੀਂ ਭੁੱਲੇ ਨਹੀਂ ਹਾਂ, ਅਸੀਂ ਯਾਦ ਰੱਖ ਰਹੇ ਹਾਂ। ਜਿਹੜਾ ਇਸ ਚੋਂ ਨਿਕਲਣ ਵਾਲਾ ਜਸਟਿਸ ਹੈ ਜਾਂ ਇਸ ਚੋਂ ਜਿਹੜਾ ਜਸਟਿਸ ਅਸੀਂ ਕੱਢਣਾ ਜਿਹੜਾ ਕੌਮੀ ਘਰ ਖਾਲਿਸਤਾਨ ਦੇ ਨਾਲ ਜੁੜਿਆ ਹੋਇਆ ਔਰ ਅਕਸਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਮੈਂ ਇਹ ਲਫ਼ਜ਼ ਦੁਹਰਾਉਂਦਾ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ। ਸ਼ਹੀਦ ਨੂੰ ਸਾਡੀਆਂ ਅਰਦਾਸਾਂ ਦੀ ਲੋੜ ਨਹੀਂ ਹੁੰਦੀ, ਅਸੀਂ ਕਰਦੇ ਹਾਂ ਅਰਦਾਸਾਂ ਉਹਨੂੰ ਕਿਉਂਕਿ ਉਹ ਸਾਡੀ ਪ੍ਰੇਰਨਾ ਨੇ, ਮੋਟੀਵੇਸ਼ਨ ਨੇ, ਪਰ ਸ਼ਹੀਦ ਦਾ ਰੁਤਬਾ ਉਹ ਤਾਂ ਸ਼ਹਾਦਤ ਹੁੰਦੀ ਹੈ, ਉਹਨਾਂ ਦੀ ਐਵੀਡੈਂਸ ਹੁੰਦੀ ਹੈ, ਵਿਟਨੈਸ ਹੁੰਦੀ ਹੈ, ਸਾਖੀ ਹੁੰਦੀ ਹੈ। ਉਹ ਤਾਂ ਰੱਬ ਦੀ ਦਰਗਾਹ ਦੇ ਵਿੱਚ ਇੱਕ ਸਾਖੀ ਵਾਂਗ ਜਿਹੜਾ ਮੌਜੂਦ ਹੁੰਦੇ ਨੇ
लेकिन ये फिर शहीदां दी जिहड़ी वारस कौम है ਜਾਂ ਜਿਹੜੇ ਸ਼ਹੀਦਾਂ ਦੇ ਵਾਰਸ ਨੇ ਉਹਨਾਂ ਦੇ ਉੱਤੇ ਇਹ ਕਰਜ਼ ਜਿਹੜਾ ਹੈ ਉਹ ਰੱਖਿਆ ਜਾਂਦਾ ਹੈ ਕਿ ਜਿਸ ਕਾਜ਼ ਦੇ ਲਈ ਸ਼ਹੀਦ ਨੇ ਆਪਣਾ ਖੂਨ ਡੋਲਿਆ ਉਸ ਕਾਜ਼ ਦੀ ਪੂਰਤੀ ਕਰਨੀ ਹੈ, ਉਸ ਕਾਜ਼ ਨੂੰ ਪੂਰਾ ਕਰਨਾ ਹੈ। ਸੋ ਜ਼ਾਹਰ ਹੈ ਕਿ ਜੂਨ 84 ਤੋਂ ਜਾਂ ਉਸ ਤੋਂ ਵੀ ਪਹਿਲਾਂ 13 ਅਪ੍ਰੈਲ 1978 ਜਾਂ ਜੇ ਅਸੀਂ ਈਵਨ ਨਵੀਂ ਗੁਲਾਮੀ ਦੇ ਦੌਰ 'ਚ ਪਿਛਲੇ 75 ਸਾਲ ਦੇ ਹੀ ਆਪਣੇ ਉਹਨਾਂ ਸ਼ਹੀਦਾਂ ਨੂੰ ਜਿਹੜੇ ਬੇਸ਼ੱਕ ਕੋਈ ਪੰਜਾਬੀ ਸੂਬੇ ਮੋਰਚੇ ਦੇ ਲਈ ਸ਼ਹੀਦ ਹੋਇਆ, ਕੋਈ ਜਿਹੜਾ ਹੈ ਉਹ ਪੰਜਾਬੀ ਸੂਬਾ ਜ਼ਿੰਦਾਬਾਦ ਤੇ ਜਦੋਂ ਪਾਬੰਦੀ ਸੀ ਉਸ ਦੌਰ ਦੇ ਵਿੱਚ ਛੋਟਾ ਬੇਟਾ 10-11 ਸਾਲ ਦਾ ਇੰਦਰਜੀਤ ਸਿੰਘ ਜਿਸ ਨੂੰ ਕਰਨਾਲ ਦੇ ਵਿੱਚ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ, ਜਾਂ ਬਠਿੰਡਾ ਜੇਲ੍ਹ ਦੇ ਵਿੱਚ ਚੰਚਲ ਸਿੰਘ ਔਰ ਉਹਨਾਂ ਦੇ 3-4 ਸਾਥੀ ਸਿੰਘ ਸੁਲਤਾਨਵਿੰਡ ਨਾਲ ਇਹਨਾਂ ਦਾ ਚੰਚਲ ਸਿੰਘ ਉਹਨਾਂ ਦਾ ਸਬੰਧ ਸੀ, ਉਹਨਾਂ ਨੂੰ ਜੇਲ੍ਹ 'ਚ ਗੋਲੀ ਚਲਾ ਕੇ ਮਾਰਿਆ ਗਿਆ। ਜਾਂ ਜਦੋਂ 1955 ਦੇ ਵਿੱਚ ਅਸ਼ਵਨੀ ਕੁਮਾਰ ਦੀ ਅਗਵਾਈ ਥੱਲੇ ਭੀਮ ਸੈਨ ਸੱਚਰ ਦੀ ਸਰਕਾਰ ਮੰਜੀ ਸਾਹਿਬ ਔਰ ਹਰਮਿੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਪੰਜਾਬ ਪੁਲਿਸ ਨੇ ਜ਼ੁਲਮ ਕੀਤੇ। ਦਿੱਲੀ ਦੇ ਵਿੱਚ ਜਦੋਂ ਇਸੇ ਪੀਰੀਅਡ ਦੇ ਵਿੱਚ ਹੀ ਜਿਹੜਾ ਉਹ ਇੱਕ ਪ੍ਰੋਟੈਸਟ ਹੋਇਆ ਸਿੱਖਾਂ ਦਾ, ਉਸ ਦੇ ਉੱਤੇ ਗੋਲੀਆਂ ਚਲਾ ਕੇ 1 ਦਰਜਨ ਤੋਂ ਜ਼ਿਆਦਾ 1960 ਦੇ ਨੇੜੇ ਨਹਿਰੂ ਦਾ ਦੌਰ ਹੈ। ਕਿਉਂਕਿ ਜਿਵੇਂ ਮੈਨੂੰ ਅਕਸਰ ਇਸ ਗੱਲ ਦਾ ਅਫਸੋਸ ਵੀ ਹੁੰਦਾ ਹੈ ਕਿ ਵੀ ਅਸੀਂ ਬਹੁਤ ਸਾਰਾ ਭੁੱਲ ਜਾਂਦੇ ਹੈ, ਪੜ੍ਹਨ ਦਾ ਸ਼ੌਕ ਨਹੀਂ ਰੱਖਦੇ, ਇਸ ਲਈ ਹਰ ਜਨਰੇਸ਼ਨ ਨੂੰ ਸਾਨੂੰ ਉਹਦੇ ਪੀਰੀਅਡ 'ਚ ਕੀ ਹੋਇਆ ਉਦੋਂ ਦੱਸਣਾ ਪੈਂਦਾ। ਲੇਕਿਨ ਜੇ ਤੁਸੀਂ ਇੰਡੀਅਨ ਸਟੇਟ ਦਾ ਵਰਤਾਰਾ ਸਿੱਖਾਂ ਪ੍ਰਤੀ ਮਹਿਜ਼ ਇੱਥੋਂ ਤੱਕ ਨਹੀਂ ਸੀ ਕਿ ਉਹਨਾਂ ਨੇ 10 ਅਕਤੂਬਰ 1947 ਨੂੰ ਪੰਜਾਬ ਦੇ ਜਿਹੜੇ ਬਚੇ ਹੋਏ 12-13 ਜ਼ਿਲ੍ਹੇ ਸੀ ਉਹਨਾਂ ਦੇ ਡਿਪਟੀ ਕਮਿਸ਼ਨਰਸ ਨੂੰ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਜਿਹੜਾ ਉਹ ਸਰਕੂਲਰ ਕੱਢਿਆ, ਜਿਹਨੂੰ ਜ਼ਾਹਰ ਹੈ ਉਸ ਵੇਲੇ ਦੇ ਭਾਰਤ ਦੇ ਹੋਮ ਮਿਨਿਸਟਰ ਪਟੇਲ ਔਰ ਪ੍ਰਾਈਮ ਮਿਨਿਸਟਰ ਨਹਿਰੂ ਦੀ ਮਰਜ਼ੀ ਦੇ ਨਾਲ ਹੀ ਜਿਹੜਾ ਉਹ ਤੋਰਿਆ ਗਿਆ ਸੀ ਸਰਕੂਲਰ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਮੈਂ ਪੂਰਾ ਨਹੀਂ ਦੁਹਰਾਵਾਂਗਾ ਕਿਉਂਕਿ ਮੈਂ ਇਹਨੂੰ ਕਈ ਵਾਰ ਦੁਹਰਾ ਚੁੱਕਾ ਕਿ ਇਹ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਇਹਦੇ 'ਚ ਤੁਸੀਂ ਦੇਖੋਗੇ ਅਸੀਂ ਤਾਂ ਕੌਮ ਤੇ ਕੌਮ ਦਾ ਨੇਸ਼ਨਹੁੱਡ ਦੇ ਉੱਤੇ ਰਾਈਟ ਦੀ ਗੱਲ ਕਰਦੇ ਹਾਂ, ਉਹ ਸਾਨੂੰ ਇਹ ਇਵੇਂ ਹੀ ਹੁੰਦੇ ਸੀ ਕਿਉਂਕਿ ਕਬੀਲਾ ਜਦੋਂ ਲਫ਼ਜ਼ ਵੀ ਕਿਹਾ ਜਾਂਦਾ ਹੈ ਵੈਸੇ ਹੀ ਇਸ ਦਾ ਮਤਲਬ ਹੁੰਦਾ ਹੈ ਪ੍ਰਿਮਿਟਿਵ, ਕਿ ਜਦੋਂ ਅਜੇ ਇਨਸਾਨੀ ਸਮਾਜ ਸੈਟਲ ਨਹੀਂ ਸੀ ਹੋਇਆ ਤੇ ਜਿਹੜੇ ਉਸ ਕਿਸਮ ਦੇ ਘੁੰਮਦੇ ਸੀ ਬਿਨਾਂ ਆਪਣੇ ਕਿਸੇ ਟਿਕਾਣੇ ਤੋਂ, ਉਹ ਬਹੁਤ ਵਾਰੀ ਉਹਦੇ ਲਈ ਲਫ਼ਜ਼ ਇਹ ਹੁੰਦਾ ਸੀ ਕਿ ਵੀ ਇਹ ਫਲਾਣਾ, ਜਿਵੇਂ ਯੂਰਪ ਦੇ ਵਿੱਚ ਜਿਪਸੀਆਂ ਨੂੰ ਕਿਹਾ ਜਾਂਦਾ ਹੈ। ਸੋ ਪਹਿਲੀ ਗੱਲ ਤਾਂ ਉਹਨਾਂ ਨੇ ਸਮੁੱਚੀ ਕੌਮ ਨੂੰ ਜਿਹੜਾ ਉਹ ਕ੍ਰਿਮੀਨਲ ਕਿ ਇਹ ਜ਼ਰਾਇਮ ਕਰਨਾ ਜਾਂ ਜ਼ੁਰਮ ਕਰਨਾ ਇਹ ਇਹਨਾਂ ਦਾ ਪੇਸ਼ਾ ਹੀ ਹੈ। ਔਰ ਅੱਜ ਵੀ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜਿਹੜੇ ਸਿਕਲੀਗਰ ਔਰ ਵਣਜਾਰੇ ਸਿੱਖ ਨੇ ਜਿਹੜੇ ਭਾਰਤ ਦੀਆਂ ਸੈਂਟਰਲ ਇੰਡੀਆ, ਮੱਧ ਪ੍ਰਦੇਸ਼, ਕਰਨਾਟਕਾ ਔਰ ਈਸਟਰਨ ਉੜੀਸਾ, ਮਹਾਰਾਸ਼ਟਰਾ, ਇਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਕੁਛ ਤਾਂ ਇਹਨੂੰ ਕਰੋੜਾਂ 'ਚ ਕਹਿੰਦੇ ਨੇ ਪਰ ਕਰੋੜਾਂ ਨਾ ਵੀ ਹੋਣ ਲੱਖਾਂ 'ਚ ਨੇ। ਸੋ ਉਹ ਸਾਰੇ ਹੀ ਜਿਹੜੇ ਨੇ ਉਹਨੂੰ ਅੱਜ ਵੀ ਜ਼ਰਾਇਮ ਪੇਸ਼ੇ ਵਾਂਗ ਹੀ ਉਹਨਾਂ ਨੂੰ ਡੀਲ ਕੀਤਾ ਜਾਂਦਾ ਹੈ। ਜਦੋਂ ਵੀ ਇਲਾਕੇ 'ਚ ਕੋਈ ਵਾਰਦਾਤ ਹੁੰਦੀ ਹੈ ਉਹਨਾਂ ਦੇ ਪਿੰਡਾਂ ਨੂੰ ਘੇਰ ਕੇ, ਔਰ ਵਿਚਾਰੇ ਉਹ ਗਰੀਬ ਨੇ, ਕੋਈ ਕਿਰਤ ਕਰਨ ਵਾਲੇ ਨੇ, ਪਰ ਉਹਨਾਂ ਨੂੰ ਚੁੱਕ ਕੇ ਲਿਜਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਜ਼ਰਾਇਮ ਪੇਸ਼ਾ ਲਾਣਿਆ ਹੋਇਆ। ਔਰ ਇਹ 10 ਅਕਤੂਬਰ 1947 ਦਾ ਇਹ ਸਰਕੂਲਰ ਸਾਰੀ ਕੌਮ ਦੇ ਲਈ, ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਜੇ ਅਸੀਂ ਬਹੁਤ ਵਾਰੀ ਕਿਉਂਕਿ 47 ਦੇ ਵਿੱਚ ਅਸੀਂ ਕਿਸ ਲੈਵਲ ਦੇ ਉੱਤੇ ਡੈਮੇਜ ਲਿਆ ਉਸ ਦੇ ਉੱਤੇ ਕੋਈ ਕੰਮ ਹੀ ਨਹੀਂ ਹੋਇਆ, ਕੋਈ ਰਿਸਰਚ ਵੀ ਨਹੀਂ ਹੈ, ਕੋਈ ਸਟੱਡੀ ਵੀ ਨਹੀਂ ਹੈ। ਲਗਭਗ 40% ਸਿੱਖ ਕੌਮ, ਹਰ ਦੂਸਰਾ ਸਿੱਖ ਜੇ ਤੁਸੀਂ ਉਹਨੂੰ ਰਫਲੀ ਕਹਿਣਾ ਹੋਏ ਤਾਂ ਉਹ ਬੇਘਰ ਹੋਇਆ। ਉਹ ਲਹਿੰਦੇ ਪੰਜਾਬ ਚੋਂ ਆਇਆ ਜਾਂ ਸਿੰਧ ਚੋਂ ਆਇਆ ਜਾਂ ਜਿਹੜਾ ਉਹ ਖੈਬਰ ਪਖਤੂਨਖਵਾ ਚੋਂ ਆਇਆ ਜਾਂ ਬਲੋਚਿਸਤਾਨ ਚੋਂ ਆਇਆ। ਔਰ ਜੇ ਅਸੀਂ ਕਿਲਿੰਗਸ ਦਾ ਲੈਵਲ ਦੇਖ, ਬੇਸ਼ੱਕ ਦੋਨੋਂ ਪਾਸੇ ਪਾਗਲਪਨ ਸੀ, ਇਧਰਲੇ ਪੰਜਾਬ 'ਚ ਵੀ ਬਹੁਤ ਵੱਡੀ ਗਿਣਤੀ 'ਚ ਮੁਸਲਮਾਨ ਮਾਰੇ ਗਏ, ਲੇਕਿਨ ਇੱਕ ਛੋਟੀ ਜਿਹੀ ਕਮਿਊਨਿਟੀ ਜਿਹਦੀ ਗਿਣਤੀ ਉਸ ਵੇਲੇ ਸਿੱਖਾਂ ਦੀ 6-7 ਮਿਲੀਅਨ 8 ਮਿਲੀਅਨ ਦੇ ਨੇੜੇ ਤੇੜੇ ਸੀ, ਔਰ 2 ਤੋਂ 5 ਲੱਖ ਤੱਕ ਦਾ ਰਫ ਐਸਟੀਮੇਟ ਹੈ ਜਿਹੜੀਆਂ ਕਿਲਿੰਗਸ ਹੋਈਆਂ, ਲੱਖਾਂ ਬੱਚੀਆਂ ਉਧਾਲੀਆਂ ਗਈਆਂ ਔਰ ਸਭ ਕੁਛ। ਔਰ ਬੇਸ਼ੱਕ ਉਹ ਉਸ ਵੇਲੇ ਦੇ ਪੰਜਾਬ ਦੀ ਜਿਹੜੀ ਸਿੱਖ ਆਬਾਦੀ ਆ ਉਹ 12-13% ਸੀ, ਲੇਕਿਨ ਉਹ 30% ਤੋਂ ਜ਼ਿਆਦਾ ਰੈਵਨਿਊ ਦਿੰਦੇ ਸੀ।
यानी वो बिल्कुल 3 कपड़ियां च अपने घर दे जीवन, हर दूसरा सिख बेघर सी अपना, बिल्कुल उसदे कोल कुछ नहीं सी बचिया। और इधर आंदे 15 अगस्त नूं ये डिवीजन लाइन शुरू हुंदी है और हिजरत जिहड़ी है बेशक पठवार रीजन दे विच तां मार्च 1947 च शुरू हो गई सी। हुण उस दौर दे विच जिथे कि जिहड़ी वड्डी प्रायोरिटी सरकार दी होनी चाहिए सी रीहैबिलिटेशन, कि इन्हां नूं असीं कित्थे वसाना है, कित्थे किहड़े क्लेम देने ने जां दूजे, लेकिन उन्हां नूं तां इह सी कि भी इन्हां नूं हुण दब लो और ये उन्हां नूं जराइम पेशा लानिया गया। और ये सिर्फ कागजां तक महदूद नहीं सी, जे उस तो बाद तुसीं नेहरू सरकार दीयां नीतियां इंदिरा गांधी और मोदी तक पहुंचदियां देखोगे तो एक तुहानूं सिस्टमैटिक परसीक्यूशन नज़र आएगी, सिस्टमैटिक इकोनॉमिकली जिहड़ा डिप्राइव करने की लाइन आएगी, घसियारे बनाने की लाइन आएगी। सो इस सारे दे चलदे फिर असीं देखते हैं कि 47 तो जून 84 तक सिर्फ 37 वरे ने विचाले, और 37 वरियां बाद फुल स्केल जिहड़ी स्टेट है वो तुहाडे उत्ते टैंकां तोपां दे नाल हमला करके तुहाडा एक तो बाद एक नस्लकुशी करन दे उत्ते उतारू हो जाती है। हुण इस सारे नूं जे तुसीं एक कॉन्टैक्स्ट दे विच देखोगे फिर यही नहीं है कि जून 84 कोई आइसोलेटेड घटना नहीं है कि कोई आउट ऑफ द ब्लू कुछ वापर गया और इंदिरा गांधी ने वोटां लैणियां सी और उन्हें जिहड़ा सिखां नूं टारगेट कीता उन्हें सबक सिखा दिता। नहीं, ਇਹ ਉਸ ਸਟੇਟ ਪਾਲਿਸੀ, ਜਦੋਂ ਅਸੀਂ ਅਮਰੀਕਾ ਦੀ ਵੀ ਪਾਲਿਸੀ ਦੀ ਗੱਲ ਕਰਦੇ ਹਾਂ ਤੇ ਅਸੀਂ ਡੀਪ ਸਟੇਟ ਦੀ ਗੱਲ ਕਰਦੇ ਹਾਂ। ਪੈਂਟਾਗਨ ਦੇ ਵਿੱਚ ਬੈਠੇ ਉਹਨਾਂ ਦੇ ਆਪਰੇਟਿਵ ਇੰਟੈਲੀਜੈਂਸ, ਉਹਨਾਂ ਨੇ ਮਿਡਲ ਈਸਟ ਕਿਵੇਂ ਕਾਬੂ ਕੀਤਾ ਕਰਨਾ ਹੈ, ਕੱਲ ਨੂੰ ਉਹਨਾਂ ਨੇ ਸਾਊਥ ਏਸ਼ੀਆ 'ਚ ਕੀ ਕਰਨਾ ਹੈ, ਸਾਊਥ ਅਮਰੀਕਾ 'ਚ ਕੀ ਕਰਨਾ ਹੈ, ਉਹਨਾਂ ਦੀ ਸਾਰੀ ਕੀ ਲਾਈਨ ਹੈ। ਬਹੁਤ ਵਾਰ ਇਹ ਜਿਹੜਾ ਕਈ ਦਹਾਕੇ ਪਹਿਲਾਂ ਲਿਖਿਆ ਜਾਂਦਾ। ਔਰ ਤੁਸੀਂ ਉਸ ਵੇਲੇ ਦੀ ਸੋਚ ਦੇਖੋ कि 15 अगस्त 1947 तो एकदम बाद सितंबर का महीना पैंदा तो 10 अक्तूबर नूं ये सर्कुलर आ जाता है। और जिवें मैं अक्सर जिक्र करदा सर कपूर सिंह डिप्टी कमिश्नर कांगड़ा सन, उस वेले कांगड़ा पंजाब का हिस्सा सी, उन्होंने चैलेंज किया, उन्होंने किवें सस्पेंड किया गया, डिसमिस किया गया, वो एक वक्री कहानी। सो ये समझण दे लई जदों असीं कहंदे आ कि भाई लेस्ट वी फॉरगेट कि कदे भुलो ना, ਇਹਦਾ मतलब यह है कि ਅਸੀਂ जस्टिस ਲੈਣਾ। जून 84 तक 15 अगस्त तो जून 84 तक फिर भी साडी लीडरशिप दी कौम दी कोशिश सी कि विद इन द एम्बिट ऑफ द इंडियन यूनियन सानू खुद मुख्तारी मिले, 2-3 महकमे के सेंटर अपने कोल रखे, डिफेंस, फॉरेन अफेयर्स और एक अद्धा कम्युनिकेशन, और बाकी उन्होंने जिहड़ी ऑटोनमी दे। और ये मॉडल भी सी जिहड़ा इनफैक्ट 1930s ਦੇ ਵਿੱਚ। और लेकिन ਅਸੀਂ ਇਹ देख रहे हैं कि ਕਿਵੇਂ ਅੱਜ ਹਾਲਾਤ ਇਹ ਨੇ ਕਿ ਈਵਨ ਜਿਹੜੇ ਇੰਡੀਅਨ ਕਨਸਟੀਟਿਊਸ਼ਨ ਨੇ ਵੀ ਜਿਵੇਂ ਲਾਅ ਐਂਡ ਆਰਡਰ, ਐਜੂਕੇਸ਼ਨ ਜਿਹੜੇ ਸਟੇਟ ਸਬਜੈਕਟ ਰੱਖੇ ਹੋਏ ਸੀ ਉਸ ਦੇ ਸੈਂਟਰ ਨੇ ਹੁਣ ਜੇ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਬਣਾ ਲਈ, ਪੰਜਾਬ ਦੇ ਇਸ ਵੇਲੇ 35 ਤੋਂ ਜ਼ਿਆਦਾ ਕੇਸ NIA ਕੋਲ ਨੇ। ਉਹਨਾਂ ਨੇ ਐਲਾਨ ਕਰਤਾ ਜੀ ਅਸੀਂ ਹਰ ਜ਼ਿਲ੍ਹਾ ਹੈੱਡਕੁਆਟਰ 'ਚ ਵੀ ਆਪਣਾ ਜਿਹੜਾ ਆਫਿਸ ਖੋਲਾਂਗੇ ਉਹਨਾਂ ਦੇ ਹਵਾਲੇ ਪੰਜਾਬ। ਇਹ ਆ ਗਿਆ ਕਿ ਜੀ ਇਹ ਜਿਹੜਾ ਪੰਜਾਬ ਬਾਰਡਰ ਸਟੇਟ ਹੈ ਔਰ ਇਹ ਖਤਰਾ ਹੈ, ਔਰ ਦੂਜਾ ਤੇ ਜਿਹੜਾ ਸਰਹੱਦੀ ਜ਼ਿਲ੍ਹੇ ਨੇ ਇਹ BSF ਦੇ ਹਵਾਲੇ, ਉਹਦੇ ਥੱਲੇ ਤੁਹਾਡੇ 6 ਜ਼ਿਲ੍ਹਿਆਂ ਦੇ ਹਵਾਲੇ ਨਾਲ 25,000 ਸਕੁਅਰ ਕਿਲੋਮੀਟਰ ਟੈਰੀਟਰੀ, ਅੱਧਾ ਪੰਜਾਬ BSF ਸੈਂਟਰਲ ਏਜੰਸੀਆਂ ਦੇ ਕੋਲ। ਔਰ ਇਸ ਤੋਂ ਇਲਾਵਾ ਫਿਰ ਐਜੂਕੇਸ਼ਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਰਾਹੀਂ ਸੈਂਟਰਲ ਕਮਿਸ਼ਨ, ਦੂਜੇ ਤੀਜੇ ਅੱਜ ਹਾਲ ਇਹ ਔਰ ਜਿਹੜੀਆਂ ਤੁਹਾਡੀਆਂ 1-2 ਯੂਨੀਵਰਸਿਟੀਜ਼ ਨੇ ਪੰਜਾਬ ਯੂਨੀਵਰਸਿਟੀ ਉਹਨੂੰ ਵੀ ਐਕਵਾਇਰ ਕਰਨ ਦੀ ਲਾਈਨ ਹੈ। ਔਰ ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਯੂਨੀਵਰਸਿਟੀਜ਼ ਨੇ ਉਹਨਾਂ 'ਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਔਰ ਐਜੂਕੇਸ਼ਨ ਦੇ ਉਹਨਾਂ ਦੇ ਅਦਾਰਿਆਂ ਨੇ ਇਸ ਕਿਸਮ ਦਾ ਸਿਲੇਬਸ ਥਰੋ ਕੀਤਾ ਕਿ ਉੱਥੇ ਹਿੰਦੂਤਵਾ ਤੋਂ ਬਿਨਾਂ ਕੁਝ ਨਿਕਲਦਾ ਹੀ ਨਹੀਂ ਹੈ। ਹੁਣ ਜੇ ਇਹ ਆਇਆ ਕਿ ਜੀ ਪੰਜਾਬ 'ਚ ਨਹੀਂ ਬੋਰਡ ਪੰਜਾਬੀ 'ਚ ਵੀ ਲਿਖੇ ਜਾਣੇ ਚਾਹੀਦੇ ਨੇ। 2-3 ਦਿਨ ਪਹਿਲਾਂ ਹੀ ਇੱਕ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਸੀ ਕਿ ਉੱਤੇ ਲਿਖਿਆ ਹੋਇਆ ਹੈ ਅੰਗਰੇਜ਼ੀ ਦੇ ਵਿੱਚ ਕਿ ਕੰਸਟਰਕਸ਼ਨ ਵਰਕ ਗੋ ਸਲੋ, हिंदी च लिखा होया है कि जी काम चल रहा है धीरे चलिए, तो वही गुरमुखी दे विच लिखा होया है कि काम चल रहा है धीरे, यानी उन्होंने पंजाबी नूं भी हिंदी बना दिता है। सो इस हालत तक जदों असी पहुँच गए हैं तो फिर सानू ये समझ लेना चाहिए कि साडे लई सिर्फ ते सिर्फ इक्को ही राह बचिया है कि असी जां तां असी उहदे च ही घुल घुल के अल्टीमेटली
ਹਿੰਦੂਤਵਾ ਦੇ ਖਾਰੇ ਸਮੁੰਦਰ 'ਚ ਡੁੱਬ ਜਾਈਏ। ਦੂਸਰਾ ਇਹ ਹੈ ਕਿ ਸ਼ੇਰਾਂ ਵਾਂਗ ਦਹਾੜਦਿਆਂ ਜਿਹੜਾ ਉਹ ਉਹਨਾਂ ਦੇ ਗਲ ਪਈਏ, ਜਿਵੇਂ ਸਿੱਖ ਕੌਮ ਨੇ ਚੈਲੰਜ ਨੂੰ ਕਬੂਲਿਆ 38 ਸਾਲਾਂ ਤੋਂ ਜੀ, ਔਰ ਅਲਟੀਮੇਟਲੀ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਕਿ ਭਾਈ ਅਸੀਂ ਜਿੱਤਾਂਗੇ, ਅਸੀਂ ਉਸ ਮੈਦਾਨ ਨੂੰ ਫਤਿਹ ਕਰੀਏ। ਔਰ ਅਸੀਂ ਸਮਝਦੇ ਹਾਂ ਕਿ ਟੀਵੀ 84 ਇੱਕ ਆਵਾਜ਼ ਦੇਣ ਦੀ ਕੋਸ਼ਿਸ਼ ਹੈ। ਔਰ ਇਹੀ ਗੱਲ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿਹਦੇ ਤੇ ਅੱਜ ਮੇਰਾ ਸ਼ੋਅ ਸੀ, ਬੁੱਧਵਾਰ ਹੈ, ਉਹਨਾਂ ਵੱਲੋਂ ਜਿਹੜਾ ਗ੍ਰੇਟ ਤਾਜ ਬੈਂਕੁਏਟ ਹਾਲ 'ਚ ਅੱਜ ਦੀ ਆਵਾਜ਼ 26 ਸਾਲ ਤੋਂ ਰੇਡੀਓ ਪ੍ਰੋਗਰਾਮ ਚੱਲਦਾ ਹੈ। ਵੀਰ ਸੁਖਦੇਵ ਸਿੰਘ ਗਿੱਲ ਬੜੀ ਹਿੰਮਤ ਦੇ ਨਾਲ ਉਸ ਨੂੰ ਕੰਡਕਟ ਕਰਦੇ ਨੇ। ਔਰ ਉਸ ਮੈਂ ਆਪਣੇ ਮੈਸੇਜ ਵੀ ਇਹੀ ਕਿਹਾ ਸੀ ਕਿ ਇੱਕ ਪਾਸੇ ਜੇ ਤੁਸੀਂ ਡਿਸਇਨਫੋ ਲੈਬ ਜਿਹੜੀ ਜਰਮਨ ਦੀ NGO ਨੇ ਇਨਵੈਸਟੀਗੇਟ ਕਰਕੇ ਦੱਸਿਆ ਸੀ ਕਿ ਕਿਸ ਲੈਵਲ ਤੇ ਇੰਡੀਆ ਦਾ ਝੂਠਾ ਪ੍ਰੋਪੇਗੈਂਡਾ ਉਹ ਸਾਰਾ ਸਟਰਕਚਰ ਚੱਲ ਰਿਹਾ ਦੁਨੀਆ ਭਰ ਦੇ ਵਿੱਚ। ਹੁਣ ਅਸੀਂ ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਕੱਲ ਗੱਲ ਕੀਤੀ ਸੀ ਕਿ ਕਿਵੇਂ ਦਾ ਆਸਟ੍ਰੇਲੀਅਨ ਦੇ ਨਾਂ ਥੱਲੇ ਇੱਕ ਉਹਨਾਂ ਨੇ ਅਖਬਾਰ ਫਲੋਟ ਕੀਤਾ। ਔਰ ਐਨ ਜਦੋਂ ਕਿ ਆਸਟ੍ਰੇਲੀਆ ਦੇ ਵਿੱਚ ਬੱਲੇ ਬੱਲੇ ਹੋ ਰਹੀ ਹੈ ਸਿੱਖੀ ਵੈਲਿਊਜ਼ ਦੀ, ਕੋਵਿਡ ਦੇ ਦੌਰਾਨ ਵੀ ਹੋਈ, ਹੁਣ ਖਾਲਿਸਤਾਨ ਰੈਫਰੈਂਡਮ ਦੀ ਗੱਲ ਵੀ ਚੱਲ ਰਹੀ ਹੈ ਜਿਹੜਾ ਆਉਣ ਵਾਲੇ ਜਨਵਰੀ ਦੇ ਐਂਡ, ਸ਼ਾਇਦ 29 ਜਨਵਰੀ ਦੀ ਡੇਟ ਹੈ, 10 ਦਸੰਬਰ ਨੂੰ ਉਹਨਾਂ ਨੇ ਕਾਰ ਰੈਲੀ ਰੱਖੀ ਹੈ ਤੇ ਦਾ ਆਸਟ੍ਰੇਲੀਅਨ ਨੇ ਜਿਹੜੀ ਵਾਕ ਫਾਰ ਹਿਊਮੈਨਿਟੀ ਸੀ ਉਹਨੂੰ ਆਧਾਰ ਬਣਾ ਕੇ ਤੇ ਕੀਤਾ ਹੀ ਸੀ। ਅੱਜ ਉਹਨਾਂ ਨੇ ਇੱਕ ਹੋਰ ਝੂਠੀ ਸਟੋਰੀ ਚਰਨ ਕੀਤੀ ਜਿਹਦੇ 'ਚ ਅੰਮ੍ਰਿਤਪਾਲ ਜਾਂ ਅੰਮ੍ਰਿਤ ਸਿੰਘ ਨਾਂ ਹੈ ਸਿੰਘ ਦਾ ਜਿਹੜਾ ਐਕਟਿਵ ਹੈ ਉਹਨੂੰ ਬਿਲਕੁਲ ਮਿਲਾਈਨ ਕਰਨ ਦੀ ਪੂਰਾ ਹੀ ਲੰਬੀ ਚੌੜੀ ਫਰੰਟ ਪੇਜ ਸਟੋਰੀ। ਸੋ ਉਹ ਉਹਨਾਂ ਨੇ ਉਸ ਅੰਦਾਜ਼ ਦੇ ਵਿੱਚ ਆਲਰੇਡੀ ਆਪਣਾ ਕੰਮ ਸ਼ੁਰੂ ਕੀਤਾ ਹੋਇਆ। ਇਹ ਵਰਤਾਰਾ ਸੀ ਬਾਹਰ ਕੱਲਾ ਇਹੀ ਨਹੀਂ ਕਿ ਵੀ ਉਹ ਉਹਨਾਂ ਦੇ ਇੰਡੀਆ ਦੇ ਵਿੱਚ ਜਿਹੜਾ 800 ਦੇ ਕਰੀਬ ਚੈਨਲ ਜਿਹੜੇ ਨੇ ਉਹ ਝੂਠ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ ਉਹ ਉਗਲਦੇ ਨੇ। ਅਸੀਂ ਬਾਹਰ ਦੇਖਦੇ ਹਾਂ ਕਿ ਹੁਣ ਕਿੰਨੀ ਵੱਡੀ ਗਿਣਤੀ ਦੇ ਵਿੱਚ YouTube ਦੇ ਉੱਤੇ ਯੂਟਿਊਬਰ ਉਹਨਾਂ ਦੇ ਖੜੇ ਕਰ ਦਿੱਤੇ ਗਏ ਨੇ। ਇੱਕ ਉਹ ਸਿਰਕਟੀ ਮਾਈ ਮਨਵੀਰ ਕੌਰ ਉਹ ਲੱਗੀ ਹੋਈ ਹੈ ਔਰ ਇੱਕਦਮ ਤੁਸੀਂ ਦੇਖੋਗੇ ਵੀ ਇਸ ਕਿਸਮ ਦੇ ਲੋਕ ਤੁਹਾਨੂੰ ਨਜ਼ਰ ਆਣਗੇ ਜਿਹੜੇ ਖਾਲਿਸਤਾਨ ਲਈ ਵੀ ਕਨਫਿਊਜ਼ਨ ਪੈਦਾ ਕਰ ਰਹੇ ਨੇ, ਬੀਤੇ ਨੂੰ ਵੀ ਮਡੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਖਾੜਕੂ ਲਹਿਰ ਨੂੰ ਕਾਲਾ ਦੌਰ ਬਣਾ ਕੇ ਪ੍ਰੈਜ਼ੈਂਟ ਕਰਨ ਦੀ ਲਾਈਨ ਹੈ। ਈਵਨ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਮੁਹਿੰਮ ਨੂੰ ਜਿਹੜੀ ਅੰਮ੍ਰਿਤ ਸੰਚਾਰ ਹੈ ਉਹਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਬਿਲਕੁਲ ਖੁੰਭਾਂ ਵਾਂਗ ਨਿਕਲ ਰਹੇ ਨੇ। ਸੋ ਇਹ 26 ਸਾਲਾਂ ਤੋਂ ਅੱਜ ਦੀ ਆਵਾਜ਼ ਨੇ ਟੋਰਾਂਟੋ ਦੇ ਵਿੱਚ ਪੰਥਕ ਝੰਡੇ ਨੂੰ ਬੁਲੰਦ ਰੱਖਿਆ ਹੋਇਆ ਔਰ ਅਸੀਂ ਸਾਰੇ ਹੀ ਮਿਊਚੁਅਲੀ ਇੱਕ ਦੂਸਰੇ ਨੂੰ ਜਿਹੜਾ ਵੀ ਕੌਮ ਦਾ ਕੰਮ ਕਰਦਾ ਉਸ ਨੂੰ ਸਪੋਰਟ ਕਰੀਏ। ਔਰ ਮੈਂ ਸਮਝਦਾ ਕਿ ਵੀਰ ਪਵਨਦੀਪ ਸਿੰਘ ਜਿਹੜੇ ਇਸ ਅਹਿਮੀਅਤ ਨੂੰ ਸਮਝਦੇ ਨੇ, ਉਹ ਟੀਵੀ 84 ਦੇ ਜਿਹੜੇ ਨੇ ਉਹ ਸ਼ੁਭ ਚਿੰਤਕ ਵੀ ਨੇ ਔਰ ਜੈਨਰਸ ਡੋਨਰ ਵੀ ਨੇ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਦੇ ਪ੍ਰੋਗਰਾਮ ਨੂੰ ਸਾਡੇ ਵੀਰਾਂ ਭੈਣਾਂ ਵੱਲੋਂ ਖਾਸ ਤੌਰ ਤੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਪ੍ਰੋਫੈਸਰ ਅਬਦੁਲ ਮਜੀਦ ਜਿਹੜੇ ਪਾਕਿਸਤਾਨ ਤੋਂ ਸਾਨੂੰ ਲਿਖਦੇ ਨੇ ਲਗਾਤਾਰਤਾ ਨਾਲ, ਉਹਨਾਂ ਨੇ ਵੀ ਨੋਟ ਆਫ ਐਪਰੀਸ਼ੀਏਸ਼ਨ ਲਿਖਿਆ। ਉਹਨਾਂ ਨੇ ਕਿਹਾ ਜੀ ਪਿਛਲੇ ਪੀਰੀਅਡ ਤੋਂ ਤੁਸੀਂ ਹਿੰਦੂ ਤਵੀਆਂ ਨੂੰ ਚੰਗੀ ਤਰ੍ਹਾਂ ਐਕਸਪੋਜ਼ ਕਰ ਰਹੇ ਹੋ ਸਾਰੇ ਕਨਸੈਪਟ ਨੂੰ। ਇਸੇ ਤਰ੍ਹਾਂ ਸਾਡੇ ਪਿਆਰੇ ਦੋਸਤ ਯਵਾਰ ਸ਼ਾਹ ਸਾਹਿਬ ਕੈਨੇਡਾ ਟੋਰਾਂਟੋ ਤੋਂ ਜਿਹੜੇ ਸਾਨੂੰ ਲਿੰਕ ਵੀ ਭੇਜਦੇ ਨੇ ਜਿਹੜਾ ਉਹਨਾਂ ਨੂੰ ਲੱਗਦਾ ਵੀ ਸਾਡੇ ਲਈ ਯੂਜ਼ਫੁਲ ਹੋਏਗਾ, ਉਹਨਾਂ ਨੇ ਵੀ ਤਾਰੀਫ ਦੀਆਂ ਲਾਈਨਾਂ ਲਿਖੀਆਂ ਨੇ। ਉਹ ਇੰਨੀ ਤਾਰੀਫ ਕਰਦੇ ਨੇ ਕਿ ਮੈਨੂੰ ਉਹ ਜਿਹੜਾ ਉਹ ਮੈਂ ਦੁਹਰਾ ਨਹੀਂ ਸਕਦਾ, ਪਰ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਹਾਂ, ਸਾਡੇ ਇੱਕ ਵੀਰ ਸਰਬੱਤ ਦਾ ਭਲਾ ਦੀ ID ਤੋਂ ਉਹਨਾਂ ਨੇ ਲਿਖਿਆ ਜੀ ਮੈਂ ਤਾਂ ਉਦੋਂ ਤੋਂ ਟੀਵੀ 84 ਦੇਖਣਾ ਸ਼ੁਰੂ ਕੀਤਾ ਜਦੋਂ 3500 ਸਬਸਕ੍ਰਾਈਬਰ ਹੁੰਦਾ ਸੀ ਤੇ ਨਹੀਂ ਇਹ ਨਾਈਸ ਨਹੀਂ। ਅੱਗੇ ਉਹਨਾਂ ਕਿਹਾ ਜੇ ਕਿ ਹੁਣ 1,73,000 ਹੈ ਤਾਂ ਹੁਣ ਤੁਸੀਂ ਸਾਨੂੰ ਬੈਨ ਕਰਤਾ ਹੈ। ਹਾਂਜੀ, ਐਸੀ ਕੋਈ ਗੱਲ ਨਹੀਂ ਹੈ। ਸਰਬੱਤ ਦਾ ਭਲਾ ਜੀ, ਤੁਸੀਂ ਵੀ ਸਰਬੱਤ ਦਾ ਭਲਾ ਮੰਗਦੇ ਹੋ, ਅਸੀਂ ਵੀ ਮੰਗਦੇ। ਇਹ ਕੋਈ ਵਿੱਚ ਖੇਡ ਹੋਏ ਤਾਂ ਪਤਾ ਨਹੀਂ ਹੈ। ਅਸੀਂ ਕਦੇ ਵੀ ਜਦੋਂ ਲਾਈਵ ਚੈਟ ਦੇ ਵਿੱਚ ਕਿਸੇ ਦੀ ਅਬਿਊਸਿਵ ਲੈਂਗੁਏਜ ਹੁੰਦੀ ਹੈ ਜਾਂ ਅਦਰਵਾਈਜ਼ ਉਸ ਨੂੰ ਸਾਡੀ ਟੀਮ ਜਿਹੜੀ ਮੋਨੀਟਰ ਕਰ ਰਹੀ ਹੁੰਦੀ ਹੈ ਉਹ ਜ਼ਰੂਰ ਉਸ ਪੇਜ ਤੋਂ ਬਲੌਕ ਕਰਦੇ ਨੇ। ਅਦਰਵਾਈਜ਼ ਜਿਹੜਾ ਕਮੈਂਟ ਵੀ ਜਿੰਨਾ ਮਰਜ਼ੀ ਕ੍ਰਿਟੀਕਲ ਹੋਏ, ਤੁਸੀਂ ਬਹੁਤ ਸਾਰੇ ਦੇਖੋਗੇ ਕਿ ਜਿਹੜੇ ਸਾਨੂੰ ਕ੍ਰਿਟਿਸਾਈਜ਼ ਕਰ ਰਹੇ ਹੁੰਦੇ ਨੇ। ਅਸੀਂ ਤਾਂ ਈਵਨ ਜਿਹੜੇ ISI ਦਾ ਏਜੰਟ ਕਹਿ ਰਹੇ ਹੁੰਦੇ ਨੇ ਉਹਨਾਂ ਨੂੰ ਵੀ ਰਹਿਣ ਦਿੰਦੇ ਆ ਕਿ ਭਾਈ ਘੱਟੋ ਘੱਟ ISI ਵਾਲਿਆਂ ਨੂੰ ਵੀ ਪਤਾ ਲੱਗ ਜਾਏ ਵੀ ਕੋਈ ਤਾਂ ਉਹਨਾਂ ਦੀ ਖਿਦਮਤ ਕਰ ਰਿਹਾ ਬਿਨਾਂ ਪੈਸਿਆਂ ਤੋਂ। ਸੋ ਇਹ ਠੀਕ ਨਹੀਂ ਹੈ ਤੁਹਾਡਾ ਇਹ ਕਹਿਣਾ। ਅਸੀਂ ਜਿਹੜੇ ਜੇ ਤੁਸੀਂ ਇੰਨੇ ਸਾਡੇ ਨਾਲ ਪਿਆਰੇ ਇਨਸਾਨ ਜੁੜੇ ਹੋਏ ਆ, ਸਰਬੱਤ ਦਾ ਭਲਾ ਮੰਗਦੇ ਹੋ, ਤੇ ਅਸੀਂ ਤੁਹਾਡੇ ਲਈ ਸ਼ੁਭ ਕਾਮਨਾਵਾਂ ਵੀ ਨੇ ਤੁਹਾਨੂੰ। ਔਰ ਤੁਸੀਂ ਕਿਸੇ ਹੋਰ ਅੰਦਾਜ਼ 'ਚ ਆਪਣੀ ID ਬਣਾ ਕੇ ਦੇਖੋ, ਕੋਈ ਹੋਰ ਕੋਈ ਹਿੱਚ ਨਾ ਹੋਏ।
ਗੱਲ ਬੇਸ਼ੱਕ ਜਦੋਂ ਅਸੀਂ ਗੁਰੂ ਘਰ ਦੀ ਗੱਲ ਕਰਦੇ ਹਾਂ ਔਰ ਸਾਡਾ ਤਾਂ ਸਿਧਾਂਤ ਹੀ ਇਹ ਹੈ ਕਿ ਕਉ ਹਰ ਸਮਾਨ ਨਹੀਂ ਰਾਜਾ, ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਿ ਅਸਲੀ ਬਾਦਸ਼ਾਹ ਅਸਲੀ ਕਿੰਗ ਰੱਬ ਹੈ। ਕਉ ਹਰ ਸਮਾਨ ਨਹੀਂ ਰੱਬ ਵਰਗਾ ਕੋਈ ਬਾਦਸ਼ਾਹ ਨਹੀਂ ਹੈ। ਇਹ ਜਿਹੜੇ ਦੁਨਿਆਵੀ ਕਿੰਗ ਬਾਦਸ਼ਾਹ ਨੇ ਇਹ ਤਾਂ 4 ਦਿਨਾਂ ਦੇ ਬਾਦਸ਼ਾਹ ਹੁੰਦੇ ਨੇ, ਫਿਰ ਤੁਰ ਜਾਂਦੇ ਨੇ। ਝੂਠ ਇਹਨਾਂ ਦਾ ਰਾਜਕਾਜ ਜਿਹੜਾ ਉਹ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਔਰ ਇਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪੈ ਤੋ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਇਨੇ ਵੱਡੇ ਮਾਈਟੀ ਕਿੰਗਸ, ਭਾਰੀਆਂ ਭੁਜਾਵਾਂ ਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਦੀਆਂ ਬਾਹਾਂ ਬੜੀਆਂ ਭਾਰੀਆਂ ਸੀ, ਮਾਈਟੀ ਕਿ ਜਿਨ੍ਹਾਂ ਦੀ ਬਹੁਤ ਤਾਕਤ, ਬਹੁਤ ਜਿਨ੍ਹਾਂ ਦੀ ਰਿਆਇਆ ਸੀ, ਇੰਨੇ ਉਹਨਾਂ ਦੀ ਰਿਆਇਆ ਸੀ, ਕਿੰਨੇ ਉਹਨਾਂ ਅੱਗੇ ਸਜਦੇ ਕਰਨ ਵਾਲੇ ਨੇ, ਨਜ਼ਰਾਨੇ ਰੱਖਣ ਵਾਲੇ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਇੰਨੇ ਜਿਹੜੇ ਨੇ ਕਿੱਥੇ ਗਏ, ਅਖੀਰ ਦੁਨੀਆ ਤੋਂ ਨੰਗੇ ਪੈਰ ਚਲੇ ਗਏ। ਸੋ ਰੂਹਾਨੀ ਦੁਨੀਆ 'ਚ ਤਾਂ ਬਾਦਸ਼ਾਹਾਂ ਦੀ ਇਹੀ ਪੋਜੀਸ਼ਨ ਹੈ। ਪਰ ਜਦੋਂ ਅਸੀਂ ਸਿੱਖ ਸਮਾਜ, ਖਾਲਸਾ ਸੁਸਾਇਟੀ, ਖਾਲਸਾ ਬ੍ਰਦਰਹੁੱਡ ਔਰ 5.5 ਸਦੀਆਂ ਦਾ ਸਫ਼ਰ ਸਿੱਖੀ ਦਾ ਦੇਖਦੇ, ਗੁਰੂ ਨਾਨਕ ਸਾਹਿਬ ਤੋਂ ਜਿਸ ਦੀ ਸ਼ੁਰੂਆਤ ਹੁੰਦੀ ਹੈ, ਤਾਂ ਫਿਰ ਅਸੀਂ ਇਸ ਗੱਲ ਦਾ ਵੀ ਫਖਰ ਲੈਂਦੇ ਹਾਂ ਕਿ ਸਾਡੇ ਬਾਬੇ ਨੇ ਜ਼ੁਲਮ ਕਰਨ ਵਾਲੇ ਬਾਦਸ਼ਾਹਾਂ ਨੂੰ ਵੰਗਾਰਿਆ। ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ, ਰਤ ਪਿਤ ਕੁੱਤਿਓ ਚੱਟ ਜਾਓ। ਗੁਰੂ ਨਾਨਕ ਸਾਹਿਬ ਫਿਰ ਬਾਬਰ ਦੀ ਹਮਲਾਵਰ ਫੌਜ ਜਿਹੜੀ ਆਮ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ, ਉਹਨੂੰ ਕਿਹਾ ਪਾਪ ਦੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਹਾਲਾਂ ਬਾਬਰ ਕੋਈ ਕਾਬਲ ਦਾ ਰਹਿਣ ਵਾਲਾ ਨਹੀਂ ਸੀ, ਉਜ਼ਬੈਕ ਸੀ, ਉਜ਼ਬੇਕਿਸਤਾਨ ਦਾ ਸੀ। ਪਰ ਜਦੋਂ ਉਹ ਨਿਕਲਿਆ, ਉਹ ਸਭ ਤੋਂ ਪਹਿਲਾਂ ਉਹਨੇ ਕਾਬਲ ਫਤਹ ਕੀਤਾ ਔਰ ਉਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਵੀ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਏ। ਉਦੋਂ ਕਾਬਲ ਇਹ ਸਾਰਾ ਰੀਜਨ ਜਿਹੜਾ ਸੂਬਾ ਖੁਰਾਸਾਨ ਸੀ ਉਸ ਦਾ ਹਿੱਸਾ ਸੀ ਕਿ ਉਸਨੇ ਖੁਰਾਸਾਨ ਤੇ ਕਬਜ਼ਾ ਕੀਤਾ ਔਰ ਫਿਰ ਇਧਰ ਨੂੰ ਮੁੜਿਆ ਔਰ ਉਹਨੂੰ ਇਹ ਯਾਦ ਦਹਾਨੀ ਕਰਵਾਈ ਕਿ ਵੀ ਤੂੰ ਪਾਪ ਦੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਇੱਕ ਪਾਸੇ ਇਹ ਵਰਤਾਰਾ ਸੀ, ਪਰ ਇਹ ਵੀ ਨਹੀਂ ਸੀ ਕਿ ਭਾਈ ਅਸੀਂ ਸਿੱਖੀ ਦਾ ਜਿਹੜਾ ਸਿਧਾਂਤ ਹੈ ਉਸ ਦੇ ਵਿੱਚ ਹੋਰ ਥਾਟਸ ਵਾਂਗ ਕਈ ਤਾਂ ਇਹ ਨੇ ਕਿ ਭਾਈ ਜਿਹੜਾ ਉਹ ਹਾਥੀ ਸੂਈ ਦੇ ਨੱਕੇ ਚੋਂ ਨਿਕਲ ਸਕਦਾ ਹੈ, ਪਰ ਅਮੀਰ ਜਾਂ ਬਾਦਸ਼ਾਹ ਜਾਂ ਰਿਚ ਉਹਦੇ ਲਈ ਰੱਬ ਦੀ ਦਰਗਾਹ 'ਚ ਥਾਂ ਨਹੀਂ ਹੈ। ਇਹ ਨਹੀਂ ਹੈ, ਐਸਾ ਵੀ ਨਹੀਂ ਹੈ। ਅਲਟੀਮੇਟਲੀ ਹਰ ਇੱਕ ਨੂੰ ਜਿਹੜਾ ਵੀ ਜਿੱਥੇ ਵੀ ਇਹ ਵੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਤਖਤ ਬਹਿ ਤਖਤੈ ਕੇ ਲਾਇਕ, ਕਿ ਤਖਤ ਤੇ ਬਹਿਣ ਦਾ ਉਹਦਾ ਹੱਕ ਹੈ, ਡਿਜ਼ਰਵਿੰਗ, ਜਿਹੜਾ ਉਸ ਹੱਕ ਨੂੰ ਰੱਖਦਾ ਹੈ। ਫਿਰ ਅਦਲ ਦੀ ਗੱਲ ਵੀ ਦੱਸੀ ਕਿ ਭਾਈ ਜਿਹੜਾ ਤਖਤ ਤੇ ਬੈਠਦਾ ਉਹ ਨਿਆਂ ਕਰੇ, ਉਹ ਉਸ ਨੂੰ ਜਿਹੜਾ ਥਾਂ ਮਿਲੇਗੀ। ਔਰ ਈਵਨ ਇਹੀ ਨਹੀਂ, ਨਿਆਂ ਔਰ ਅਦਲ ਇਹ ਰੱਬ ਦੀ ਦਰਗਾਹ ਦਾ ਅਲਟੀਮੇਟ ਅਦਲ ਹੈ। ਲੇਕਿਨ ਦੁਨਿਆਵੀ ਤੌਰ ਦੇ ਉੱਤੇ ਵੀ ਜਿਹੜਾ ਅਦਲ ਪਸੰਦ ਹੈ, ਨਿਆਂ ਪਸੰਦ ਹੈ, ਜਸਟਿਸ ਦਿੰਦਾ ਹੈ, ਉਸ ਰਾਜ ਨੂੰ ਹੀ ਲੋਕ ਉਸ ਦਾ ਦੇ ਗੁਣ ਵੀ ਗਾਇਨ ਕਰਦੇ ਨੇ। ਔਰ ਇਹੀ ਕਾਰਨ ਸੀ ਕਿ ਬਾਬਰ ਨੇ ਵੀ ਇਨੀਸ਼ੀਅਲ ਟਕਰਾਅ ਤੋਂ ਬਾਅਦ ਜਿਹੜਾ ਉਹ ਗੁਰੂ ਨਾਨਕ ਸਾਹਿਬ ਪ੍ਰਤੀ ਇੱਕ ਜਿਹੜਾ ਉਹ ਦੋਸਤਾਨਾ ਅਪਰੋਚ ਰੱਖੀ, ਸਾਰੇ ਕੈਦੀਆਂ ਨੂੰ ਛੱਡਿਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਪ੍ਰੀ ਕੰਡੀਸ਼ਨ ਰੱਖੀ ਸੀ। ਔਰ ਇਹ ਵਰਤਾਰਾ ਜਿਹੜਾ ਹੈ ਉਹ ਅਸੀਂ ਬਾਬਰ ਦਾ ਲੜਕਾ ਹਮਾਯੂੰ ਜਦੋਂ ਗੁਰੂ ਅੰਗਦ ਸਾਹਿਬ ਨੂੰ ਮਿਲਣ ਆਉਂਦਾ ਇੱਕ ਸਟੇਜ ਤੇ, ਖਫਾ ਹੁੰਦਾ ਹੈ ਕਿ ਵੀ ਮੇਰੇ ਵੱਲ ਧਿਆਨ ਨਹੀਂ ਦਿੱਤਾ, ਪਰ ਉਹ ਫਿਰ ਝੁਕਦਾ ਹੈ ਔਰ ਬਲੈਸਿੰਗ ਵੀ ਮੰਗਦਾ। ਔਰ ਜਿਹੜਾ ਪਹਿਲਾ ਬਾਦਸ਼ਾਹ ਜਿਸ ਦਾ ਸਿੱਖ ਰਵਾਇਤਾਂ ਦੇ ਵਿੱਚ, ਜਦੋਂ ਅਸੀਂ ਸਿੱਖ ਇਤਿਹਾਸ ਦੇ ਵਿੱਚ ਜਿਸ ਉਸ ਚੈਪਟਰ ਨੂੰ ਬੜੇ ਮਾਣ ਦੇ ਨਾਲ ਕਹਿੰਦੇ ਆ, ਕਿਉਂਕਿ ਇਹ ਇਕੱਲਾ ਗੁਰੂ ਘਰ ਦਾ ਜਾਂ ਗੁਰੂ ਅਮਰਦਾਸ ਜੀ ਦੇ ਦਰਬਾਰ ਦਾ ਮਾਣ ਹੀ ਨਹੀਂ ਸੀ। ਅਕਬਰ ਨੂੰ ਜਦੋਂ ਅਕਬਰ ਦੀ ਗ੍ਰੇਟ ਕਿਹਾ ਜਾਂਦਾ ਹੈ, ਠੀਕ ਹੈ, ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੋਏਗਾ, ਲੇਕਿਨ ਇੱਕ ਪਾਰਟ ਬਾਰੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਉਸ ਦੇ ਵਿੱਚ ਨਿਆਂ, ਇਨਸਾਫ ਔਰ ਟੋਲਰੈਂਸ। ਔਰ ਪੰਜਾਬ ਤਾਂ ਇਸ ਗੱਲ ਦਾ ਵੀ ਫਖਰ ਕਰਦਾ ਹੈ ਕਿ ਵੀ ਜਿਹੜੀ ਜਦੋਂ ਅਕਬਰ ਦੀ ਜਿਹੜੀ ਗੱਦੀ ਨਸ਼ੀਨੀ ਹੋਈ, ਜਦੋਂ ਕਿ ਉਹ 11-12 ਸਾਲ ਦਾ ਸੀ, ਉਹ ਕਲਾਨੌਰ 'ਚ ਹੋਈ। ਕਲਾਨੌਰ ਡਿਸਟ੍ਰਿਕਟ ਗੁਰਦਾਸਪੁਰ ਦਾ ਇੱਕ ਛੋਟਾ ਜਿਹਾ ਕਸਬਾ ਹੈ
ਇਹਦੇ 'ਚ ਅਜੇ ਵੀ ਕੁਝ ਇਮਾਰਤਾਂ ਤਾਂ ਮੇਰਾ ਖਿਆਲ ਹੈ ਉਹ ਟੈਟੂ ਗਈਆਂ ਨੇ, ਕੁਝ ਨਿਸ਼ਾਨ ਬਾਕੀ ਨੇ। ਔਰ ਅਕਸਰ ਗੁਰਦਾਸਪੁਰ ਦੇ ਲੋਕ ਇਹ ਕਹਿੰਦੇ ਹੁੰਦੇ ਸੀ ਜਿਹਨੇ ਨਹੀਂ ਦੇਖਿਆ ਲਾਹੌਰ ਉਹ ਦੇਖੇ ਕਲਾਨੌਰ। ਔਰ ਵੈਸੇ ਤਾਂ ਲਾਹੌਰ ਵਾਲੇ ਤਾਂ ਹੈਗਾ ਨਾ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ, ਲੇਕਿਨ ਇਹ ਵੀ ਕਹਾਵਤ ਹੈ ਕਿਉਂਕਿ ਕਲਾਨੌਰ ਉਹ ਥਾਂ ਹੈ ਗੁਰਦਾਸਪੁਰ ਡਿਸਟ੍ਰਿਕਟ 'ਚ ਜਿੱਥੇ ਅਕਬਰ ਦੀ ਗੱਦੀ ਨਸ਼ੀਨੀ ਹੋਈ 11 ਸਾਲ ਦੀ ਉਮਰ 'ਚ। ਔਰ ਬਾਅਦ ਦੇ ਵਿੱਚ ਲੰਬਾ ਵਕਤ ਜਿਹੜਾ ਹੈ 40 ਸਾਲ ਤੋਂ ਜ਼ਿਆਦਾ ਅਕਬਰ ਨੇ ਰੂਲ ਕੀਤਾ। ਹੁਣ ਅਕਬਰ ਦਾ ਜਿਹੜਾ ਸਿੱਖ ਇਤਿਹਾਸ ਨਾਲ ਜੁੜਿਆ ਜਿਹੜਾ ਵਾਕਿਆ ਹੈ, ਕਿਉਂਕਿ ਇਹ ਉਹ ਪੀਰੀਅਡ ਸੀ ਕਿ ਗੁਰੂ ਦੀਆਂ ਜਿਹੜੀਆਂ ਦੋ ਪੰਗਤ ਤੇ ਸੰਗਤ ਦਿੱਤੀ ਤਾਂ ਗੁਰੂ ਨਾਨਕ ਸਾਹਿਬ ਨੇ, ਪਰ ਤੀਸਰੇ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਪਹਿਲਾ ਜਿਹੜਾ ਸਿੱਖ ਸੈਂਟਰਲ ਪਿਲਗ੍ਰਿਮ ਸੈਂਟਰ ਕਾਇਮ ਕੀਤਾ ਗੋਇੰਦਵਾਲ ਸਾਹਿਬ, ਜਿਹੜਾ ਦਰਿਆ ਬਿਆਸਾ ਦੇ ਕੰਢੇ ਹੈ ਔਰ ਬੜਾ ਕਰੂਸ਼ਲ ਉਹਦੀ ਲੋਕੇਸ਼ਨ ਹੈ ਜੋਗ੍ਰਾਫੀਕਲ ਵੀ, ਦਰਿਆ ਕ੍ਰਾਸ ਕਰਕੇ ਦੂਸਰਾ ਪਾਸਾ। ਜਦੋਂ ਅਸੀਂ ਪੰਜਾਬ ਦੇ ਦੁਆਬਿਆਂ ਦੀ ਗੱਲ ਕਰਦੇ ਹਾਂ ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਦੁਆਬਾ ਬਿਸਤ ਜਲੰਧਰ ਹੈ ਇਸ ਦਾ ਇੱਕ ਬਿਆਸ ਔਰ ਸਤਲੁਜ ਦੇ ਵਿਚਾਲੇ ਹੈ। ਫਿਰ ਜਦੋਂ ਅਸੀਂ ਦੂਸਰਾ ਮਾਝਾ ਕਹਿੰਦੇ ਹਾਂ ਤਾਂ ਉਹ ਬਿਆਸ ਔਰ ਰਾਵੀ ਦੇ ਵਿਚਾਲੇ ਚਲਾ ਜਾਂਦਾ ਹੈ। ਔਰ ਇਸ ਲਿਹਾਜ਼ ਦੇ ਨਾਲ ਬਿਆਸ ਦਰਿਆ ਦੀ ਇੱਕ ਆਪਣੀ ਅਹਿਮੀਅਤ ਵੀ ਸੀ, ਸ਼ਾਹਰਾਹ ਦੇ ਨੇੜੇ ਵੀ ਸੀ। ਔਰ ਅਕਬਰ ਜਿਹੜਾ ਹੈ ਉਸ ਨੂੰ ਇਹ ਸ਼ਿਕਾਇਤ ਮਿਲੀ ਕਿ ਜਦੋਂ ਗੋਇੰਦਵਾਲ ਸਾਹਿਬ ਐਸਟੈਬਲਿਸ਼ ਕਰ ਲਿਆ ਗੁਰੂ ਅਮਰਦਾਸ ਜੀ ਨੇ, ਔਰ ਉਹਨਾਂ ਨੇ ਇਹ ਫਰਮਾਨ ਕੀਤਾ ਕਿ ਪਹਿਲੇ ਪੰਗਤ ਪਾਛੇ ਸੰਗਤ, ਕਿ ਮੈਨੂੰ ਉਹੀ ਮਿਲ ਸਕਦਾ ਜਿਹੜਾ ਪਹਿਲਾਂ ਲੰਗਰ ਛਕੇਗਾ ਕਾਮਨ ਬੰਦਿਆਂ ਦੇ ਨਾਲ ਬੈਠੇ, ਕਿਉਂਕਿ ਉਸ ਪੀਰੀਅਡ ਤੱਕ ਜਿਹੜੇ ਇਹ ਹਾਈ ਕਾਸਟ ਬ੍ਰਾਹਮਣ ਖਾਸ ਤੌਰ ਤੇ ਗੁਰੂ ਸਾਹਿਬ ਦੇ ਨਾਲ ਵਿਚਾਰ ਗੋਸ਼ਟੀ ਲਈ ਤਾਂ ਆ ਜਾਂਦੇ ਸੀ, ਰਿਲੀਜੀਅਸ ਚਰਚਾ ਦੇ ਲਈ, ਮਜ਼ਹਬੀ ਚਰਚਾ ਦੇ ਲਈ, ਲੇਕਿਨ ਲੰਗਰ ਨਹੀਂ ਸੀ ਖਾਂਦੇ ਕਿਉਂਕਿ ਜਿਹੜਾ ਬ੍ਰਾਹਮਣਵਾਦ ਦਾ ਵਰਣ ਆਸ਼ਰਮ ਹੈ ਉਹ ਟੁੱਟਦਾ ਜੇ ਤੁਸੀਂ ਸ਼ੂਦਰ ਦਾ ਬਣਿਆ ਖਾਓ ਜਾਂ ਸ਼ੂਦਰ ਦੇ ਨਾਲ ਬੈਠੋ। ਸੋ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਜਿਹਨੇ ਮੈਨੂੰ ਮਿਲੇਗਾ ਹੀ ਉਹ ਜਿਹੜਾ ਕਿ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੇਗਾ ਫਿਰ ਆਏਗਾ ਮਿਲਣ ਦੇ ਲਈ। ਹੁਣ ਅਕਬਰ ਦੇ ਕੋਲ ਸ਼ਿਕਾਇਤ ਵੀ ਹੁੰਦੀ ਹੈ ਕਿ ਇਹ ਸ਼ਾਸਤਰਾਂ ਦੇ ਨਿਯਮ ਨੂੰ ਤੋੜ ਰਹੇ ਨੇ। ਫਿਰ ਗੋਂਦਾ ਮਰਵਾਹਾ ਜਿਹਦੀ ਜ਼ਮੀਨ ਦੇ ਵਿੱਚ ਇਹ ਗੋਇੰਦਵਾਲ ਬਣਿਆ ਸੀ ਉਹਦੀ ਵੀ ਸ਼ਿਕਾਇਤ ਹੁੰਦੀ ਹੈ। ਸੋ ਅਕਬਰ ਜਦੋਂ ਆਉਂਦਾ ਗੁਰੂ ਦਰਬਾਰ ਦੇ ਵਿੱਚ ਉਹ ਸਿਰਫ ਐਜ਼ ਏ ਐਡਮਾਇਰਰ ਨਹੀਂ ਆਇਆ, ਐਡਮਾਇਰਰ ਤੋਂ ਬਾਅਦ ਚ ਬਣਿਆ ਗੁਰੂ ਸਾਹਿਬ ਨੂੰ ਮਿਲ ਕੇ ਔਰ ਸਾਰਿਆਂ ਨੂੰ ਦੇਖ ਕੇ। ਉਹ ਤਾਂ ਇੱਕ ਪੜਤਾਲੀਆ ਵਾਂਗ ਸੀ। ਔਰ ਇਹ ਸਾਡੀ ਰਵਾਇਤ ਦੱਸਦੀ ਹੈ ਕਿ ਜਦੋਂ ਅਕਬਰ ਔਰ ਦੂਜੇ ਆਪਣੇ ਵਜ਼ੀਰਾਂ ਦੇ ਨਾਲ ਔਰ ਦੂਜਾ ਆਇਆ ਤਾਂ ਉਹਨੂੰ ਕਿਹਾ ਗਿਆ ਕਿ ਜੀ ਵੀ ਪਹਿਲਾਂ ਤੁਹਾਨੂੰ ਜਿਹੜਾ ਹੈ ਉਹ ਲੰਗਰ ਛਕਣਾ ਹੋਏਗਾ ਆਮ ਲੋਕਾਂ ਦੇ ਵਿੱਚ ਬੈਠ ਕੇ, ਓਨਲੀ ਦੈਨ। ਔਰ ਜਿਵੇਂ ਸਾਡੀ ਪਰੰਪਰਾ ਦੱਸਦੀ ਹੈ ਕਿ ਅਕਬਰ ਨੇ ਉਸ ਉਵੇਂ ਹੀ ਕੀਤਾ, ਮਿਲਿਆ, ਬਹੁਤ ਖੁਸ਼ ਹੋਇਆ ਔਰ ਉਸਨੇ ਈਵਨ ਜਗੀਰ ਦੇਣ ਦੀ ਔਰ ਲੰਗਰ ਦੇ ਲਈ ਸਰਕਾਰੀ ਜਿਹਨੂੰ ਗੁਰੂ ਸਾਹਿਬ ਨੇ ਜਿਹੜਾ ਉਹ ਡਿਕਲਾਈਨ ਕੀਤਾ ਕਿ ਬਈ ਇਹ ਆਮ ਲੋਕਾਂ ਦੀ ਕਿਰਤ ਕਮਾਈ ਜਿਹੜੀ ਆ ਹੱਕ ਹਲਾਲ ਦੀ ਕਮਾਈ ਉਹਦੇ ਨਾਲ ਇਹ ਗੁਰੂ ਕੇ ਲੰਗਰ ਚੱਲਦੇ ਨੇ। ਹੁਣ ਇਸ ਰਵਾਇਤ ਨੂੰ ਅਕਸਰ ਸਾਡੇ ਢਾਡੀ ਕਵੀਸ਼ਰ ਕਿ ਭਾਈ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਹੈ ਕੋਈ ਬਾਦਸ਼ਾਹ ਵੀ ਆਏ ਤੇ ਉਸ ਨੂੰ ਕੋਈ ਉਹ ਬਾਦਸ਼ਾਹਾਂ ਵਾਂਗ ਨਹੀਂ ਕੋਈ ਉਟਰੀ, ਉਹ ਆਮ ਲੋਕਾਂ ਦੇ ਵਿੱਚ ਹੀ ਹੁੰਦਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਤੁਹਾਡਾ ਮਾਈਟ ਓਵਰ ਏ ਪੀਰੀਅਡ ਆਫ ਟਾਈਮ ਟਕਰਾਵਾਂ ਦੀ ਦੁਨੀਆ ਵੀ, ਦੂਸਰੀਆਂ ਵੀ, ਇਹ 18ਵੀਂ ਸਦੀ ਫਿਰ 19ਵੀਂ 20ਵੀਂ। ਹੁਣ ਜਦੋਂ ਅਸੀਂ ਗੱਲ ਅੱਜ ਕਿਉਂਕਿ ਕਿੰਗ ਚਾਰਲਸ ਜਿਹੜੇ ਰਾਣੀ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣੇ ਨੇ, 74 ਸਾਲ ਦੀ ਉਮਰ ਹੈ, ਵਿਚਾਰਾ ਬੁੱਢਾ ਡੀਕਦਾ ਰਿਹਾ ਕਦੋਂ ਬਾਦਸ਼ਾਹ ਬਣੇ, ਔਰ ਚਰਚ ਆਫ ਇੰਗਲੈਂਡ ਦਾ ਮੁਖੀ ਵੀ ਹੈ। ਔਰ ਇਹ ਸਾਰੇ ਦੇ ਨਾਲ ਜਿਹੜੀ ਜੁੜੀ ਹੋਈ ਖਬਰ ਸਾਰੇ ਹੀ ਬਰਤਾਨਵੀ ਮੀਡੀਆ 'ਚ ਵੀ ਔਰ ਸਾਡੇ ਮੀਡੀਆ ਨੇ ਵੀ ਪਿਕ ਕੀਤੀ ਹੈ ਕਿ ਇਹ ਜਿਹੜਾ ਬ੍ਰਿਟਨ ਦਾ ਕਿੰਗ ਚਾਰਲਸ III ਉਹ ਲਿਊਟਨ ਦੇ ਵਿੱਚ ਜਿਹੜਾ ਹੁਣ ਉਹਨੂੰ ਮੋਨਾਰਕ ਆਫ ਲਿਊਟਨ ਇਨ ਬੈਡਫੋਰਡਸ਼ਾਇਰ ਇਹ ਉਸ ਦਾ ਟਾਈਟਲ ਵੀ ਹੈ। ਔਰ ਈਸਟਰਨ ਇੰਗਲੈਂਡ ਦੇ ਉਹ ਟੂਰ ਦੇ ਉੱਤੇ ਨਿਕਲਿਆ ਔਰ ਉੱਥੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਗੁਰਦੁਆਰਾ ਈਸਟਰਨ ਇੰਗਲੈਂਡ ਦੇ ਵਿੱਚ ਉਸ ਦੇ ਵਿੱਚ ਉਹਨੇ ਵਿਜ਼ਿਟ ਕੀਤਾ। ਉਹਦਾ ਉਦਘਾਟਨ ਵੀ ਕਿਹਾ ਜਾ ਰਿਹਾ, ਨਵਾਂ ਬਣਿਆ ਹੋਏਗਾ ਇਮਾਰਤ। ਪਰ ਜਿਹੜੀ ਵੱਡੀ ਗੱਲ ਸੀ ਜਿਸ ਨੂੰ ਸਾਰਿਆਂ ਨੇ ਹੀ ਜਿਹੜਾ ਇਸ ਨਿਊਜ਼ ਨੂੰ ਚੁੱਕਿਆ ਕਿ ਆਮ ਡਿਵੋਟੀ ਦੀ ਤਰ੍ਹਾਂ, ਹਾਲਾਂ ਜਦੋਂ ਉਹ ਆਪਣੇ ਘਰੋਂ ਨਿਕਲਿਆ ਟੂਰ ਦੇ ਲਈ ਸਟੇਸ਼ਨ ਤੋਂ ਪਹਿਲਾਂ ਹੀ ਉਸ ਦੇ ਉੱਤੇ ਇੱਕ ਕਿਸੇ ਨੇ ਆਂਡਾ ਵੀ ਸੁੱਟਿਆ, ਉਹਨੂੰ ਫਿਰ ਘੇਰ ਕੇ ਜਿਹੜਾ ਉਹ ਐਗ ਸੁੱਟ, ਉੱਥੇ ਕਾਮਨ ਇਹ ਵੇ ਹੈ ਪ੍ਰੋਟੈਸਟ ਕਰਨ ਦਾ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਵੀ
ਪਿਕਚਰ ਉਹ ਸੰਗਤ ਦੇ ਵਿੱਚ ਬੈਠਾ ਹੈ, ਕੀਰਤਨ ਵੀ ਸੁਣਿਆ, ਹੁਕਮਨਾਮਾ ਵੀ ਸੁਣਿਆ, ਫਿਰ ਲੰਗਰ ਦੇ ਵਿੱਚ ਗਿਆ। ਔਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਸ ਦੀ ਇੱਕ ਖਾਸ ਅਹਿਮੀਅਤ ਇਹ ਹੈ ਕਿ ਇਹਨੇ ਆਪਣੀ ਬੜੀ ਯੂਨੀਕਨੈਸ, ਜਦੋਂ ਕੋਵਿਡ ਚੱਲ ਰਿਹਾ ਸੀ ਤੇ ਇਹਨਾਂ ਨੇ ਆਪਣੇ ਜਿਹੜੇ ਪੌਪ-ਅਪ ਕੋਵਿਡ ਵੈਕਸੀਨ ਕਲੀਨਿਕ, ਇਹ ਪਹਿਲਾ ਸੀ ਆਪਣੀ ਕਿਸਮ ਦਾ, ਔਰ ਰੈਗੂਲਰਲੀ ਇਸ ਥਾਂ ਤੋਂ 7 days a week 365 days an year ਕਿਚਨ ਸੂਪ ਜਿਹੜਾ ਹੈ ਉਸ ਦੇ ਉੱਤੇ, ਉਸ ਦਾ ਨਾਂ ਹੀ ਜਿਹੜਾ ਹੈ ਲਿਊਟਨ ਸਿੱਖ ਸੂਪ ਕਿਚਨ, ਇਹ ਸਰਵ ਕਰਦੇ ਨੇ ਹਜ਼ਾਰਾਂ ਲੋਕਾਂ ਨੂੰ। ਔਰ ਇਸ ਕੋਵਿਡ ਦੇ ਚਲਦਿਆਂ ਵੀ ਉਹਨਾਂ ਨੇ ਜਿੱਥੇ ਇਹ ਪੌਪ-ਅਪ ਕੋਵਿਡ ਵੈਕਸੀਨ ਵਾਲਾ ਸ਼ੁਰੂ ਕੀਤਾ ਔਰ ਇਹ ਪਹਿਲੀ ਆਪਣੀ ਕਿਸਮ ਦਾ ਇਨੀਸ਼ੀਏਟਿਵ ਸੀ। ਔਰ ਇਸ ਸਾਰੇ ਦੇ ਚਲਦਿਆਂ ਇਹ ਕਾਈਂਡ ਆਫ ਐਪਰੀਸ਼ੀਏਸ਼ਨ ਹੈ ਕਿ ਵੀ ਤੁਸੀਂ ਸਾਨੂੰ ਰਾਹ ਦੱਸਿਆ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਜੇ ਇਸ ਦੀ ਅਸੀਂ ਪੋਲੀਟੀਕਲ ਇੰਪਲੀਕੇਸ਼ਨਸ ਦੇਖਣੀਆਂ ਹੋਣ, ਇਹਨੂੰ ਹਾਲਾਂ ਉਹ ਹਰ ਥਾਂ ਜਾਂਦਾ ਹੈ, ਮੰਦਰ 'ਚ ਵੀ ਜਾਏਗਾ, ਮਸਜਿਦ 'ਚ ਵੀ ਜਾਏਗਾ, ਲੇਕਿਨ ਜਿਹੜੀ ਗੱਲ ਬਹੁਤਿਆਂ ਨੂੰ ਟੱਚ ਕੀਤੀ ਕਿਉਂਕਿ ਅਕਬਰ ਦੀ ਟ੍ਰੈਡੀਸ਼ਨ ਦਿਮਾਗਾਂ ਦੇ ਵਿੱਚ ਹੈ। ਹਾਲਾਂ ਬਹੁਤ ਸਾਰੇ ਹੀ ਪ੍ਰਾਈਮ ਮਿਨਿਸਟਰ ਇੰਡੀਆ ਦੇ, ਨਹਿਰੂ ਤੋਂ ਲੈ ਕੇ ਮੋਦੀ ਤੱਕ, ਮੋਦੀ ਤਾਂ 6-6 ਵਾਰੀ ਨੱਕ ਰਗੜਦਾ ਹਰਿਮੰਦਰ ਸਾਹਿਬ ਆ ਕੇ, ਲੇਕਿਨ ਉਹ ਤੁਹਾਨੂੰ ਡਰਾਮੇਬਾਜ਼ੀ ਔਰ ਅੱਧੇ ਉਹਨਾਂ ਦੇ ਕਮਾਂਡੋ ਇੱਧਰ ਉੱਧਰ ਉਹ ਨਜ਼ਰ ਆ ਰਿਹਾ ਹੁੰਦਾ, ਅੱਧਿਆਂ ਦੇ ਰਸਤੇ ਬੰਦ। ਇੱਥੇ ਆਮ ਸੰਗਤ ਵਾਂਗ ਦਰਵਾਜ਼ੇ ਚੋਂ ਅੰਦਰ ਆਉਂਦਾ, ਆਮ ਬੈਠਾ ਵਿਚਾਰਾ, ਚੌਕੜੀ ਮਾਰ ਕੇ ਬਹਿਣਾ ਕਿਹੜਾ ਸੌਖਾ ਹੈ। ਲੇਕਿਨ ਇਹ ਉਹਦੀ ਹਿਊਮਿਲਿਟੀ ਨੇ ਸਿੱਖ ਦਿਲਾਂ ਨੂੰ ਵੀ ਟੱਚ ਕੀਤਾ। ਔਰ ਮੈਂ ਇਹਨੂੰ ਇਵੇਂ ਵੀ ਦੇਖਦਾ ਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਜਿਹੜਾ ਕਿੰਗ ਆਫ ਇੰਗਲੈਂਡ ਹੈ, ਇਹ ਕਿੰਨੀਆਂ ਦੁਨੀਆ ਦੇ ਮੁਲਕ ਨੇ ਜਿਨ੍ਹਾਂ ਦੀ ਬਾਦਸ਼ਾਹਤ ਹੈ ਉਹਦੇ ਕੋਲ, ਕੈਨੇਡਾ, ਆਸਟ੍ਰੇਲੀਆ ਤਾਂ ਸਾਡੇ, ਔਰ ਖਾਸ ਤੌਰ ਤੇ ਜਦੋਂ ਹੁਣ ਕੈਨੇਡਾ ਦੇ ਔਰ ਆਸਟ੍ਰੇਲੀਆ ਹੋਰ ਵੀ ਅਹਿਮੀਅਤ ਵਾਲੇ ਨੇ। ਕੈਨੇਡਾ 'ਚ ਨਾਲ ਭਾਰਤ ਦੇ ਸੰਬੰਧ ਵਿਗੜੇ ਨੇ, ਸਿੱਖ ਖਾਲਿਸਤਾਨ ਰੈਫਰੈਂਡਮ ਹੋਇਆ, ਔਰ ਆਸਟ੍ਰੇਲੀਆ ਜਿੱਥੇ ਹੋਣ ਜਾ ਰਿਹਾ ਹੈ, ਔਰ ਇਹ ਦਬਾਅ ਇੱਥੇ ਵੀ ਬਣਾਇਆ ਗਿਆ ਕੈਨੇਡੀਅਨ ਹਕੂਮਤ ਤੇ, ਉੱਥੇ ਵੀ ਬਣਾਇਆ ਗਿਆ। ਔਰ ਮੈਂ ਜਦੋਂ ਇਹਨਾਂ ਸਾਰੀਆਂ ਇਵੈਂਟਸ ਨੂੰ ਤੁਸੀਂ ਦੇਖਦੇ ਹੋ ਕਿ ਬ੍ਰਿਟਿਸ਼ ਆਰਮੀ ਦੇ ਵਿੱਚ ਔਰ ਪਿਛਲੇ ਪੀਰੀਅਡ 'ਚ ਵੀ ਕੁਈਨ ਦੇ ਜਿਹੜਾ ਪੈਲੇਸ ਹੈ ਉਹਦੇ ਗਾਰਡ ਦੇ ਤੌਰ ਤੇ ਸਿੱਖਾਂ ਦੀ ਹੋਂਦ, ਇਹ ਵੀ ਬੜੀਆਂ ਖਬਰਾਂ ਬਣਦੀਆਂ ਸੀ ਉਹਨਾਂ ਵੱਲੋਂ। ਈਵਨ ਜਿਹੜੇ ਹੁਣ ਕੁਛ ਥਾਵਾਂ ਤੇ ਬੁੱਤ ਘੋੜ ਚੜੇ ਸਿੱਖਾਂ ਦੇ ਜਿਨ੍ਹਾਂ ਨੇ ਫੌਜ ਦੇ ਵਿੱਚ ਸਰਵ ਕੀਤਾ। ਔਰ ਆਲ ਆਫ ਏ ਸਡਨ ਆਸਟ੍ਰੇਲੀਆ 'ਚ ਅਸੀਂ ਦੇਖਿਆ ਕਿ 100 ਸਾਲ ਤੋਂ ਜ਼ਿਆਦਾ ਬਾਅਦ ਉਹਨਾਂ ਦੀ 13th ਬ੍ਰਿਗੇਡ ਸ਼ਾਇਦ, ਜਿਨ੍ਹਾਂ ਨੇ ਗੈਲੀਪੋਲੀ ਦੀ ਵਾਰ ਦੇ ਵਿੱਚ ਸਿੱਖ ਸੋਲਜਰਸ ਦੇ ਨਾਲ ਆਸਟ੍ਰੇਲੀਅਨ ਫੌਜ ਵੀ ਲੜੀ ਸੀ ਔਰ ਉਹਨਾਂ ਦਾ ਖੂਨ ਸਾਂਝਾ ਡੁੱਲਿਆ ਸੀ, ਔਰ ਉਹਨਾਂ ਦੀ ਆਰਮੀ ਰਾਇਲ ਹੈਟ ਦੇ ਵਿੱਚ ਵੀ ਪਗੜੀ ਜਿਹੜੀ ਹੈ ਉਹ ਸ਼ਾਮਲ ਹੈ। ਉਹਨਾਂ ਨੇ ਸਿੱਖ ਪਲਾਟੂਨ ਬਣਾਉਣ ਦਾ ਐਲਾਨ ਕਰਦਿਆਂ ਉਹਨਾਂ ਦੇ ਲੈਫਟੀਨੈਂਟ ਕਰਨਲ ਔਰ ਦੂਜੇ 2 ਗੁਰਦੁਆਰਿਆਂ ਦੇ ਵਿੱਚ ਸਿੱਖਾਂ ਦੀ ਭਰਤੀ ਲਈ ਜਾਂਦੇ ਨੇ। ਔਰ ਦੂਸਰੇ ਪਾਸੇ ਜਿਹੜਾ ਇੰਡੀਅਨ ਸਿਸਟਮ ਦਾ ਇੱਕ ਪੂਰਾ ਨੈਗੇਸ਼ਨ ਲਾਈਨ ਤੁਰੀ ਹੋਈ ਹੈ ਕਿ ਜੀ ਇਹ ਦਹਿਸ਼ਤਗਰਦੀ ਔਰ ਖਾਲਿਸਤਾਨ ਔਰ ਫਲਾਣਾ ਤੇ ਢਿਮਕਾ ਟਾਈਮਿੰਗ। ਹੁਣ ਇਸ ਸਾਰੇ ਚੱਲਦੇ ਆ ਕਿਉਂਕਿ ਆਸਟ੍ਰੇਲੀਆ ਦਾ ਬਾਦਸ਼ਾਹ ਤਾਂ ਕਿੰਗ ਚਾਰਲਸ ਹੈ ਕਿ ਉਹ ਤੁਹਾਨੂੰ ਉਹ ਸਿੱਖਾਂ ਨੂੰ ਦਾ ਆਸਟ੍ਰੇਲੀਅਨ ਵਰਗੇ ਪੇਪਰ ਖੜੇ ਕਰਕੇ ਔਰ ਉਹਨਾਂ ਦੀਆਂ ਹਾਈ ਕਮਿਸ਼ਨ ਕੌਂਸੂਲੇਟ ਬਦਨਾਮ ਕਰਨ ਤੇ ਲੱਗੇ ਹੋਏ ਨੇ। ਔਰ ਇਹ ਨਾ ਸਿਰਫ ਸਾਡੀ 5ਵੇਂ ਵੱਡੇ ਧਰਮ ਵਜੋਂ ਦੁਨੀਆ ਦੇ ਵਿੱਚ ਆਲਰੇਡੀ ਰੈਕਗਨੀਸ਼ਨ ਹੈ। ਮੈਂ ਸਮਝਦਾ ਵੀ ਇਹ ਜਿਹੜੇ ਜੈਸਚਰ ਨੇ ਇਹ ਸਾਡੇ ਸਟੇਟਸ ਨੂੰ ਵਧਾਉਂਦੇ ਨੇ ਔਰ ਕੌਮੀ ਤੌਰ ਦੇ ਉੱਤੇ ਇੰਟਰਨੈਸ਼ਨਲੀ ਸਿੱਖਾਂ ਦੀ ਪਛਾਣ, ਜਿਵੇਂ ਮੈਂ ਅਕਸਰ ਆਪਣੀਆਂ ਬਹੁਤ ਸਾਰੀਆਂ ਸਪੀਚਿਸ 'ਚ ਦੁਹਰਾਇਆ ਕਿ ਖਾਲਸਾ ਸਾਜਨਾ ਦਿਵਸ ਜਿਹੜਾ ਅਪ੍ਰੈਲ ਦੇ ਵਿੱਚ ਗੁਜ਼ਰਿਆ, ਕੋਵਿਡ ਤੋਂ ਬਾਅਦ ਤਾਂ ਪਹਿਲੀ ਐਕਟੀਵਿਟੀ ਇਦੋਂ ਹੀ ਸ਼ੁਰੂ ਹੋਈ ਕਿ 5 ਮੁਲਕਾਂ ਦੇ ਹੈਡ ਆਫ ਸਟੇਟਸ ਨੇ ਸਿੱਖ ਕੌਮ ਨੂੰ ਉਹਦੇ ਜਨਮ ਦਿਨ ਦੀ ਮੁਬਾਰਕ ਦਿੱਤੀ। ਸਾਜਨਾ ਦਿਵਸ ਮਤਲਬ ਜਿਨ੍ਹਾਂ 'ਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK, ਨਿਊਜ਼ੀਲੈਂਡ। ਹੁਣ ਇਸ ਸਾਰੇ ਕੰਟੈਕਸਟ ਦੇ ਵਿੱਚ ਮੈਂ ਸਮਝਦਾ ਕਿ ਵੀ ਨੋ ਮੈਟਰ ਉੱਥੇ ਹਿੰਦੂ ਰਾਸ਼ਟਰ ਵਾਲੇ, ਹਿੰਦੂ ਨੇਸ਼ਨ ਵਾਲੇ ਆਪਣੀ ਕੀ ਖੇਡ ਰਹੇ ਹੋਣ, ਰਿਸ਼ੀ ਸੁਨਕ ਜਿਹੜਾ ਹੈ ਉਹ ਉੱਥੋਂ ਦੇ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੱਕ ਪਹੁੰਚ ਗਿਆ ਹੋਏ, ਲੇਕਿਨ ਇਹਦੇ ਬਾਵਜੂਦ ਜਿਹੜੀ ਸਿੱਖ ਕੌਮ ਦੀ ਅਹਿਮੀਅਤ ਹੈ ਉਸ ਨੂੰ ਬ੍ਰਿਟਿਸ਼ਰਸ ਤੋਂ ਜ਼ਿਆਦਾ ਚੰਗੀ ਤਰ੍ਹਾਂ ਕੋਈ ਨਹੀਂ ਸਮਝਦਾ। ਹਾਲਾਂ ਉਹਨਾਂ ਦਾ ਸਾਡੇ ਨਾਲ ਜੋ ਵਰਤਾਰਾ ਹੈ, ਜੋ ਦਲੀਪ ਸਿੰਘ ਦਾ ਉਹਦੇ ਨਾਲ, ਔਰ ਜਿਵੇਂ ਉਹਨਾਂ ਨੇ ਧੋਖੇ ਨਾਲ ਰਾਜ, ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਉਹਨਾਂ ਸਾਰੇ ਜੋ ਹੈ ਉਹਨਾਂ ਨੂੰ ਭੁੱਲ ਗਏ, ਪਰ ਇਨ ਦਾ ਐਂਡ ਆਫ ਦਾ ਡੇ ਤੁਸੀਂ ਜਦੋਂ ਪ੍ਰੈਜ਼ੈਂਟ ਦੇ ਵਿੱਚ ਰਹਿੰਦੇ ਆ ਦੇਖਦੇ ਹੋ ਕਿ ਭਾਈ ਜਿਹੜੀ ਚੀਜ਼ ਚੋਂ ਤੁਹਾਡੀ ਅਹਿਮੀਅਤ, ਤੁਹਾਡੀ ਇੰਪੋਰਟੈਂਸ, ਤੁਹਾਡੀ ਰੈਕਗਨੀਸ਼ਨ ਨਿਕਲਦੀ ਹੈ, ਬਾਕੀ ਅਕਾਊਂਟ ਤਾਂ ਜੋ ਸੈਟਲ ਕਰਨਾ ਉਹ ਹਮੇਸ਼ਾ ਹਿਸਟਰੀ ਦੇ ਵਿੱਚ ਉਹ ਜਿਵੇਂ ਹੁੰਦਾ ਕਿ ਉਹ ਇੱਕੋ ਜਿਹਾ ਵਾਹਣ ਹੁੰਦਾ, ਵਕਤ ਦੇ ਨਾਲ ਉਹੀ
ਬ੍ਰਿਟਨ ਜਿਨ੍ਹਾਂ ਦੇ ਰਾਜ ਦੇ ਵਿੱਚ ਕਦੇ ਸੂਰਜ ਛੁਪਦਾ ਨਹੀਂ ਸੀ, ਅੱਜ ਜੇ ਈਵਨ ਉਹਨਾਂ ਦੀ ਇਕਨੋਮੀ ਵੀ ਜਿਹੜੀ ਹੈ ਉਹ ਇੱਕ ਪੁਆਇੰਟ ਸਲਿਪ ਕੀਤੀ ਹੈ, ਥੱਲੇ ਨੂੰ ਜਾ ਰਹੀ ਹੈ। ਜੇ ਤੁਸੀਂ ਉੱਥੋਂ ਦੇ ਲੋਕਾਂ ਨਾਲ ਗੱਲ ਕਰੋ, ਕਾਫੀ ਇਕਨੋਮਿਕਲ ਕਰੰਚ ਹੈ ਤੇ ਫਿਰ ਇਹ ਤਾਂ ਜ਼ਰੂਰ ਹੈ, ਲੇਕਿਨ ਇਹਦੇ ਬਾਵਜੂਦ ਅਸੀਂ ਇਸ ਜੈਸਚਰ ਨੂੰ ਐਪਰੀਸ਼ੀਏਟ ਕਰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਤ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਤੇ ਯੂਕਰੇਨ ਵਿੱਚ ਮਿਜ਼ਾਈਲ ਜੰਗ ਜਾਰੀ ਹੈ। ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਇੱਕ ਵਾਰ ਫਿਰ ਨਿਊਕਲੀਅਰ ਖਤਰੇ ਦੀ ਗੱਲ ਕੀਤੀ ਹੈ। ਸੋ ਦੂਸਰੇ ਪਾਸੇ ਟਾਈਮ ਮੈਗਜ਼ੀਨ ਨੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਸਾਲ 2022 ਦਾ ਪਰਸਨ ਆਫ ਦਾ ਈਅਰ ਡਿਕਲੇਅਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਫਰਵਰੀ 2022 ਤੋਂ ਰੂਸ ਔਰ ਯੂਕਰੇਨ ਵਿਚਾਲੇ ਸ਼ੁਰੂ ਹੋਇਆ ਟਕਰਾਅ ਥੰਮਣ ਦਾ ਨਾਂ ਨਹੀਂ ਲੈ ਰਿਹਾ ਜੀ। ਦਸੰਬਰ ਦਾ ਮਹੀਨਾ ਆ ਗਿਆ, ਵਿੰਟਰ ਆਲਰੇਡੀ, ਜਿਹੜੀ ਕਿ ਉੱਥੇ ਬਹੁਤ ਕਿਲਿੰਗ ਵਿੰਟਰ ਹੁੰਦੀ ਹੈ ਕਈ ਮਹੀਨੇ, ਔਰ ਜਿਹੜੀ ਗੈਸ ਸਪਲਾਈ ਔਰ ਰਸ਼ੀਆ ਵੱਲੋਂ ਹੁੰਦੀ ਹੈ, ਔਰ ਬਹੁਤ ਤਕਲੀਫ ਦੇ ਵਿੱਚ ਨੇ ਯੂਕਰੇਨੀਅਨ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 2-3 ਦਿਨ ਤੋਂ ਵੀ ਜਿਹੜੀਆਂ ਮਿਸਲ ਸਟ੍ਰਾਈਕਸ ਰਸ਼ੀਆ ਨੇ ਕੀਤੀਆਂ, ਹਾਲਾਂ ਇਹ ਵੀ ਸੀ ਕਿ ਯੂਕਰੇਨ ਦੀ ਮਿਸਲ ਸਟ੍ਰਾਈਕ ਨੇ ਉਹਨਾਂ ਦੇ ਇੱਕ 에ਅਰਫੀਲਡ ਨੂੰ ਹਿੱਟ ਕੀਤਾ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇਸ ਵੇਲੇ ਯੂਕਰੇਨ ਦਾ ਵੱਡਾ ਹਿੱਸਾ, ਜਿਹਦੇ 'ਚ ਈਵਨ ਕੀਵ ਉਹਨਾਂ ਦੀ ਕੈਪੀਟਲ ਵੀ ਸ਼ਾਮਲ ਹੈ, ਉਹ ਹਨੇਰੇ ਦੇ ਵਿੱਚ ਜੀ ਰਹੇ ਨੇ, ਕਿਉਂਕਿ ਸਾਰੀ ਪਾਵਰ ਸਪਲਾਈ ਇਹਨਾਂ ਨੇ ਮਿਸਾਈਲਾਂ ਮਾਰ ਕੇ ਉਹਨਾਂ ਦਾ ਜਿਹੜਾ ਉਹ ਡਿਸਟਰੋਏ ਕਰ ਦਿੱਤਾ ਸਟਰਕਚਰ। ਔਰ ਇਸ ਸਾਰੇ ਦੇ ਚੱਲਦਿਆਂ ਯੂਕਰੇਨ ਦੀ ਜਿਹੜੀ ਡਿਫਾਇੰਸ ਹੈ, ਜਿਹੜੀ ਸਪਿਰਿਟ ਟੂ ਫਾਈਟ ਬੈਕ ਹੈ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਦੇ ਵਿੱਚ ਪ੍ਰੈਜ਼ੀਡੈਂਟ ਜ਼ੈਲੈਂਸਕੀ, ਹਾਲਾਂ ਜਦੋਂ ਇਹ ਸ਼ੁਰੂ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਕੋਈ ਜ਼ੈਲੈਂਸਕੀ ਆਪਣੇ ਲੋਕਾਂ ਦੇ ਵਿੱਚ ਕੋਈ ਪਪੂਲਰ ਨਹੀਂ ਸੀ। ਇਵਨ ਅਮਰੀਕਾ ਦੇ ਇੱਕ ਸੈਨੇਟਰ ਨੇ ਵੀ ਉਹਨੂੰ ਮੋਸਟ ਕਰਪਟ ਮੈਨ ਕਿਹਾ ਸੀ। ਔਰ ਲੇਕਿਨ ਜਿਸ ਅੰਦਾਜ਼ ਦੇ ਵਿੱਚ ਜਿਉਂ ਹੀ ਫੈਬਰਵਰੀ ਦੇ ਵਿੱਚ ਰਸ਼ੀਅਨ ਸਟ੍ਰਾਈਕ ਹੋਈ ਯੂਕਰੇਨ ਦੇ ਈਸਟਰਨ ਪ੍ਰੋਵਿੰਸਿਸ ਤੇ, ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਨੇ ਉਹਨੂੰ ਕਿਹਾ ਜ਼ੈਲੈਂਸਕੀ ਨੂੰ ਕਿ ਜੀ ਅਸੀਂ
ਤੁਹਾਨੂੰ ਇੱਥੋਂ ਇਵੈਕੂਏਟ ਕਰਦੇ ਹਾਂ ਔਰ ਜਹਾਜ਼ ਦਾ ਪ੍ਰਬੰਧ ਇਹ वो ਉਹਨੇ ਕਿਹਾ ਵੀ ਨਹੀਂ ਮੈਂ ਆਪਣੇ ਹੁਣ ਲੋਕਾਂ ਨੂੰ ਲੀਡ ਕਰਾਂਗਾ ਵੀ ਵਿਲ ਫਾਈਟ ਬੈਕ ਔਰ ਜਿਵੇਂ ਜ਼ੈਲੈਂਸਕੀ ਨੇ ਖੁਦ ਔਰ ਉਹਦੀ ਵਾਈਫ ਵੀ ਜਿਸ ਮਜ਼ਬੂਤੀ ਨਾਲ ਜਦੋਂ US ਕਾਂਗਰਸ 'ਚ ਵੀ ਐਡਰੈਸ ਕਰਨ ਆਈ ਉਹਨੇ ਕਿਹਾ ਬਹੁਤ ਤੁਹਾਡੀ ਮਿਹਰਬਾਨੀ ਹੈ ਤੁਸੀਂ ਸਾਡੀ ਫਾਈਨੈਂਸ਼ੀਅਲ ਏਡ ਸਾਨੂੰ ਦੇ ਰਹੇ ਹੋ ਬਟ ਵੀ ਨੀਡ ਵੈਪਨਸ ਸਾਨੂੰ ਹਥਿਆਰ ਚਾਹੀਦੇ ਨੇ ਇਹੀ ਗੱਲ ਉਹਨੇ ਯੂਰਪੀਅਨ ਯੂਨੀਅਨ ਦੇ ਵਿੱਚ ਕਹੀ ਔਰ ਜਦੋਂ ਲੀਡਰ ਖਲੋਂਦਾ ਹੈ ਬਹੁਤ ਵਾਰ ਇਹ ਠੀਕ ਹੈ ਪਲੇਟੋ ਦੀ ਗੱਲ ਵੀ ਠੀਕ ਹੈ ਕਿ ਵੀ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ ਲੋਕਾਂ ਚੋਂ ਜਿਸ ਕਿਸਮ ਦੇ ਲੋਕ ਹੁੰਦੇ ਨੇ ਉਸ ਕਿਸਮ ਦੇ ਹੀ ਲੀਡਰ ਨਿਕਲਦੇ ਨੇ ਉਹਨਾਂ ਚੋਂ ਪਰ ਇਹ ਵੀ ਇਤਿਹਾਸ ਦੀਆਂ ਕੁਝ ਸੱਚਾਈਆਂ ਨੇ ਕਿ ਜਿੱਥੇ ਜੇ ਲੋਕ ਸਮੇਂ ਦੇ ਹਾਣ ਦੇ ਨਹੀਂ ਵੀ ਸਨ ਤੇ ਲੀਡਰ ਵਿਦ ਇਮੈਜੀਨੇਸ਼ਨ ਵਿਦ ਵਿਜ਼ਨ ਵਿਦ ਸਟੇਟਸਮੈਨਸ਼ਿਪ ਆਇਆ ਤੇ ਉਹਨੇ ਲੋਕਾਂ ਦੀ ਕਿਸਮਤ ਬਦਲ ਦਿੱਤੀ ਔਰ ਉਹਦੀ ਸਭ ਤੋਂ ਵੱਡੀ ਉਦਾਹਰਣ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਬੇਸ਼ੱਕ ਮੇਰੇ ਨਾਲ ਕੁਝ ਸਿੱਖ ਵੀਰ ਨਾਰਾਜ਼ ਵੀ ਹੋ ਜਾਂਦੇ ਨੇ ਕਿ ਤੁਸੀਂ ਜਿਹੜਾ ਬਹੁਤ ਤਾਰੀਫ ਕਰਦੇ ਮੇਰਾ ਇਹ ਹੁੰਦਾ ਹੈ ਕਿ ਵੀ ਅਸੀਂ ਗੁਰੂ ਨੇ ਸਾਨੂੰ ਇਹ ਸਿਖਾਇਆ ਹੋਇਆ ਹੈ ਕਿ ਭਾਈ ਤੁਸੀਂ ਸਬਕ ਸਿੱਖਣਾ ਹੈ ਜਿਹਦੇ 'ਚ ਵੀ ਤੁਹਾਨੂੰ ਗੁਣ ਨਜ਼ਰ ਆਉਂਦੇ ਨੇ ਜੇ ਅਸੀਂ ਉਸ ਵੇਲੇ ਦੀ ਬਰੇ ਸਗੀਰ ਦੀ ਜਿਹੜੀ ਮੁਸਲਿਮ ਕਮਿਊਨਿਟੀ ਦੀ ਗੱਲ ਕਰੀਏ ਤੇ ਇਨ ਜਨਰਲ ਕੋਈ ਨਾ ਤਾਂ ਅਵੇਅਰਨੈਸ ਲੈਵਲ ਸੀ ਨਾ ਕੋਈ ਉਹਨਾਂ ਨੂੰ ਸਮਝ ਸੀ ਉਹਨਾਂ ਨੇ ਵੀ ਉਵੇਂ ਹੀ ਫਸਣਾ ਸੀ ਕਾਂਗਰਸ ਦੇ ਟ੍ਰੈਪ ਦੇ ਵਿੱਚ ਹਿੰਦੂ ਤਵੀਆਂ ਦੇ ਸੌਫਟ ਹਿੰਦੂ ਤਵੀਆਂ ਜਿਵੇਂ ਸਿੱਖ ਕੌਮ ਦੀ ਲੀਡਰਸ਼ਿਪ ਸੀ ਹਾਲਾਂ ਕੋਈ ਮਿਸਟਰ ਜਿਨਾ ਕੋਈ ਬਹੁਤ ਪ੍ਰੈਕਟਿਸਿੰਗ ਮੁਸਲਮਾਨ ਨਹੀਂ ਸੀ ਉਸ ਲੈਵਲ ਦੇ ਉੱਤੇ ਕੋਈ ਨਮਾਜ਼ੀ ਜਾਂ ਉਸ ਦੌਰ ਦਾ ਉਰਦੂ ਵੀ ਬੜੇ ਮੁਸ਼ਕਲ ਦੇ ਨਾਲ ਉਹ ਬੋਲਦੇ ਸੀ ਲੇਕਿਨ ਇੰਟੈਗ੍ਰਿਟੀ ਓਨੈਸਟੀ ਵਿਜ਼ਨ ਦੇ ਨਾਤੇ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਦੇਖ ਲਿਆ ਕਿ ਇਹਨਾਂ ਦਾ ਸੈਕੂਲਰਿਜ਼ਮ ਫੇਕ ਹੈ ਇਹਨਾਂ ਦੇ ਅੰਦਰ ਕੀ ਜੁੜਿਆ ਹੋਇਆ ਔਰ ਉਹ ਖਲੋਤੇ ਉਹਨਾਂ ਨੇ ਆਪਣੀ ਕੌਮ ਨੂੰ ਤਿਆਰ ਕੀਤਾ ਕੌਮ ਤਿਆਰ ਹੋਈ ਇੱਕ ਵੱਡਾ ਹਿੱਸਾ ਔਰ ਉਹਦੀ ਹਕੀਕਤ ਸੀ ਕਿ ਉਹਨਾਂ ਨੇ ਆਪਣਾ ਜੋ ਬਣਦਾ ਸੀ ਉਹਨਾਂ ਦਾ ਜੋ ਉਹਨਾਂ ਨੇ ਆਪਣਾ ਨਿਸ਼ਾਨਾ ਉਹ ਹਾਸਲ ਕੀਤਾ ਪਾਕਿਸਤਾਨ ਦੇ ਰੂਪ ਮੈਂ ਇਹ ਦੇਖਦਾ ਕਿ ਵੀ ਬਹੁਤ ਵਾਰ ਇਸੇ ਤਰ੍ਹਾਂ ਬੇਸ਼ੱਕ ਜਿਹੜੀ ਬ੍ਰਿਟਿਸ਼ ਸਲਤਨਤ ਬੜੀ ਪਾਵਰਫੁਲ ਰਹੀ ਹੈ ਬੜੇ ਬੜੇ ਲੋਕ ਇਹਨਾਂ ਨੇ ਪੈਦਾ ਕੀਤੇ ਪਰ ਮੈਂ ਬਹੁਤ ਵਾਰ ਦੇਖਦਾ ਕਿ ਜੇ ਵਿੰਸਟਨ ਚਰਚਲ ਨਾ ਹੁੰਦਾ ਐਟ ਦਾ ਹੈਲਮ ਆਫ ਅਫੇਅਰਸ ਜਦੋਂ ਦੂਸਰਾ ਸੰਸਾਰ ਜੰਗ ਹੋਇਆ ਉਸ ਤੋਂ ਪਹਿਲਾਂ ਉਸੇ ਹੀ ਬ੍ਰਿਟਨ ਦੇ ਵਿੱਚ ਚੈਂਬਰਲੈਨ ਵਰਗੇ ਵੀ ਸੀ ਜਿਹੜਾ ਚੈਂਬਰਲੈਨ ਹਿਟਲਰ ਦੇ ਨਾਲ ਸਮਝੌਤਾ ਕਰਕੇ ਆ ਗਿਆ ਔਰ ਉਹਦਾ ਨਤੀਜਾ ਕੀ ਹੋਇਆ ਕਿਵੇਂ ਉਹਨਾਂ ਦੇ ਹੌਸਲੇ ਵਧੇ ਲੇਕਿਨ ਜਦੋਂ ਈਵਨ ਲੰਡਨ ਦੇ ਉੱਤੇ ਜਿਹੜਾ ਉਹ ਬੰਬ ਪੈ ਰਹੇ ਸੀ ਔਰ ਇਹ ਸੀ ਕਿ ਕਿਹੜੇ ਵੇਲੇ ਉਹਨਾਂ ਨੇ ਆ ਵੜਨਾ ਉਹਨਾਂ ਦੇ ਕੋਲ 에ਅਰ ਪਾਵਰ ਸੁਪਰੀਓਰਿਟੀ ਸੀ ਤੇ ਜੋ ਚਰਚਲ ਨੇ ਜਿਵੇਂ ਆਪਣੀ ਕੌਮ ਨੂੰ ਖੜਾ ਰੱਖਿਆ ਆ ਜਿਹੜਾ ਸਾਈਨ ਅੱਜ ਸਾਡੇ ਉੱਥੇ ਅਨਪੜ੍ਹ ਕਿਸਮ ਦੇ ਲੀਡਰ ਵੀ ਭਾਵੇਂ ਉਹ ਚੋਰੀ ਦੀਆਂ ਵੋਟਾਂ ਨਾਲ ਹੀ ਜਿਹੜਾ ਪੈਸੇ ਦੇ ਕੇ ਹੁਣ ਤਾਂ ਐਂ ਕਰ ਰਹੇ ਹੁੰਦੇ ਨੇ ਵੀ ਫਾਰ ਇਹ ਉਸ ਪੀਰੀਅਡ ਦਾ ਹੀ ਹੈ ਕਿ ਭਾਈ ਅਸੀਂ ਜਿੱਤਾਂਗੇ ਔਰ ਜਰਮਨ ਸਾਰੇ ਪਾਸੇ ਵੱਧ ਰਿਹਾ ਸੀ ਪਰ ਉਹਨੇ ਇੰਨਾ ਆਪਣੀ ਕੌਮ ਦਾ ਹੌਸਲਾ ਕਾਇਮ ਰੱਖਿਆ ਉਸ ਦੇ ਉੱਤੇ ਹੀ ਸਬ ਕੰਟੀਨੈਂਟ ਦੇ ਉਰਦੂ ਸ਼ਾਇਰ ਨੇ ਇਹ ਕਿਹਾ ਸੀ ਉਹਨੇ ਕਿਹਾ ਸੀ ਕਿ कदम जर्मन का बढ़ता है जीत ब्रिटेन की होती है जीत अंग्रेज की होती है कदम जर्मन का बढ़ता है जीत अंग्रेज की होती है ਜਦੋਂ ਵੱਧ ਵੀ ਰਹੇ ਸੀ ਉਹ ਕਹਿੰਦਾ ਸੀ ਕੋਈ ਨਹੀਂ ਅਸੀਂ ਜਿੱਤ ਰਹੇ ਔਰ ਅਲਟੀਮੇਟਲੀ ਅਸੀਂ ਦੇਖਦੇ ਹਾਂ ਕਿ ਉਸ ਦੀ ਲੀਡਰਸ਼ਿਪ ਨੇ ਕਿਵੇਂ ਉਹਨੇ ਬੜੀ ਸਿਆਣਪ ਦੇ ਨਾਲ ਪ੍ਰੈਜ਼ੀਡੈਂਟ ਰੂਜ਼ਵੈਲਟ ਅਮਰੀਕਾ ਦਾ ਬਹੁਤ ਘੱਟ ਲੋਕ ਜਾਣਦੇ ਨੇ ਕਿ ਪਹਿਲੇ 2.5 ਸਾਲ ਆਲਮੋਸਟ ਅਮਰੀਕਾ ਤਾਂ ਨਿਊਟਰਲ ਸੀ ਉਸ ਸਾਰੀ ਸੈਕੰਡ ਵਰਲਡ ਵਾਰ 'ਚ ਤਾਂ ਜਦੋਂ ਪਰਲ ਹਾਰਬਰ ਦੇ ਉੱਤੇ ਜਾਪਾਨੀਆਂ ਦਾ ਅਟੈਕ ਪਰ ਉਹਦੇ 'ਚ ਚਰਚਲ ਦਾ ਬਹੁਤ ਵੱਡਾ ਰੋਲ ਸੀ ਜਦੋਂ ਉਹਨੇ ਉਹਨਾਂ ਨੂੰ ਕਿ 올ਡ ਰਿਕੁਐਸਟ ਦਾ ਨਿਊ ਹੁਣ ਜ਼ਾਹਰ ਹੈ ਵੀ ਇਹ ਤਾਂ ਸਾਰੇ ਬਗਾਵਤ ਕਰਕੇ ਜਿਹੜੀ ਇਹਨਾਂ ਦੀ ਰੈਵੋਲੂਸ਼ਨਰੀ ਵਾਰ ਹੈ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਸੀ ਉਹਨੇ ਕਿਹਾ ਵੀ ਤੁਹਾਡੇ ਬੁੱਢੇ ਆਪਣੇ ਬੱਚਿਆਂ ਨੂੰ ਐਡਰੈਸ ਕਰ ਰਹੇ ਨੇ ਕਿ ਆਓ ਸਾਡੇ ਨਾਲ ਖਲੋਵੋ ਸੋ ਮੈਂ ਲੀਡਰਸ਼ਿਪ ਦੇ ਹਵਾਲੇ ਨਾਲ ਗੱਲ ਕਰ ਰਹੇ ਸੋ ਜ਼ੈਲੈਂਸਕੀ ਜਾਂ ਉਹਨਾਂ ਦਾ ਕੇਸ ਕੀ ਹੈ ਕੱਲ ਨੂੰ ਕੀ ਅਸੀਂ ਜੇ ਇਸ 'ਚ ਨਾ ਵੀ ਜਾਈਏ ਤਾਂ ਮੈਂ ਤਾਂ ਇੱਕ ਕਿਉਂਕਿ ਅਸੀਂ ਤਾਂ ਆਪਣਿਆਂ ਨੂੰ ਦੇਖਦੇ ਹਾਂ ਕਿ ਜੇ 47 ਦੌਰ 'ਚ ਸਾਡੀ ਲੀਡਰਸ਼ਿਪ ਸਮੇਂ ਦੀ ਹਾਣ ਦੀ ਹੁੰਦੀ ਔਰ ਈਵਨ ਅੱਜ ਦੇ ਕੰਟੈਕਸਟ ਵਿੱਚ ਜੇ ਮੈਂ ਇਮਾਨਦਾਰੀ ਨਾਲ ਕਹਾਂ ਬੇਸ਼ੱਕ ਬਹੁਤ ਸਾਰੀਆਂ ਤਰੰਗਾਂ ਨੇ ਇਸ ਵੇਲੇ ਸਮੁੰਦਰ ਦੇ ਵਿੱਚ ਉਹਦੇ 'ਚ ਖਾਲਿਸਤਾਨ ਰੈਫਰੈਂਡਮ ਹੈ ਬਾਹਰਲੇ ਡਾਇਸਪੋਰਾ ਨੂੰ ਜਿਹਨੇ ਐਨਰਜਾਈਜ਼ ਕੀਤਾ ਹੈ ਪੰਜਾਬ ਦੇ ਵਿੱਚ ਜਿਹੜਾ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਸੰਚਾਰ ਲਹਿਰ ਦੇ ਥੱਲੇ ਨੌਜਵਾਨਾਂ ਦੇ ਵਿੱਚ ਹਰਮਨ ਪਿਆਰਤ ਹੈ ਸਰ ਸਿਮਰਨਜੀਤ ਸਿੰਘ ਮਾਨ MP ਬਣੇ ਨੇ ਦੂਸਰੇ ਪਰ ਮੈਨੂੰ ਬਹੁਤ ਵਾਰੇ ਨਜ਼ਰ ਆਉਂਦਾ ਕਿ ਵੀ ਇਹ ਲਹਿਰਾਂ ਵਾਂਗ ਨੇ ਜੇ ਇਹ ਸਾਰੀਆਂ ਲਹਿਰਾਂ ਇਕੱਠਾ ਕਰਕੇ
ਅਸੀਂ ਤੂਫਾਨ ਨਾ ਬਣਾ ਸਕੇ ਬਿਲਕੁਲ ਔਰ ਇਸ ਸਾਰੇ ਭੰਵਰ ਚੋਂ ਕੱਢ ਕੇ ਉਸ ਪਾਸੇ ਵੱਲ ਨਾ ਲਿਜਾ ਸਕੇ ਤੇ ਫਿਰ ਲਹਿਰਾਂ ਉੱਠਦੀਆਂ ਨੇ, ਵਾਪਸ ਸਮੁੰਦਰ ਵਿੱਚ ਚਲੀਆਂ ਜਾਂਦੀਆਂ ਨੇ, ਨਵੀਆਂ ਲਹਿਰਾਂ ਉੱਠਦੀਆਂ ਨੇ। ਸੋ ਜ਼ੈਲੈਂਸਕੀ ਨੇ ਇਹਨਾਂ 10 ਮਹੀਨਿਆਂ ਦੇ ਵਿੱਚ ਜਿਸ ਲੈਵਲ ਦੇ ਉੱਤੇ ਰੈਜ਼ਿਸਟ ਕੀਤਾ, ਕੌਮ ਨੂੰ ਇਕੱਠੇ ਰੱਖਿਆ, ਔਰ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਇੱਕ ਅੰਦਾਜ਼ੇ ਮੁਤਾਬਕ 80,000 ਤੋਂ 1 ਲੱਖ ਕੈਜੂਅਲਟੀਜ਼ ਨੇ, ਜਿਹਦੇ 'ਚ ਡੈਥ ਜ਼ਖਮੀ ਸਾਰੇ ਨੇ ਯੂਕਰੇਨ ਦੇ, ਔਰ ਰਸ਼ੀਆ ਦੇ ਵੀ ਉਹਨਾਂ ਨੇ 20-25,000 ਸੋਲਜਰ ਮਾਰੇ ਨੇ। ਲੇਕਿਨ ਉਹ ਪਾਵਰ ਜਿਹੜੀ ਇਹ ਸਮਝਦੀ ਸੀ ਕਿ ਅਸੀਂ 2-3 ਹਫ਼ਤੇ ਦੇ ਵਿੱਚ ਸਿੱਧਾ ਕਰ ਲਾਂਗੇ, ਅੱਜ 10 ਮਹੀਨੇ ਬੀਤਣ ਬਾਅਦ ਵੀ ਜਿਹੜੀ ਉਹਨਾਂ ਦੀ ਰੈਜ਼ਿਸਟੈਂਸ ਹੈ ਉਹਦੀ ਬਦੌਲਤ ਉਹ ਨਿਊਕਲੀਅਰ ਦੀਆਂ ਧਮਕੀਆਂ ਤੇ ਨੇ। ਹੁਣ ਪੁਤਿਨ ਨੇ ਜਿਹੜਾ ਇਹ ਕਿਹਾ, ਆਪਣਾ ਉਹਦਾ ਇੱਕ ਸਟੇਟਮੈਂਟ ਆਈ ਹੈ, Vladimir Putin has said threat of nuclear war was rising, but insisted Russia had not gone mad and would not use its nuclear weapons first. ਹੁਣ ਉਹ ਇਹ ਕਹਿ ਰਿਹਾ ਕਿ ਵੀ ਇਹ ਐਨੂਅਲ ਹਿਊਮਨ ਰਾਈਟ ਕਾਉਂਸਲ ਮੀਟਿੰਗ ਨੇ ਕਿਹਾ ਕਿ ਵਾਰ ਇਨ ਯੂਕਰੇਨ ਕੁਡ ਬੀ ਲੈਂਥੀ ਪ੍ਰੋਸੈਸ, ਕਿ ਜੰਗ ਮੁੱਕਣ ਵਾਲੀ ਨਹੀਂ ਹੈ, ਲੰਬੀ ਹੋਏਗੀ। ਔਰ ਲੇਕਿਨ ਅਸੀਂ ਜਿਹੜਾ ਉਹ ਜੇ ਸਾਡੇ ਤੇ ਹਮਲਾ ਹੋਣ, ਉਹਦੇ 'ਚ ਉਹਨੇ ਇਹ ਨਹੀਂ ਕਿਹਾ ਵੀ ਹਮਲਾ ਸਾਡੇ ਤੇ ਨਿਊਕਲੀਅਰ ਹੋਇਆ, ਉਹ ਕਹਿ ਰਿਹਾ ਇਫ he insisted that his country would only use weapons of mass destruction in response to an attack। ਸੋ ਮਤਲਬ ਇਹ ਹੈ ਕਿ ਉਹ ਨਿਊਕਲੀਅਰ ਜਿਹੜੀ ਸਿਰ ਦੇ ਉੱਤੇ ਉਹਨਾਂ ਦੇ ਨਿਊਕਲੀਅਰ ਤਲਵਾਰ ਉਹਨੇ ਲਟਕਾਈ ਹੋਈ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜ਼ੈਲੈਂਸਕੀ ਦੇ ਹੌਸਲੇ ਨੂੰ ਰੈਕਗਨਾਈਜ਼ ਕੀਤਾ ਔਰ ਇਹ ਬੇਸ਼ੱਕ ਸਿੰਬੋਲਿਕ ਹੀ ਹੁੰਦਾ ਹੈ। ਟਾਈਮ ਮੈਗਜ਼ੀਨ ਉਸ ਦਾ ਜਿਹੜਾ ਹਰ ਸਾਲ ਉਹ ਪਰਸਨ ਆਫ ਦਾ ਈਅਰ ਜਿਹੜਾ ਉਹ ਚੁਣਦੇ ਨੇ, ਉਹਦੇ ਲਈ ਨੋਮੀਨੇਸ਼ਨਸ ਹੁੰਦੀਆਂ ਦੂਜੀਆਂ, ਕਿ ਉਹ ਬੰਦਾ ਜਿਹਨੇ 2022 ਦੇ ਵਿੱਚ ਦੁਨੀਆ ਨੂੰ ਪ੍ਰਭਾਵਿਤ ਕੀਤਾ ਔਰ ਉਹਦੇ 'ਚ ਉਹਨਾਂ ਨੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ 2022 ਦਾ ਪਰਸਨ ਆਫ ਦਾ ਈਅਰ ਚੁਣਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਜ਼ੈਲੈਂਸਕੀ ਨੇ ਹੀ ਇੰਸਪਾਇਰਡ ਯੂਕਰੇਨੀਅਨਸ and won global accolades for his courage in resisting Russia's devastating invasion। ਕਿ ਉਹਨੇ ਆਪਣੇ ਲੋਕਾਂ ਨੂੰ ਇਕੱਠੇ ਰੱਖਿਆ, ਹੌਸਲਾ ਦਿਖਾਇਆ। ਔਰ ਜਿਹੜੀ ਇੱਕ ਸਟੇਟਮੈਂਟ ਉਹਨਾਂ ਨੇ ਕਹੀ, ਔਰ ਮੈਂ ਬਿਲਕੁਲ ਇਸ ਦੇ ਨਾਲ ਸਹਿਮਤ ਹਾਂ, ਕਿ ਜ਼ੈਲੈਂਸਕੀ ਸਕਸੈਸ ਐਜ਼ ਏ ਵਾਰ ਟਾਈਮ ਲੀਡਰ ਹੈਜ਼ ਰਿਲਾਈਡ ਔਨ ਦਾ ਫੈਕਟ that courage is contagious. It spread through Ukrainian political leadership in the first days of invasion as everyone realized the president had struck around, Time wrote in acknowledging the 44-year-old, ਸਿਰਫ 44 ਸਾਲਾਂ ਦਾ ਹੈ। ਔਰ ਇਹ ਉਹਦੇ ਅਵਾਰਡ 'ਚ ਜਾਂ ਉਹਨੂੰ ਰੈਕਗਨਾਈਜ਼ ਕਰਨ 'ਚ ਕਹਿ ਰਹੇ ਨੇ ਕਿ ਜਿਹੜਾ ਹੌਸਲਾ ਹੁੰਦਾ ਹੈ ਕੰਟੇਜੀਅਸ ਹੁੰਦਾ ਹੈ। ਜਿਵੇਂ ਅਸੀਂ ਕੋਈ ਬਿਮਾਰੀ ਹੁੰਦੀ ਹੈ ਛੂਤ ਦੀ, ਇੱਕ ਤੋਂ ਦੂਜੇ ਨੂੰ ਲੱਗਦੀ ਹੈ, ਜਦੋਂ ਇੱਕ ਹੌਸਲਾ ਫੜਦਾ ਹੈ, ਲੀਡਰ ਖਲੋ ਜਾਂਦਾ ਹੈ ਹੌਸਲੇ ਦੇ ਨਾਲ, ਤੇ ਫਿਰ ਕੌਮ ਖਲੋ ਜਾਂਦੀ ਹੈ। ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਰੂਪ 'ਚ ਦੇਖਿਆ, ਉਹਨਾਂ ਦੇ ਕੋਲ ਕੀ ਸੀ? ਉਹ ਕਰੇਜ ਸੀ, ਹੌਸਲਾ ਸੀ, ਵੰਗਾਰ ਸੀ, ਹਿੰਮਤ ਸੀ। ਕਿਵੇਂ ਸਾਰੀ ਕੌਮ ਖੜੀ ਕਰ ਦਿੱਤੀ। ਕੱਲਾ ਇਹੀ ਨਹੀਂ ਵੀ ਉਹਨਾਂ ਨੇ ਜੂਝ ਕੇ ਸ਼ਹੀਦੀ ਪਾਈ, ਅਗਲੇ 10 ਸਾਲ ਜਿਹੜੀ ਉਹ ਸਪਿਨ ਉਹਨਾਂ ਨੇ ਦਿੱਤੀ ਕੌਮ ਦੇ ਵਿੱਚ, 84 ਤੋਂ 94-95 ਤੱਕ ਹਜ਼ਾਰਾਂ ਦੀ ਗਿਣਤੀ ਜਿਹੜੇ ਨੇ ਨੌਜਵਾਨ ਇਸ ਰਸਤੇ ਤੇ ਤੁਰੇ। ਇਹ ਕਰੇਜ ਸੀ ਕਿ ਬਈ ਉਹ ਕੌਮਾਂ ਦੇ ਵਿੱਚ ਜਦੋਂ ਇਹ ਕਰੇਜ ਖੜਾ ਹੋ ਜਾਂਦਾ ਹੈ, ਫਿਰ ਜਿਹੜਾ ਉਹ ਕੋਈ ਉਹਨਾਂ ਦੇ ਰਾਹ ਨੂੰ ਰੋਕ ਨਹੀਂ ਸਕਦਾ। ਔਰ ਇਸ ਸਾਰੇ ਦੌਰ 'ਚ ਇੰਡੀਆ ਚੰਗੀ ਤਰ੍ਹਾਂ ਐਕਸਪੋਜ਼ ਹੋ ਰਿਹਾ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਯੂਕਰੇਨ ਦੇ ਫੋਰਨ ਮਿਨਿਸਟਰ ਨੇ ਇੰਡੀਆ ਨੂੰ ਚੰਗੀ ਤਰ੍ਹਾਂ ਧੁਰਿਆ, ਕਿਉਂਕਿ ਜੈ ਸ਼ੰਕਰ ਨੇ ਕਿਹਾ ਸੀ ਜੀ ਅਸੀਂ ਰਸ਼ੀਆ ਤੋਂ ਆਇਲ ਖਰੀਦਾਂਗੇ, ਹਾਲਾਂਕਿ ਜਿੰਨਾ ਯੂਰਪ ਖਰੀਦਦਾ ਹੈ ਉਸ ਨਾਲੋਂ ਬਹੁਤ ਘੱਟ ਹੈ। ਤੇ ਹੁਣ ਇਹਨਾਂ ਦੀ ਆਪਣੀ ਖਬਰ ਹੈ ਕਿ ਯੂਕਰੇਨਸ ਫੋਰਨ ਮਿਨਿਸਟਰ ਕ੍ਰਿਟੀਕਲ ਆਫ ਇੰਡੀਆ ਬਾਇੰਗ ਰਸ਼ੀਅਨ ਆਇਲ, ਔਰ ਉਹਨੇ ਉਹਦੇ ਤੇ ਤਨਜ਼ ਕੀਤੀ ਹੈ ਇੰਡੀਆ ਤੇ। ਉਹਨਾਂ ਨੇ ਕਿਹਾ ਕਿ ਵੀ ਇਹ ਜੈ ਸ਼ੰਕਰ ਨੇ ਕਿਹਾ ਨਾ ਜੀ ਯੂਰਪੀਅਨ ਯੂਨੀਅਨ ਵਾਲੇ ਜਿੰਨਾ ਖਰੀਦਦੇ ਨੇ ਉਹ ਅਸੀਂ ਉਸ ਤੋਂ ਤਾਂ ਘੱਟ ਹੀ ਖਰੀਦਦੇ ਹਾਂ। ਉਹਨਾਂ ਨੇ ਇਹ ਕਿਹਾ ਇਟਸ ਨਾਟ ਐਨਫ ਟੂ ਪੁਆਇੰਟ ਫਿੰਗਰਸ ਐਟ ਯੂਰਪੀਅਨ ਯੂਨੀਅਨ ਐਂਡ ਸੇ ਓ they are doing the same thing, because the core reason for India's opportunity to buy more cheap oil and to solve its economic problem is not the fact that Europeans are buying Russian oil. It is a fact that Ukrainians are suffering from Russian war
ਐਂਡ ਡਾਈਂਗ ਬਿਕੋਜ਼ ਆਫ। ਉਹਨਾਂ ਨੇ ਕਿਹਾ ਵੀ ਇੰਡੀਆ ਨੂੰ ਕਿ ਤੁਸੀਂ ਉਹਨਾਂ ਤੋਂ ਤੇਲ ਲੈ ਕੇ ਉਹਨਾਂ ਨੂੰ ਪੈਸੇ ਦੇ ਰਹੇ ਹੋ, ਉਹ ਸਾਡੇ ਤੇ ਹਮਲਾਵਰ ਨੇ ਔਰ ਤੁਹਾਡੇ ਇਸ ਐਕਸ਼ਨ ਕਰਕੇ ਸਾਡੇ ਯੂਕਰੇਨੀਅਨ ਜਿਹੜੇ ਨੇ ਉਹ ਮਰ ਰਹੇ ਨੇ। ਤੁਸੀਂ ਇਹਦੇ ਲਈ, ਇਹਦਾ ਮਤਲਬ ਇਹ ਹੈ ਵੀ ਤੁਹਾਡਾ ਉਹਨਾਂ ਨਾਲ ਡੀਲ ਕਰਨਾ, ਆਇਲ ਖਰੀਦਣਾ, ਇਹ ਸਾਡੇ ਯੂਕਰੇਨੀਅਨਸ ਦੀ ਮੌਤ ਦਾ ਕਾਰਨ ਵੀ ਹੈ। ਫਿਰ ਜਿਹੜੀ ਇੰਡੀਆ ਨੇ UNSC ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ 'ਚ ਕਿਹਾ ਕਿ ਜੀ ਅਸੀਂ ਜਿਹੜਾ ਰੂਸ ਦਾ ਜਿਹੜਾ ਹਮਲਾ ਹੈ ਉਹਨੂੰ ਕੋਈ ਜਸਟੀਫਾਈ ਤਾਂ ਨਹੀਂ ਕੀਤਾ। ਇੰਡੀਅਨ ਰਿਪਰੈਜ਼ੈਂਟੇਟਿਵ ਨੇ ਕਿਹਾ ਹੀ ਆਲਸੋ ਰਿਜੈਕਟਡ ਇੰਡੀਆ ਸਟੇਟਮੈਂਟ ਐਟ UNSC that if India has not condemned Russia for the war, it is also providing humanitarian assistance to Ukraine. ਉੱਥੇ ਕਹਿ ਰਹੇ ਜੀ ਅਸੀਂ ਜੇ ਕੰਡੈਮ ਨਹੀਂ ਕੀਤਾ ਰਸ਼ੀਆ ਨੂੰ ਤੇ ਅਸੀਂ ਯੂਕਰੇਨ ਨੂੰ ਜਿਹੜੀ ਹੈ ਉਹ ਹਿਊਮੈਨਿਟੇਰੀਅਨ ਏਡ ਦੇ ਰਹੇ। ਉਹਦੇ ਚ ਉਹਨੇ ਕਿਹਾ ਯੂਕਰੇਨੀਅਨ ਮਿਨਿਸਟਰ ਨੇ, ਫੋਰਨ ਮਿਨਿਸਟਰ ਕਾਊਂਟਰ ਪਾਰਟ ਐਸ ਜੈਸ਼ੰਕਰ ਦਾ, it is completely wrong once again, completely wrong to explain the purchase of oil from Russia by argument that Europeans are doing the same। ਕਿ ਵੀ ਤੁਸੀਂ ਇਹ ਕਹੋ ਜਿਵੇਂ ਅਮਰੀਕਨ ਕਹਿੰਦੇ ਨੇ two wrongs don't make a right, ਕਿ ਜੀ ਉਹ ਵੀ ਗਲਤੀ ਕਰ ਰਿਹਾ ਜੇ ਮੈਂ ਕਹਾਂ ਕਿ ਵੀ ਬਿਲਕੁਲ ਇਹ ਦੋ ਵਾਰੀ ਉਹਨੇ ਕਿਹਾ ਵੀ ਇਟਸ absolutely wrong, ਇਸ ਨੂੰ ਕਹਿ ਕੇ completely wrong। I think it is morally inappropriate because you are buying cheap oil not because of Europeans but because of us, of our suffering, of our tragedy, and because of the war that Russia launched against Ukraine। ਉਹਨੇ ਕਿਹਾ ਜੀ ਇਹ ਸਾਡੀ ਸਫਰਿੰਗ ਚੋਂ ਤੁਸੀਂ ਫਾਇਦਾ ਚੁੱਕ ਰਹੇ ਹੋ, ਇਹ ਕੋਈ ਯੂਰਪੀਅਨਸ ਕਰਕੇ ਨਹੀਂ ਹੈ। ਸੋ ਅਸੀਂ ਦੇਖਦੇ ਹਾਂ ਵੀ ਕਿਵੇਂ ਰੰਗ ਕਿਵੇਂ ਬਦਲਦੇ ਨੇ। ਮੈਂ ਕੁਦਰਤੀ ਸਰਚ ਕਰ ਰਿਹਾ ਸੀ ਤਾਂ ਇੱਕ 20 ਜਨਵਰੀ 2013 ਦੀ ਸਟੋਰੀ ਮੇਰੀਆਂ ਨਜ਼ਰਾਂ 'ਚ ਆਈ, ਆਲਮੋਸਟ 9 ਸਾਲ ਪੁਰਾਣੀ, ਔਰ ਉਹਦਾ ਟਾਈਟਲ ਇੰਡੀਆ ਦੀ PTI ਦੀ ਸਟੋਰੀ ਸੀ, ਪ੍ਰੈਸ ਟਰਸਟ ਆਫ ਇੰਡੀਆ ਦੀ, India's move to seal defense pact with Ukraine miffs Russia। ਹੁਣ 2013 ਦੇ ਵਿੱਚ ਇੰਡੀਆ ਯੂਕਰੇਨ ਦੇ ਨਾਲ ਡਿਫੈਂਸ ਪੈਕਟ ਕਰ ਰਿਹਾ ਸੀ, ਔਰ ਇਹਦੀ ਮੈਂ ਖਬਰ ਦਾ ਇੱਕ ਹਿੱਸਾ ਜ਼ਰੂਰ ਪੜ੍ਹਨਾ ਚਾਹੁੰਦਾ ਦੱਸਣ ਦੇ ਲਈ ਕਿ ਕਿਵੇਂ ਦੁਨੀਆ ਦੇ ਵਿੱਚ ਪਾਲੇ ਬਦਲਦੇ ਨੇ, ਕੌਣ ਕਿੱਥੇ ਖਲੋਂਦਾ ਹੈ। ਕਿ ਇਸ ਵੇਲੇ ਰਸ਼ੀਆ, ਇੰਡੀਆਜ਼ ਲੌਂਗ ਟਾਈਮ ਐਂਡ ਲਾਰਜੈਸਟ ਡਿਫੈਂਸ ਪਾਰਟਨਰ, appears to be miffed over India working towards sewing up a defense pact with Ukraine। ਕਿ ਹੁਣ 2013 9 ਸਾਲ ਪਹਿਲਾਂ ਇੰਡੀਆ ਯੂਕਰੇਨ ਦੇ ਨਾਲ ਡਿਫੈਂਸ ਪੈਕਟ ਕਰ ਰਿਹਾ ਸੀ, ਔਰ ਇਹਦੇ ਤੇ ਰਸ਼ੀਆ ਨੇ ਜਿਹੜਾ ਉਹ ਆਬਜੈਕਟ ਕੀਤਾ, ਔਰ ਉਹਨਾਂ ਨੇ ਕਿਹਾ ਕਿ ਵੀ ਮਾਸਕੋ ਜਿਹੜਾ ਅਨਹੈਪੀ ਹੈ ਕਿ ਇੰਡੀਅਨ 에ਅਰ ਫੋਰਸ ਚੀਫ ਜਿਹੜਾ ਫਾਰਲੀ ਹੋਮੀ ਮੇਜਰ ਹੈ, ਉਹਨੇ ਵੀ ਇਹ ਕਿਹਾ ਕਿ ਜੀ ਅਸੀਂ A330 ਮਲਟੀ ਰੋਡ ਟੈਂਕਰ ਟਰਾਂਸਪੋਰਟ ਜਿਹੜੇ ਮਿਡ 에ਅਰ ਰੀਫਿਊਲਿੰਗ ਕਰਦੇ ਨੇ ਫਾਈਟਰ 에ਅਰਕ੍ਰਾਫਟ, ਉਹਨਾਂ ਨੂੰ ਪ੍ਰੈਫਰ ਕਰਦੇ हैं ਇਨਸਟੈਡ ਆਫ ਰਸ਼ੀਅਨ ਇਲਿਊਸ਼ਨ 78 ਟੈਂਕਰਸ। ਔਰ ਇਹ ਜਿਹੜਾ ਹੈ ਯੂਕਰੇਨ ਦੇ ਜਹਾਜ਼ ਖਰੀਦ ਰਹੇ ਸੀ, ਡਿਫੈਂਸ ਪੈਕਟ ਕਰ ਰਹੇ ਸੀ, ਔਰ ਰਸ਼ੀਆ ਨੇ ਕਿਹਾ ਵੀ ਇਹ ਤੁਸੀਂ ਠੀਕ ਨਹੀਂ ਕਰ ਰਹੇ। ਹੁਣ ਅੱਜ ਜੇ ਯੂਕਰੇਨ ਮੁਸੀਬਤ ਦੇ ਵਿੱਚ ਹੈ 9 ਸਾਲ ਬਾਅਦ, ਤੇ ਉਹਨੂੰ ਜਸਟੀਫਾਈ ਕਰ ਰਹੇ ਨੇ, ਦੇਖੋ ਜੀ ਅਸੀਂ ਚੀਪ ਆਇਲ ਖਰੀਦ ਰਹੇ ਹਾਂ ਪਰ ਅਸੀਂ ਹਿਊਮੈਨਿਟੇਰੀਅਨ ਏਡ ਵੀ ਕਰ ਰਹੇ ਹਾਂ। ਪਰ ਅਗੇਨ ਸਾਡਾ ਸੈਲੂਟ ਹੈ ਯੂਕਰੇਨ ਦੇ ਬਹਾਦਰ ਲੋਕਾਂ ਨੂੰ, ਜ਼ੈਲੈਂਸਕੀ ਦੀ ਲੀਡਰਸ਼ਿਪ ਨੂੰ, ਔਰ ਨਾਲ ਦੀ ਨਾਲ ਮੈਂ ਜਸਟਿਸ ਨਹੀਂ ਕਰਾਂਗਾ ਜੇ ਮੈਂ ਇਹ ਕਹਾਂ ਕਿ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਜਿਹਨੇ ਲਗਾਤਾਰਤਾ ਦੇ ਨਾਲ ਹਿਊਮੈਨਿਟੇਰੀਅਨ ਏਡ, ਇਸ ਵੇਲੇ ਵੀ ਕੈਨੇਡਾ ਔਰ ਅਮਰੀਕਾ ਤੋਂ ਲਗਭਗ 10 ਸਿੱਖ ਵਲੰਟੀਅਰ ਜਿਹੜੇ ਨੇ ਉਹ ਪੋਲੈਂਡ ਦੇ ਵਿੱਚ ਬੈਠੇ ਨੇ, ਕਿਉਂਕਿ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਕੈਂਪ ਯੂਨਾਈਟਿਡ ਸਿੱਖਸ ਦਾ ਪੋਲੈਂਡ ਨਾਲ ਲੱਗਦੇ ਯੂਕਰੇਨ ਬਾਰਡਰ ਤੇ ਹੈ, ਔਰ ਉਹਨਾਂ ਦੀ ਉਸ ਮਿਹਨਤ ਹਿੰਮਤ ਦਾ ਸਦਕਾ ਹੈ ਕਿ ਜੇ ਯੂਕਰੇਨੀਅਨ ਪਾਰਲੀਮੈਂਟ ਦੇ 4 ਸੀਨੀਅਰ MP ਵਾਈਟ ਹਾਊਸ ਤੇ ਸਟੇਟ ਡਿਪਾਰਟਮੈਂਟ ਦੇ ਸੱਦੇ ਦੇ ਉੱਤੇ ਵਾਸ਼ਿੰਗਟਨ DC ਆਉਂਦੇ ਨੇ ਤੇ ਉਹ ਸਿੱਖਾਂ ਨੂੰ ਮਿਲਣਾ ਚਾਹੁੰਦੇ ਨੇ ਕਿ ਬਈ ਅਸੀਂ ਜਾਣਨਾ ਚਾਹੁੰਦੇ, ਔਰ ਮੈਂ ਜਿਵੇਂ ਦੱਸਿਆ ਸੀ ਅੱਗੇ ਵੀ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਇੱਕ ਡੈਲੀਗੇਸ਼ਨ ਨੂੰ ਮੈਂ ਲੀਡ ਕੀਤਾ, ਲਗਭਗ ਅੱਧੇ ਘੰਟੇ ਦੀ ਉਹਨਾਂ ਨੂੰ ਬਰੀਫਿੰਗ ਦਿੱਤੀ ਕਿ ਭਾਈ ਸਾਡਾ ਕੀ ਔਰ ਸਾਡੇ ਨਾਲ ਵਾਪਰ ਕੀ ਰਿਹਾ। ਔਰ ਜਿਸ ਕਦਰ ਉਹਨਾਂ ਉਹ 4 ਮੈਂਬਰੀ ਡੈਲੀਗੇਸ਼ਨ 'ਚ 2 ਬੀਬੀਆਂ ਔਰ 2 ਜੈਂਟਲਮੈਨ, ਉਹਨਾਂ ਦੀਆਂ ਅੱਖਾਂ 'ਚ ਅਥਰੂ ਹੀ ਸੀ ਜਦੋਂ ਉਹ ਸਿੱਖਾਂ ਦੀ ਗੱਲ ਕਰਦੇ ਆ, ਉਹਨਾਂ ਨੇ ਤਾਰੀਫ ਕੀਤੀ। ਔਰ ਮੈਂ ਸਮਝਦਾ ਵੀ ਇਹ ਚਲੋ ਅਸੀਂ ਤਾਂ ਗੁਰੂ ਨੇ ਸਾਨੂੰ ਇਹ ਸਿਖਾਇਆ ਹੀ ਹੋਇਆ ਕਿ ਭਾਈ ਅਸੀਂ ਹਰ ਲੋੜਵੰਦ ਦੀ ਮਦਦ ਕਰਨੀ ਹੈ, ਸਰਬੱਤ ਦਾ ਭਲਾ ਮੰਗਦੇ ਆ, ਪਰ ਅਸੀਂ ਵੀ ਉਹਨਾਂ ਨੂੰ ਵੀ ਮੈਂ ਕਿਹਾ ਸੀ ਕਿ ਭਾਈ ਅਸੀਂ ਤੁਹਾਡੇ ਲੋਕਾਂ ਦੀ ਬਹਾਦਰੀ ਦੀ ਦਾਤ ਦਿੰਦੇ ਹਾਂ,
ਔਰ ਮੈਨੂੰ ਖੁਸ਼ੀ ਹੈ ਕਿ ਟਾਈਮ ਮੈਗਜ਼ੀਨ ਨੇ ਜ਼ੈਲੈਂਸਕੀ ਨੂੰ ਔਰ ਇਹ ਕਹਿ ਕੇ ਕਿ ਕਰੇਜ ਇਜ਼ ਕੰਟੇਜੀਅਸ, ਕਿ ਜੇ ਉਹਨੇ ਹੌਸਲਾ ਰੱਖਿਆ ਤੇ ਉਹਨਾਂ ਦੀ ਕੌਮ ਉਹਨੇ ਖੜੀ ਕਰ ਦਿੱਤੀ ਹੈ, ਤੇ ਅਸੀਂ ਵੀ ਇਸ ਉਹਨਾਂ ਦੇ ਬਹਾਦਰੀ ਦੇ ਟ੍ਰੇਟ ਨੂੰ ਐਡਮਾਇਰ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਤ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੀ ਪ੍ਰੈਜ਼ੀਡੈਂਟ ਮਰਮੂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਗਲੇ 25 ਸਾਲਾਂ ਵਿੱਚ ਭਾਰਤ ਵਿਸ਼ਵ ਗੁਰੂ ਬਣ ਜਾਵੇਗਾ। ਔਰ ਦੂਸਰੇ ਪਾਸੇ ਵਰਲਡ ਬੈਂਕ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਤੇਜ਼ੀ ਨਾਲ ਕਲਾਈਮੇਟ ਜਿਹੜਾ ਚੇਂਜ ਹੈ ਉਹ ਹੋ ਰਹੀ ਹੈ ਔਰ 2022 ਵਿੱਚ ਰਿਕਾਰਡ ਤੋੜ ਗਰਮੀ ਹੋਈ ਹੈ। ਸੋ ਇਸ ਸਿਲਸਿਲੇ ਨਾਲ ਭਾਰਤ ਵਿੱਚ ਆਉਂਦੇ ਦਹਾਕਿਆਂ ਵਿੱਚ ਲੱਖਾਂ ਲੋਕ ਹੀਟ ਵੇਵ ਨਾਲ ਮਰਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ ਨੇ ਔਰ ਜਿਨ੍ਹਾਂ ਨੇ ਬਹੁਤ ਸਾਰੇ ਐਪਰੀਸ਼ੀਏਸ਼ਨ ਦੇ ਕਮੈਂਟ ਲਿਖੇ ਨੇ। ਅੱਛਾ। ਬੀਬੀ ਪ੍ਰਭ ਕੌਰ ਯਮਨਾ ਨਗਰ ਹਰਿਆਣਾ ਤੋਂ ਜੁੜੇ ਹੋਏ ਨੇ, ਮੁਹੰਮਦ ਜ਼ਮੀਲ ਸਾਹਿਬ ਨੇ ਔਰ ਦਰਸ਼ੀ ਬਰਾੜ ਜੀ ਜਿਹੜੇ ਫਰੀਦਕੋਟ ਤੋਂ, ਜਿਨ੍ਹਾਂ ਨੇ ਜਿਹੜਾ ਰਾਹ ਵੀ ਦੱਸਿਆ ਕਿ ਕਿਵੇਂ ਉੱਥੇ ਬੈਠੇ ਵੀਰ ਭੈਣਾਂ ਵੀ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਸਕਦੇ ਨੇ। ਸੋ ਯਾਕੂਬ ਸਾਹਿਬ ਤਾਂ ਹੈ ਹੀ ਨੇ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਹੈ ਤਾਂ ਜੇ ਪੰਜਾਬੀ ਤੇ ਮੈਂ ਇਸ ਅਖਾਣ ਤੋਂ ਸ਼ੁਰੂ ਕਰਾਂ ਕਿ ਵੀ ਉਹ ਫਿਰੇ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਅੱਛਾ। ਹੁਣ ਇਹ ਹੈ ਤਾਂ ਕਲਚਰ ਦੀ ਇਹ ਬਿਮਾਰੀ ਹੈ ਕਿ ਵੀ ਜਦੋਂ ਅਸੀਂ ਕੁਝ ਚੀਜ਼ਾਂ ਜਿਹੜੀਆਂ ਮੇਲ ਸ਼ੋਵਨਿਜ਼ਮ ਚੋਂ ਨਿਕਲਦੀਆਂ ਨੇ, ਪਰ ਅਖਾਣ ਜਦੋਂ ਬਣ ਜਾਂਦੇ ਨੇ ਕਿ ਵੀ ਮਕਸਦ ਇਹ ਹੈ ਵੀ ਇੱਕ ਪਾਸਾ ਜਿਹੜਾ ਉਹ ਤਾਂ ਐਕਸਪੈਕਟ ਕਰ ਰਿਹਾ ਕਿ ਉਸ ਨੂੰ ਕੋਈ ਰਿਵਾਰਡ ਮਿਲੇਗਾ, ਉਸ ਨੂੰ ਸੋਨੇ ਦੀ ਨੱਥ ਗਿਫਟ ਮਿਲੇਗੀ, ਤੇ ਜਿਹੜਾ ਦੂਸਰਾ ਹੈ ਜਿਸ ਤੋਂ ਉਹ ਐਕਸਪੈਕਟ ਕਰ ਰਹੀ ਹੈ ਉਸ ਦੇ ਮਨ ਦੇ ਵਿੱਚ ਈਵਲ ਚੱਲ ਰਹੀ ਹੈ ਵੀ ਮੈਂ ਤਾਂ ਇਹਦਾ ਨੱਕ ਵੱਢਣਾ। ਸੋ ਮਤਲਬ ਇਹ ਹੈ ਕਿ ਦੋਨੋਂ ਪਾਸੇ ਉਹ ਖੜੇ ਨੇ। ਹੁਣ ਇੱਕ ਤਾਂ ਇਹ ਨੀਅਤੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਕਿ ਕਿਸ ਦੀ ਨੀਅਤ ਕੀ ਹੈ, ਪਰ ਦੂਸਰੇ ਪਾਸੇ ਜਦੋਂ ਲੋਕਾਂ ਦੇ ਵਿੱਚ ਜ਼ਮੀਨੀ ਹਕੀਕਤ ਕੀ ਚੱਲ ਰਹੀ ਹੁੰਦੀ ਹੈ ਔਰ ਤੁਸੀਂ ਇਹੀ ਨਹੀਂ ਕਿ ਵੀ ਉਹਨਾਂ ਨੂੰ ਸੁਪਨੇ ਕੀ ਦਿਖਾ ਰਹੇ ਹੋ, ਤੁਸੀਂ ਉਹਨਾਂ ਦੇ ਨਾਲ ਕਿੰਨਾ ਵੱਡਾ ਫਰਾਡ ਕਰ ਰਹੇ ਹੁੰਦੇ ਹੋ। ਔਰ ਅੱਜ ਹੀ ਮੈਂ ਇੱਕ ਟਾਕ ਇੱਕ ਇੰਟੈਲੈਕਚੁਅਲ ਦੀ ਸੁਣ ਰਿਹਾ ਸੀ, ਉਹਨੇ ਕਿਹਾ ਜੀ ਸੱਚ ਔਰ ਝੂਠ ਦੇ ਵਿੱਚ ਜਦੋਂ ਆਮ, ਔਰ ਮੈਨੂੰ ਫਿਰ ਗੁਰੂ ਨਾਨਕ ਸਾਹਿਬ ਦੇ ਇਸ ਫਰਮਾਨ ਦੀ ਸਮਝ ਵੀ ਆਈ ਜਦੋਂ ਮੈਂ ਇਸ ਗੱਲ ਨੂੰ ਸੁਣਿਆ। ਉਹਨਾਂ ਨੇ ਕਿਹਾ ਵੀ ਸੱਚ ਮੁੱਢਲੇ ਤੌਰ ਤੇ ਕੌੜਾ ਹੁੰਦਾ ਹੈ ਕਿਉਂਕਿ ਜੋ ਅਸੀਂ ਧਾਰਨਾ ਬਣਾਈ ਹੁੰਦੀ ਹੈ ਪਰਸੈਪਸ਼ਨ ਦੀ, ਜਿਸ ਜ਼ੋਨ 'ਚ ਅਸੀਂ ਬੈਠੇ ਹੁੰਦੇ ਹਾਂ ਉਹ ਉਹਨੂੰ ਤੋੜਦਾ ਹੈ। ਲੇਕਿਨ ਅਲਟੀਮੇਟਲੀ ਉਹ ਮਿੱਠਾ ਹੁੰਦਾ ਹੈ ਕਿਉਂਕਿ ਅਲਟੀਮੇਟਲੀ ਸੱਚ ਨੇ ਸਾਹਮਣੇ ਆਣਾ ਹੁੰਦਾ ਹੈ। ਔਰ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਜਿਹੜਾ ਝੂਠ ਹੈ ਉਹ ਮਿੱਠਾ ਹੁੰਦਾ ਹੈ। ਇਸੇ ਲਈ ਤਾਂ ਇਨੀਸ਼ੀਅਲੀ ਸਾਰਿਆਂ ਨੂੰ ਹੀ ਉਹ ਚੰਗਾ ਲੱਗਦਾ ਕਿਉਂਕਿ ਉਹਦੇ 'ਚ ਇੱਕ ਅਸੀਂ ਲਕੋਰੇ ਹੁੰਦੇ ਹਾਂ ਹਕੀਕਤ ਨੂੰ, ਪਰ ਇਨ ਦਾ ਐਂਡ ਉਹ ਕੌੜਾ ਹੁੰਦਾ। ਔਰ ਜਿਸ ਨੂੰ ਫਿਰ ਗੁਰੂ ਸਾਹਿਬ ਨੂੰ ਮੈਂ ਕਿਹਾ ਕਿ ਉਹਨਾਂ ਦਾ ਫਰਮਾਨ ਦੀ ਸਮਝ ਆਈ ਕਿ ਕੂੜ ਮਿੱਠਾ
ਕੂੜ ਮਾਖਿਓ ਹਨੀ ਹੈ, ਮਿੱਠਾ ਹੈ ਕਿ ਝੂਠ ਜਿਹੜਾ ਉਹ ਬਹੁਤ ਮਿੱਠਾ ਲੱਗਦਾ, ਉਹ ਹਨੀ ਵਾਂਗ ਲੱਗਦਾ। ਕੂੜ ਡੋਬੇ ਪੂਰ, ਫਿਰ ਜਿਹੜੇ ਕੂੜ ਦੀ ਬੇੜੀ ਤੇ ਸਵਾਰ ਹੋ ਜਾਂਦੇ ਨੇ ਉਹਨਾਂ ਦੇ ਪੂਰਾਂ ਦੇ ਪੂਰ ਡੁੱਬਦੇ ਚਲੇ ਜਾਂਦੇ ਨੇ, ਕਿਉਂਕਿ ਕੂੜ ਨੇ ਤਾਂ ਤਾਰਨਾ ਹੀ ਨਹੀਂ ਹੈ ਔਰ ਅਲਟੀਮੇਟ ਹਕੀਕਤ ਨੇ ਹੀ ਪ੍ਰਵੇਲ ਕਰਨਾ ਹੁੰਦਾ। ਹੁਣ ਅਸੀਂ ਕੋਵਿਡ ਦੇ ਚੱਲਦੇ ਆ, ਇਸ ਗੱਲ ਨੂੰ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜਿਆਂ ਨੂੰ UN ਨੇ ਡਿਕਲੇਅਰ ਕੀਤਾ ਕਿ ਦੁਨੀਆ ਦੇ ਵਿੱਚ 1.5 ਕਰੋੜ ਲੋਕ ਕੋਵਿਡ ਦੇ ਜਦੋਂ ਉਸ ਦਾ ਐਪੀਡੈਮਿਕ ਫੈਲਿਆ, ਐਂਡੈਮਿਕ, ਉਸ ਦੇ ਵਿੱਚ ਲੋਕ ਮਰੇ। ਔਰ ਜਿਹੜੀਆਂ ਫਿਗਰ ਸੀ ਉਹ ਡਰਾ ਦੇਣ ਵਾਲੀਆਂ ਸੀ ਕਿ 1.5 ਕਰੋੜ ਚੋਂ 43 ਲੱਖ ਲੋਕ ਭਾਰਤ ਦੇ ਵਿੱਚ ਮਰੇ। ਔਰ ਰਿਪੋਰਟਾਂ ਉਸ ਪੀਰੀਅਡ ਦੀਆਂ ਆਕਸੀਜਨ ਦੀ ਕਮੀ, ਦਿੱਲੀ ਦੇ ਵਿੱਚ ਵੱਡੇ ਵੱਡੇ ਪ੍ਰਾਈਵੇਟ ਹਸਪੀਟਲ। ਹੁਣ ਇਸ ਹਕੀਕਤ ਔਰ ਜਿਨ੍ਹਾਂ ਦੇ 43 ਲੱਖ ਮਰੇ ਉਹਨਾਂ ਨੇ ਫਿਗਰ 4.5 ਲੱਖ ਦਿੱਤੀ ਹੋਈ ਸੀ, 10 ਟਾਈਮਸ ਮੋਰ। ਅਜੇ ਵੀ 43 ਲੱਖ ਵੀ ਉਹਨਾਂ ਨੇ ਇੱਕ ਡਾਟੇ ਦੇ ਮੁਤਾਬਕ ਕੱਢਿਆ ਹੋਏਗਾ। ਲੇਕਿਨ ਭਾਰਤ ਦੀ ਪਾਰਲੀਮੈਂਟ 'ਚ ਖਲੋ ਕੇ ਉਹਨਾਂ ਦਾ ਹੈਲਥ ਮਿਨਿਸਟਰ ਕਹਿੰਦਾ ਹੈ ਆਕਸੀਜਨ ਡੈਫੀਸ਼ੀਐਂਸੀ ਨਾਲ ਕਿੰਨੇ ਲੋਕ ਮਰੇ, ਕਿਉਂਕਿ ਜ਼ਾਹਰ ਹੈ ਵੀ ਇਸ ਵਾਇਰਸ ਦਾ ਟਾਰਗੇਟ ਰੈਸਪੀਰੇਟਰੀ ਸਿਸਟਮ ਸੀ ਔਰ ਮੁੱਢਲੇ ਤੌਰ ਤੇ ਜੇ ਆਕਸੀਜਨ ਮਿਲ ਜਾਏ ਔਰ ਬਾਡੀ ਇਮਿਊਨਿਟੀ ਉਹਨੂੰ ਫਾਈਟ ਬੈਕ ਕਰ ਲੈ ਤਾਂ ਸਰਵਾਈਵਲ ਹੋ ਜਾਂਦੇ ਸੀ। ਉਹ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਵੀ ਇੱਕ ਵੀ ਬੰਦਾ ਆਕਸੀਜਨ ਡੈਫੀਸ਼ੀਐਂਸੀ ਨਾਲ ਨਹੀਂ ਮਰਿਆ। ਸਾਡੇ ਕੋਲ ਤਾਂ ਕੋਈ ਡਾਟਾ ਹੀ ਨਹੀਂ ਹੈ, ਕੋਈ ਡਾਟਾ ਆਇਆ ਹੀ ਨਹੀਂ ਹੈ ਇਸ ਕਿਸਮ ਦਾ। ਔਰ ਤੁਸੀਂ ਦੇਖੋ ਵੀ ਜਿੱਥੇ 43 ਲੱਖ ਲਾਸ਼ਾਂ ਉੱਠੀਆਂ ਹੋਣ, ਜਿੱਥੇ ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜਾ ਹੈ ਉਹ ਥਾਂ ਨਾ ਹੋਏ, ਜਿੱਥੇ ਨਦੀਆਂ ਦਰਿਆਵਾਂ ਦੇ ਵਿੱਚ ਬਾਡੀਜ਼ ਤੈਰ ਰਹੀਆਂ ਹੋਣ, ਜਿੱਥੇ 4 ਚਫੇਰੇ ਮਾਸ ਦੀ ਦੁਰਗੰਧ ਫੈਲੀ ਹੋਏ, ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸਿਆਸਤਦਾਨ ਦੂਜੇ ਤੀਜੇ ਉਹ ਲੋਕਾਂ ਨੂੰ ਇਹ ਕਹਿਣ ਵੀ ਭਾਰਤ ਤਾਂ ਵਿਸ਼ਵ ਗੁਰੂ ਬਣਨ ਵੱਲ ਵੱਧ ਰਿਹਾ। ਭਾਰਤ ਤਾਂ ਜਿਹੜਾ ਦੇਖੋ ਹੁਣ G20 ਦੀ ਸਾਨੂੰ G20 ਪ੍ਰਧਾਨਗੀ ਨੂੰ ਇਵੇਂ ਲੈ ਰਹੇ ਨੇ ਜਿਵੇਂ ਇਹਨਾਂ ਨੂੰ ਪਤਾ ਨਹੀਂ ਕੁੱਲ ਉਹ ਮੰਗਲ ਔਰ ਮੂਨ ਔਰ ਬੁੱਧ ਤੇ ਸਾਰੇ ਗ੍ਰਹਿਾਂ ਦਾ ਰਾਜ ਮਿਲ ਗਿਆ। ਉਹ ਦੁਨੀਆ ਦੇ ਵਿੱਚ 3600 ਇੰਟਰਨੈਸ਼ਨਲ ਫੋਰਮਸ ਨੇ, ਰੋਟੇਸ਼ਨ ਵਾਈਜ਼ ਉਹਨਾਂ ਨੇ ਤੁਹਾਨੂੰ ਦੇ ਦਿੱਤਾ ਹੈ। ਤੁਸੀਂ UN ਸਿਕਿਉਰਿਟੀ ਕਾਉਂਸਲ ਦੀ ਵੀ ਤੁਹਾਨੂੰ ਇਸ ਮਹੀਨੇ ਦੀ ਪ੍ਰੈਜ਼ੀਡੈਂਸੀ ਮਿਲੇ, ਵਾਟ ਏ ਬਿਗ ਡੀਲ। ਲੇਕਿਨ ਉੱਥੇ ਉਹ ਦੱਸ ਰਹੇ ਨੇ ਜੀ ਕਿ ਜਿਹੜੀ G20 ਦੀ ਸਾਨੂੰ ਪ੍ਰੈਜ਼ੀਡੈਂਸੀ ਮਿਲੀ ਹੈ ਇਹ ਦੱਸਦੀ ਹੈ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ। ਭਾਰਤ ਦਾ ਰੁਤਬਾ ਇੰਨਾ ਵੱਡਾ ਔਰ 200 ਇਵੈਂਟਸ ਅਸੀਂ ਆਰਗੇਨਾਈਜ਼ ਹੋਣੇ ਹੀ ਸ਼ੁਰੂ ਕਰ ਲਿਆ ਉਹਨਾਂ ਨੇ ਕੰਮ ਕਿ ਜੀ MPਆਂ ਦੀ ਮੀਟਿੰਗ, ਦੂਜੇ ਯੂਨੀਵਰਸਿਟੀਆਂ ਦੇ ਲਿੰਕ ਇੱਧਰ ਉੱਧਰ। ਫਿਰ ਕੱਲਾ ਇਹੀ ਨਹੀਂ ਹੈ ਕਿ ਵੀ BJP ਜਾਂ RSS ਜਾਂ ਹਿੰਦੂਤਵਾ ਇਹਨੂੰ 2024 ਤੱਕ ਪਹੁੰਚਦੇ ਆ ਆਪਣੇ ਵਿਸ਼ਵ ਗੁਰੂ ਦੇ ਝੂਠ ਨੂੰ ਪ੍ਰਚਾਰੇਗਾ। ਇਹ ਸਟੇਟਮੈਂਟ ਉਹਨਾਂ ਦੀ ਪ੍ਰੈਜ਼ੀਡੈਂਟ द्रौपदी मुर्मू नेवी डे ਦੇ ਉੱਤੇ ਕਹਿ ਰਹੀ ਹੈ ਇੰਡੀਆ ਵਿਲ ਬਿਕਮ ਵਿਸ਼ਵ ਗੁਰੂ ਇਨ 25 ਇਅਰਸ ਕਿ 25 ਸਾਲਾਂ ਚ ਅਸੀਂ ਵੀ ਵਿਸ਼ਵ ਗੁਰੂ ਕੋਈ ਐਥਲੈਟਿਕਸ ਦੀ ਕੋਈ ਸ਼ੀਲਡ ਹੈ, ਕੋਈ ਰੈਸਲਿੰਗ ਦੀ ਚੈਂਪੀਅਨਸ਼ਿਪ ਹੈ, ਕੋਈ ਦੂਜਾ ਹੈ। ਲੇਕਿਨ ਵਿਸ਼ਵ ਗੁਰੂ ਆਪਣੇ ਆਪ ਨੂੰ ਕਹੀ ਜਾਓ ਵੀ ਅਸੀਂ ਵਿਸ਼ਨੂੰ ਦੇ ਅਵਤਾਰ, ਅਸੀਂ ਵਿਸ਼ਨੂੰ ਦੇ ਅਵਤਾਰ, ਅਸੀਂ ਵਿਸ਼ਵ ਗੁਰੂ। ਔਰ ਉਹ ਕਹਿ ਰਹੀ ਹੈ ਕਿ ਵੀ ਇਹ ਸਾਰੇ ਦੇ ਚੱਲਦੇ ਆ। ਮੈਂ ਹੁਣ ਇਹਦੀ ਡੀਟੇਲ ਦਾ ਕੀ ਪੜ੍ਹਾਂ, ਮਜ਼ਾਕ ਤੋਂ ਬਿਨਾਂ ਹੋਰ ਫਿਰ ਕੋਈ ਸੁਝੇਗਾ ਹੀ ਨਹੀਂ। ਪਰ ਉਹਦਾ ਇਹ ਦਾਵਾ ਉਹਨੇ ਕਿਹਾ ਜੀ ਦੇਖੋ ਪੀਪਲ ਆਫ ਇੰਡੀਆ ਹੈਵ ਸੱਚ ਐਨਰਜੀ be it in music, sports, culture, soldiers, everyone is marching ahead to take India forward. I am confident by the time India celebrates the century of its independence, it will become the Vishwav Guru and restore its pride. ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਪ੍ਰਾਈਡ ਹੈ ਕਿੱਥੇ, ਕਿਹੜਾ ਤੁਹਾਡਾ ਪੀਰੀਅਡ ਦੱਸ ਦਿਓ। 5-6 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਹੈ, ਤੁਸੀਂ ਕਿੱਥੇ ਕਿਹੜਾ ਪ੍ਰਾਈਡ ਲਿਆ? ਹਾਂ 1000 ਸਾਲ ਜੁੱਤੀਆਂ ਖਾਣ ਦਾ, 1000 ਵੀ ਅਸੀਂ ਜਿਹੜਾ ਉਹ ਪੋਲਾਈਟ ਹੁੰਦੇ ਆ ਕਹਿਣ ਦੇ, ਅਦਰਵਾਈਜ਼ ਅਲੈਗਜ਼ੈਂਡਰ ਤਾਂ 2500 ਸਾਲ ਪਹਿਲਾਂ ਆਇਆ ਉੱਥੇ। ਉਸ ਤੋਂ ਪਹਿਲਾਂ ਤੁਹਾਡਾ ਕਿਹੜਾ ਪ੍ਰਾਈਡ ਪੀਰੀਅਡ ਹੈ, ਕਿਹੜੀ ਤੁਹਾਡੀ ਗਲੋਰੀ ਹੈ, ਕਿਹੜਾ ਤੁਹਾਡਾ ਭਾਰਤ ਖੰਡ ਹੈ ਜਿਹਨੂੰ ਤੁਸੀਂ ਬਣਾਇਆ ਹੁੰਦਾ ਜੀ ਅਸੀਂ ਅਖੰਡ ਭਾਰਤ। ਪਰ ਝੂਠ ਦਾ ਤੁਸੀਂ ਦੇਖੋ ਵੀ ਹੁਣ ਭਾਰਤ ਨੇ ਸਾਰੇ ਫੀਲਡਸ ਦੇ ਵਿੱਚ ਅੱਗੇ ਜਾ ਰਿਹਾ। ਔਰ ਜਦੋਂ ਅਸੀਂ ਆਪਣੇ 100 ਸਾਲ ਪੂਰੇ ਕਰਨੇ ਨੇ 2047 ਚ, ਔਰ ਇਹ 30 ਸਾਲ ਜਿਹੜੇ ਨੇ ਉਹ 30 ਤੋਂ 25 ਸਾਲ ਬਾਅਦ ਜਿਹੜਾ ਅਸੀਂ ਵਿਸ਼ਵ ਗੁਰੂ ਬਣਾਂਗੇ। ਹੁਣ ਇਸ ਵਿਸ਼ਵ ਗੁਰੂ ਦੇ ਵਿੱਚ ਹੋਣ ਕੀ ਜਾ ਰਿਹਾ, ਇਕੱਲਾ ਇਹੀ ਨਹੀਂ ਕਿ ਵੀ ਉਹ ਇਸ ਲੈਵਲ ਤੇ ਕਹਿ ਰਹੀ ਹੈ। ਹਰਿਆਣਾ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਟੜ ਫਾਰ ਪ੍ਰੋਮੋਟਿੰਗ ਵੈਦਿਕ ਸਾਇੰਸ। ਹੁਣ ਇਹ ਤਾਂ ਸੁਣਦੇ ਆਏ ਸੀ ਕਿ ਜੀ ਦੇਖੋ ਇਹ ਜਿਹੜਾ ਮਹਾਭਾਰਤ ਹੈ ਉਹਦੇ ਚ
ਜਿਹੜੇ ਤੀਰ ਚੱਲਦੇ ਸੀ, ਜਿਹੜੇ ਜਿੱਥੇ ਲੱਗਦੇ ਸੀ ਉਹ ਅੱਗ ਲੱਗ ਜਾਂਦੀ, ਉਹ ਨਿਊਕਲੀਅਰ ਸੀ ਤੇ ਪਹਿਲਾਂ ਹੀ ਨਿਊਕਲੀਅਰ ਡਿਵੈਲਪ ਸੀ। ਰਾਮਚੰਦਰ ਜਿਹੜੇ ਉੱਡ ਖਟੋਲੇ 'ਚ ਲੰਕਾ ਤੋਂ ਅਯੁੱਧਿਆ ਆਏ, ਸਾਡੇ ਜਹਾਜ਼ ਸੀ ਬਣਾਇਆ ਹੋਇਆ। ਔਰ ਮੋਦੀ ਜੀ ਤਾਂ ਇਸ ਤੋਂ ਵੀ ਅੱਗੇ ਚਲੇ ਗਏ। ਸਰਜਨਸ ਦੀ ਕਾਨਫਰੰਸ ਦੇ ਵਿੱਚ ਉਹ ਕਹਿੰਦੇ ਨੇ, ਦੇਖੋ ਸਾਡੇ ਪਲਾਸਟਿਕ ਸਰਜਰੀ ਇਸ ਲੈਵਲ ਤੇ ਸੀ ਕਿ ਦੇਖੋ ਬੰਦੇ ਦੇ ਸਿਰ ਦੀ ਥਾਂ ਹਾਥੀ ਦਾ ਸਿਰ ਫਿੱਟ ਕਰਤਾ। ਕਹਿੰਦਾ ਗਣੇਸ਼ ਦੀ ਸ਼ਕਲ ਦੇਖੋ, ਇਹ ਸਾਡੇ ਪਲਾਸਟਿਕ ਸਰਜਨਾਂ ਨੇ ਬਣਾਈ ਸੀ। ਉਹਨਾਂ ਦਾ ਇੱਕ ਹੋਰ ਜਿਹੜਾ ਹੈਲਥ ਮਿਨਿਸਟਰ ਸੀ ਹਰਸ਼ਵਰਧਨ, ਉਹ ਇੱਥੋਂ ਤੱਕ ਗਿਆ, ਉਹ ਕਹਿੰਦਾ ਕਿ ਵੀ ਇਹ ਟੈਸਟ ਟਿਊਬ ਬੇਬੀਜ਼ ਤਾਂ ਹੁਣ ਆਈਆਂ, ਇਹ ਜਿਹੜੇ ਕੌਰਵ 100 ਭਰਾ ਸੀ ਇਹ ਕੋਈ ਇੱਕ ਕਿਸੇ ਕੁੱਖ ਚੋਂ ਥੋੜੀ ਹੋਏ, ਗਮਲਿਆਂ 'ਚ ਲਾਏ ਹੋਏ ਸੀ। ਅਸੀਂ ਤਾਂ ਇਹ ਜਿਹੜਾ ਸਾਡਾ ਸੀ ਅਸੀਂ ਹੁਣ ਉਹ ਇਹ ਇਹਨਾਂ ਦੀ ਵੈਦਿਕ ਸਾਇੰਸ ਹੈ। ਔਰ ਉਹ ਖੱਟੜ ਕਹਿ ਰਿਹਾ ਕਿ ਬਈ ਉਹਨਾਂ ਨੇ ਕਿਹਾ ਸੀ ਕਿ ਅਸੀਂ ਓਲਡ ਐਜੂਕੇਸ਼ਨਲ ਟੈਕਨੀਕਸ ਸ਼ੁੱਡ ਬੀ ਲਿੰਕਡ ਵਿਦ ਪ੍ਰੈਜ਼ੈਂਟ ਸਿਸਟਮ ਟੂ ਪ੍ਰਮੋਟ ਵੈਦਿਕ ਸਾਇੰਸ। ਔਰ ਹੀ ਮੇਡ ਕਮੈਂਟਸ ਵਾਈਲ ਐਡਰੈਸਿੰਗ ਏ ਗੈਦਰਿੰਗ ਔਨ ਸੈਕੰਡ ਡੇ ਆਫ 2-day ਨੈਸ਼ਨਲ ਵੈਦਿਕ ਸਾਇੰਸ ਸੈਮੀਨਾਰ ਗਵੇਸ਼ਾ ਐਟ ਅਸ਼ੋਕਾ ਸਿੰਗਲ ਵੇਦ ਵਿਗਿਆਨ ਇਵਮ ਫਲਾਣੀ ਥਾਂ ਦੇ ਉੱਤੇ ਆਲਰੇਡੀ ਵੈਦਿਕ ਸਾਇੰਸ ਬਣਾ ਦਿੱਤੀ, ਜਿਹਦੇ 'ਚ ਹਾਲਾਂ ਜਿਹੜੇ ਚਾਰੋਂ ਵੇਦ ਨੇ ਨਾ ਉਹਨਾਂ 'ਚ ਕੋਈ ਰਾਮ ਕ੍ਰਿਸ਼ਨ ਨਾ ਰਮਾਇਣ ਮਹਾਭਾਰਤ ਤਾਂ ਕੁਝ ਵੀ ਹਿੰਦੂ ਲਫ਼ਜ਼ ਵੀ ਉਹਦੇ 'ਚ ਨਹੀਂ ਹੈ। ਉਹ ਜਿਹੜੇ ਅੱਡ ਨੇ, ਔਰ ਉਹ ਕਿਉਂਕਿ 3500 ਸਾਲ ਪੁਰਾਣਾ ਰਿਗਵੇਦ ਹੈ, ਉਹ ਇਵੇਂ ਹੀ ਨੇ ਜਿਵੇਂ ਗ੍ਰੀਕਸ ਦੇ ਦੇਵਤੇ ਸੀਗੇ। ਸੂਰਜ ਦੀ ਪੂਜਾ ਹੈ, ਪਾਣੀ ਦੀ ਪੂਜਾ, ਇਹਦੇ ਗੁਣ ਗਾਇਨ ਨੇ, ਉਹਦੇ ਗੁਣ ਗਾਇਨ ਨੇ। ਪਰ ਇਹ ਜਿਹੜੀ ਉਹਨਾਂ ਦੀ ਮੁਰਮੁਰ ਔਰ ਗਚਕ, ਇਹ ਜਿਹੜੇ ਸਾਰੇ ਹੀ ਉਹਨਾਂ ਨੇ ਇਕੱਠੇ ਕੀਤੇ ਹੋਏ ਨੇ, ਪ੍ਰੈਜ਼ੀਡੈਂਟ ਮੁਰਮੁਰ, ਪ੍ਰਾਈਮ ਮਿਨਿਸਟਰ ਗਚਕ, ਔਰ ਇਹ ਅਮਿਤ ਸ਼ਾਹ ਜਿਹੜਾ ਇਹ ਚੱਪਣ ਕੱਦੂ, ਇਹੀ ਹੁਣ ਇਹਨਾਂ ਨੂੰ ਕਹਾਂਗੇ ਇਹਨਾਂ ਦੇ ਬਿਆਨਾਂ ਦੇ ਉੱਤੇ, ਇਹਨਾਂ ਦਾ ਇਹੀ ਨਾਂ ਰੱਖ ਦੇਣੇ ਨੇ ਮੈਂ ਪਰਮਾਨੈਂਟਲੀ। ਇਹਨਾਂ ਦੇ ਬਿਆਨਾਂ ਦੀ ਰੋਸ਼ਨੀ 'ਚ ਹੁਣ ਵਰਲਡ ਬੈਂਕ ਦੀ ਰਿਪੋਰਟ ਦੇਖੋ ਕਿ ਭਾਰਤ ਦੇ ਵਿੱਚ ਹੋਣ ਕੀ ਜਾ ਰਿਹਾ ਹੈ। ਇੰਡੀਆ ਕੁਡ ਸੂਨ ਐਕਸਪੀਰੀਅੰਸ ਹੀਟ ਵੇਵਸ that break human surveillance limit, human survivability limit. A World Bank report warns that rising heat across the country can jeopardize economic productivity. ਹੁਣ ਜਦੋਂ ਤੁਸੀਂ ਇਸ ਰਿਪੋਰਟ ਨੂੰ ਪੜ੍ਹੋ ਤੇ ਬੜੀ ਖਤਰਨਾਕ, ਮੈਨੂੰ ਤਾਂ ਖੌਫ ਆਇਆ ਆਮ ਲੋਕਾਂ ਦਾ ਹਾਲ ਦੇਖ ਕੇ। ਉਹਨਾਂ ਨੇ ਕਿਹਾ ਕਿ ਵੀ ਇੰਡੀਆ ਦੇ ਵਿੱਚ ਹੀਟ ਵੇਵ ਆਉਣ ਵਾਲੇ ਦਹਾਕਿਆਂ 'ਚ, ਇਹ ਜਿਹੜੇ 25 ਸਾਲਾਂ 'ਚ ਵਿਸ਼ਵ ਗੁਰੂ ਬਣਨਾ, ਉਹਦੇ 'ਚ ਅਜੇ ਤਾਂ 43 ਲੱਖ ਮਰੇ ਨੇ। ਇਹ ਤੁਸੀਂ ਇਹਨਾਂ ਦੀ ਰਿਪੋਰਟ ਦੇਖੋ ਤੇ ਕਿਸ ਲੈਵਲ ਤੇ ਜਾ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਸਮਰ 2022 ਦੀ ਹੋਈ ਹੈ ਭਾਰਤ ਦੇ ਵਿੱਚ, ਪਿਛਲੇ ਸਾਰੇ ਰਿਕਾਰਡ ਹੀਟ ਵੇਵ ਦੇ ਟੁੱਟੇ ਨੇ। 114 ਡਿਗਰੀ ਫਾਰਨਹਾਈਟ ਜਿਹੜਾ 46 ਡਿਗਰੀ ਸੈਂਟੀਗ੍ਰੇਡ ਹੈ, ਇਹ ਜਿਹੜੀ ਹੈ ਗਰਮੀ ਸੀ। ਔਰ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਕਿਹਾ ਕਿ severe heat waves responsible for thousands of deaths across India over the last decade are increasing। ਪਹਿਲਾਂ ਹੀ ਉਹਨਾਂ ਨੇ ਕਿਹਾ ਹਜ਼ਾਰਾਂ ਮਰੇ ਨੇ ਪਿਛਲੀਆਂ ਜਿਹੜੀਆਂ ਕਦੇ ਉਹਨਾਂ ਨੇ ਐਕਨੋਲੇਜ ਨਹੀਂ ਕੀਤੇ, ਬਟ they are increasing with alarming frequency and soon the country could become one of the first places in the world to experience heat waves that break human survivability limit according to a new report। कि भी कितनी हीट ह्यूमन बॉडी टॉलरेट कर सकती है। उस किस्म ਦੀਆਂ हीट waves आ रही ने इंडिया ਜਿਹੜੀ फर्स्ट दुनिया 'ਚ ਹੋਏਗੀ ਜਿਹਦੇ 'ਚੋਂ ਲਿਮਿਟ ਟੁੱਟ ਜਾਏਗੀ। ਮਤਲਬ ਇਹ ਹੈ ਕਿ ਵੀ ਹੁਣ ਅਸੀਂ ਕਹਿੰਦੇ ਜੀ 106 ਹੋ ਗਿਆ ਫੀਵਰ, ਮਰ ਗਿਆ ਬੰਦਾ ਜਾਂ ਹੋ ਗਿਆ, ਕਿਉਂਕਿ ਇੱਕ ਲੈਵਲ ਹੈ ਹਿਊਮਨ ਬੀਇੰਗਸ ਨੂੰ। ਔਰ ਜਦੋਂ ਅਸੀਂ ਦੁਨੀਆ ਤੋਂ ਕੁਝ ਚੀਜ਼ਾਂ ਦਾ ਗਾਇਬ ਹੋ ਜਾਣਾ ਦੇਖਦੇ ਹਾਂ ਕਿ ਵੀ ਫਲਾਣਾ ਹੁੰਦਾ ਸੀ, ਫਲਾਣੀ ਏਜ ਸੀ, ਫਲਾਣੇ ਕਿੱਥੇ ਚਲੇ ਗਏ, ਫਲਾਣੇ ਬਰਡ ਡਿਸਅਪੀਅਰ ਹੋ ਗਏ ਜਾਂ ਫਲਾਣਾ ਐਨੀਮਲ, ਉਦੋਂ ਹੀ ਇਹ ਹੁੰਦਾ ਹੈ ਕਿ ਜਿਹੜੀ ਚੀਜ਼ ਉਹਨਾਂ ਨੂੰ ਸਰਵਾਈਵ ਕਰਦੀ ਹੈ, ਜੇ ਉਹ ਫੈਕਟਰ ਬਦਲ ਜਾਏ ਉਹ ਉਹਨਾਂ ਦਾ, ਤੇ ਉਹ ਐਲੀਮੀਨੇਟ ਹੋ ਜਾਂਦੇ ਨੇ। The World Bank report titled Climate Investment Opportunities in India Cooling Sector said the country is experiencing higher temperature that arrive earlier and stay for longer। फिर उन्होंने अप्रैल 2022 की गल की कि 114 डिग्री तक गया। Predicting that heat wave situation in India could break the human survivability limit, it said the recent heat wave supports that many climate scientists have long cautioned about with reference to rising temperatures across South Asia। और उन्होंने फिर अगस्त 21 की गल की कि रिपोर्ट ਦੇ ਵਿੱਚ ਇਹ ਕਿਹਾ ਸੀ। और फिर उन्होंने कहा कि भी ये ਜਿਹੜੇ ਚੈलेंजेस ਨੇ ਬਾਈ 2035 ਜਿਹਨੂੰ ਕਿ ਇਹਨਾਂ ਨੇ ਵਿਸ਼ਵ ਗੁਰੂ ਬਣਨਾ ਹੈ, ਉਹਨਾਂ ਨੇ ਇਹ ਕਿਹਾ ਦਾ G20 climate risk atlas also warned in 2021
that heat waves across India were likely to last 25 times longer by 2036-65 if carbon emissions remain high। ਆ 3 ਦਿਨ ਪਹਿਲਾਂ ਦਿੱਲੀ ਦੇ ਵਿੱਚ ਉਹਨਾਂ ਨੂੰ ਸ਼ਟ ਕਰਨਾ ਪਿਆ ਦਿੱਲੀ 'ਚ ਕਿ ਸਡਨਲੀ ਜਿਹੜਾ ਕਾਰਬਨ ਲੈਵਲ ਜਿਹੜਾ ਹੈ ਉਹ ਹਾਈ ਸੀ, ਪੋਲਿਊਸ਼ਨ ਨੇ ਲੋਕਾਂ ਦੇ ਸਾਹ ਰੋਕੇ ਹੋਏ ਸੀ। ਔਰ ਇਹਦੇ 'ਚ ਡੈਮੇਜ ਕੀ ਹੋਏਗਾ ਇਹ ਰਿਪੋਰਟ ਕਹਿ ਰਿਹਾ ਹੈ up to 75% of India's workforce or 300 million people depend on heat exposed labor। ਕਿ 380 ਮਿਲੀਅਨ ਲੋਕ ਜਿਹੜੇ ਨੇ ਉਹ ਗਰਮੀ ਦੇ ਵਿੱਚ ਬਾਹਰ ਕੰਮ ਕਰਦੇ ਨੇ, at times working in potentially life-threatening temperatures। By 2030, ਇਹਦਾ ਮਤਲਬ ਹੁਣ ਤੋਂ 8 ਸਾਲ ਬਾਅਦ, India may account for 34 million of projected 18 million global job losses from heat stress। ਉਹਨਾਂ ਨੇ ਕਿਹਾ ਜੀ 34 ਮਿਲੀਅਨ ਜਿਹੜੇ ਨੇ ਉਹ ਲਾਸ ਜੌਬ ਹੋਏਗਾ ਅਗਲੇ 8 ਸਾਲਾਂ 'ਚ, ਕਿਉਂਕਿ ਹੀਟ ਲੈਵਲ ਇੰਨਾ ਉੱਪਰ ਜਾ ਰਿਹਾ ਹੈ ਕਿ ਉਹ ਹੀਟ ਦੇ ਵਿੱਚ ਕੰਮ ਹੀ ਨਹੀਂ ਕਰ ਸਕਣਗੇ। ਔਰ ਇਹ ਸਾਰੇ ਨੂੰ ਫਿਰ ਥੱਲੇ ਜਾ ਕੇ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਕਿਹਾ ਕਿ ਭਾਈ ਜੇ ਇਸ ਨੂੰ ਨਾ ਕਾਬੂ ਕੀਤਾ ਗਿਆ ਔਰ ਫਿਰ ਵੱਡੇ ਪੈਮਾਨੇ ਦੇ ਉੱਤੇ ਮਿਲੀਅਨਸ ਆਫ ਡੈਥਸ। ਹੁਣ ਇਹ ਦੇਖ ਲਓ ਕਿ ਇਹ ਮੁਰਮੁਰਾ ਤੇ ਗੱਚਕ ਤੇ ਚੱਪਣ ਕੱਦੂ ਇਹ ਤੁਹਾਨੂੰ ਵਿਸ਼ਵ ਗੁਰੂ ਦਾ ਝੂਠ ਦਿਖਾ ਰਹੇ ਨੇ, ਤੇ ਹਕੀਕਤ ਇਹ ਸਿਰਫ ਇੱਕ ਕਲਾਈਮੇਟ ਚੇਂਜ ਨਾਲ ਰਿਲੇਟਡ ਪਾਰਟੀ ਹੈ। ਔਰ ਇਸ ਵੇਲੇ ਦਿੱਲੀ ਇਹੀ ਨਹੀਂ ਵੀ ਦੁਨੀਆ ਦੀ ਸਭ ਤੋਂ ਵੱਡੀ ਕ੍ਰਾਈਮ ਕੈਪੀਟਲ ਹੈ, ਰੇਪ ਕੈਪੀਟਲ ਹੈ, ਸਭ ਤੋਂ ਜ਼ਿਆਦਾ ਪੋਲਿਊਸ਼ਨ, ਡਰਟੀ, ਔਰ ਆਮ ਲੋਕ ਜਿਹੜੇ ਨੇ ਉੱਥੇ ਬਹੁਤ, ਔਰ ਕੁਝ ਐਮਬੈਸੀਜ਼ ਜਿਹੜੇ ਨੇ ਉੱਥੋਂ ਮੂਵ ਕਰਨਾ ਚਾਹੁੰਦੇ ਨੇ, ਦੇ ਵਾਂਟ ਟੂ ਗੋ ਅਵੇ, ਕਿਉਂਕਿ ਜਿਨ੍ਹਾਂ ਨੂੰ ਥੋੜੀ ਬਹੁਤ ਰੈਸਪੀਰੇਟਰੀ ਪ੍ਰੋਬਲਮਸ ਨੇ ਉਹਨਾਂ ਲਈ ਦਿੱਲੀ ਬਹੁਤ ਪ੍ਰੋਬਲਮੈਟਿਕ ਹੈ। ਪਰ ਇਹ ਭਾਰਤ ਦੀ ਹਾਲਤ ਹੋਣ ਜਾ ਰਹੀ ਹੈ। ਜੀ ਡਾਕਟਰ ਸਾਹਿਬ ਬਿਲਕੁਲ ਸੱਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਭਾਰਤ ਤੇ ਚੀਨ ਦੇ ਹਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੇ ਪਾਰਲੀਮੈਂਟ ਵਿੱਚ ਕਿਹਾ ਹੈ ਕਿ ਚੀਨ ਨਾਲ ਉਦੋਂ ਤੱਕ ਸਬੰਧ ਸੁਖਾਵੇਂ ਨਹੀਂ ਹੋ ਸਕਦੇ ਜਦ ਤੱਕ ਚੀਨ LAC ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਰਹੇਗਾ। ਸੋ ਇਹ ਭਾਰਤ ਦੀ ਹਾਰੀ ਹੋਈ ਬਿਰਤੀ ਦੀ ਨਿਸ਼ਾਨੀ ਹੈ, ਜਿਸ ਨੂੰ ਬਾਣੀਆ ਜ਼ੁਬਾਨ ਵਿੱਚ ਕਿਹਾ ਜਾਂਦਾ ਹੈ ਕਿ ਇਬਕੀ ਮਾਰ ਤੋਂ ਦੇਖੋ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਤੇ ਜੁੜੇ ਹੋਏ ਨੇ। ਅੱਛਾ। ਆਰੀਅਨ ਕਲੀਅਰ ਜੀ ਨੇ ਇਹ ਲਿਖਿਆ ਕਿ ਵੇਦ, ਪੁਰਾਣ, ਉਪਨਿਸ਼ਦ, ਰਾਮਾਇਣ, ਮਹਾਭਾਰਤ, ਗੀਤਾ ਸਭ ਬੁੱਕਸ 10th ਸੈਂਚੁਰੀ ਤੋਂ ਬਾਅਦ ਬੁੱਧਿਸਟ, ਜੈਨ, ਗ੍ਰੀਕ ਤੇ ਯਹੂਦੀ ਬਾਈਬਲ ਦੀ ਕਾਪੀ ਕਰਕੇ ਲਿਖੀਆਂ ਗਈਆਂ ਸੀ। ਸ਼ੈਵਿਜ਼ਮ 9ਵੀਂ ਸਦੀ 'ਚ ਤੇ ਵੈਸ਼ਨਵਿਜ਼ਮ 12ਵੀਂ ਸਦੀ 'ਚ ਆਇਆ। ਤੁਹਾਡੀ ਜਿਹੜੀ ਹੈ ਆਰੀਅਨ ਕਲੀਅਰ ਜੀ ਸ਼ੁਕਰੀਆ ਲਿਖਣ ਦੇ ਲਈ, ਤੁਸੀਂ ਕਾਫੀ ਠੀਕ ਹੈ। ਪਰ ਜਿਹੜਾ ਵੇਦਾਂ ਦਾ ਖਾਸ ਤੌਰ ਤੇ ਰਿਗਵੇਦ ਨਾਲ ਜੁੜਿਆ ਵਕਤ ਹੈ, ਜਿੰਨੇ ਇੱਕ ਸੋਰਸ ਸਾਡੇ ਕੋਲ ਨੇ, ਉਹ 3-3.5 ਸਾਲ ਹੈ। ਬਾਕੀ ਤੁਸੀਂ ਠੀਕ ਕਿਹਾ ਕਿ ਇਹ ਸਾਰਾ ਵਿਸ਼ਨੂੰ ਅਵਤਾਰ ਔਰ ਰਾਮਚਰਿਤ ਮਾਨਸ ਔਰ ਸ਼ੈਵਿਜ਼ਮ ਔਰ ਇਹ ਸਾਰਾ ਲੇਟਰ ਔਨ ਹੈ। ਔਰ ਈਵਨ ਬਹੁਤ ਸਾਰਾ ਇਹਨਾਂ ਦਾ ਮਿਥਿਹਾਸ ਜਿਹੜੇ ਗ੍ਰੀਕ ਗੋਡਸ ਦੀ ਹੀ ਕਾਪੀ ਕੀਤੀ ਹੋਈ ਹੈ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਜਿੱਥੇ ਝੂਠ ਦਾ ਹੀ ਸਹਾਰਾ ਹੋਏ, ਕਿਉਂਕਿ ਬ੍ਰਾਹਮਣ ਦਾ
ਸਭ ਤੋਂ ਵੱਡਾ ਵੈਪਨ, ਜਿਵੇਂ ਅਸੀਂ ਇੱਕ ਤਾਂ ਭੰਬਲ ਭੂਸਾ ਹੈ, ਕਨਫਿਊਜ਼ਨ ਪੈਦਾ ਕਰੋ, ਔਰ ਜੋ ਤੁਸੀਂ ਕਰ ਰਹੇ ਹੋ, ਜਿਹੜਾ ਤੁਸੀਂ ਨਾਰਾ ਮਾਰਨਾ ਹੈ, ਉਹ ਉਸ ਦੇ ਬਿਲਕੁਲ ਉਲਟ ਮਾਰੋ। ਜਿਵੇਂ ਬੁੱਧ ਧਰਮ ਦਾ ਖਾਤਮਾ ਹਿੰਸਾ ਦੇ ਨਾਲ ਕੀਤਾ, ਸ਼ੰਕਰ ਨੇ ਸ਼ਾਸਤਰ ਸ਼ਸਤਰ, ਔਰ ਉਹਨਾਂ ਦਾ ਜਿਹੜਾ ਨਾਰਾ ਸੀ ਅਹਿੰਸਾ ਪਰਮੋ ਧਰਮਾ, ਉਹਨੂੰ ਲੈ ਲਿਆ। ਹੁਣ ਸਾਰਾ ਵਰਤਾਰਾ ਇੰਡੀਅਨ ਸਟੇਟ ਦਾ ਪਿਛਲੇ 75 ਸਾਲਾਂ ਤੋਂ ਤਾਂ ਬ੍ਰਾਹਮਣਵਾਦ ਦਾ 3500 ਸਾਲ ਤੋਂ 4000 ਸਾਲ ਤੋਂ ਝੂਠ ਤੇ ਖੜਾ ਹੈ। ਲੇਕਿਨ ਉਹਨਾਂ ਦਾ ਤੁਸੀਂ ਦੇਖੋ ਸਤਿਅਮੇਵ ਜਾਏ, ਜਿੱਤ ਸੱਚ, ਜਿਨ੍ਹਾਂ ਨੇ ਸੱਚ ਬੋਲਣਾ ਕਦੇ ਸਿੱਖਿਆ ਹੀ ਨਹੀਂ, ਜਿਨ੍ਹਾਂ ਦਾ ਸਾਰਾ ਵਪਾਰ, ਸਾਰੀ ਉਹਨਾਂ ਦੀ ਹੋਂਦ ਹੀ ਝੂਠ ਦੇ ਉੱਤੇ ਖੜੀ ਹੈ, ਉਹ ਜਿਹੜੇ ਨੇ, ਔਰ ਜਿਨ੍ਹਾਂ ਨੇ ਸਭ ਤੋਂ ਪੁਰਾਣਾ ਜ਼ਾਤ ਪਾਤੀ ਸਿਸਟਮ, ਜਿਹਦੇ 'ਚ ਕਿ ਲੋਕਾਂ ਦੇ ਮੁੱਢਲੇ ਹੱਕ ਖੋ ਕੇ ਵਰਣ ਆਸ਼ਰਮ, ਕਲਰ ਬੇਸਡ ਡਿਵੀਜ਼ਨ ਕੀਤੀ, ਉਹਨਾਂ ਦਾ ਤੁਸੀਂ ਦੇਖੋਗੇ ਬਾਹਰ ਆ ਕੇ ਉਹ ਇੱਕ ਅੱਧਾ ਸ਼ਲੋਕ ਸੁਣਾਉਣਗੇ, ਜੀ ਅਸੀਂ ਤਾਂ ਸਾਰੇ ਸੰਸਾਰ ਨੂੰ ਕੁਟੁੰਬ ਸਮਝਦੇ ਵੀ ਤੁਸੀਂ ਤਾਂ ਆਮ ਲੋਕਾਂ ਨੂੰ ਵੀ, ਇੱਕ ਵੱਡਾ ਤਬਕਾ ਸ਼ੂਦਰ ਔਰਤ, ਔਰ ਉਹ ਹਕੂਕ ਵੀ ਉਹਨਾਂ ਨੂੰ ਨਹੀਂ ਦਿੱਤੇ ਜਿਹੜੇ ਐਨੀਮਲਸ ਦੇ ਕੋਲ ਨੇ। ਔਰ ਜੇ ਤੁਸੀਂ ਮਨੂ ਸਮ੍ਰਿਤੀ, ਜਿਹੜਾ ਰੀਅਲ ਹਿੰਦੂ ਧਰਮ ਦਾ ਜਿਹੜਾ ਲਾਅ ਹੈ, ਉਹ ਤੁਸੀਂ ਦੇਖੋਗੇ ਤਾਂ ਫਿਰ ਇਸ ਤੋਂ ਬਰੂਟਲ ਸਿਸਟਮ ਜਿਹੜਾ ਅੱਜ ਵੀ ਇੰਪਲੀਮੈਂਟ ਹੈ, ਭਾਵੇਂ ਲੈਟਰਸ ਆਫ ਇੰਡੀਅਨ ਕਨਸਟੀਟਿਊਸ਼ਨ ਬਹੁਤ ਸੈਕੂਲਰ ਨੇ, ਲੇਕਿਨ ਜਿਹੜੀ ਸਪਿਰਿਟ ਹੈ ਉਹ ਮਨੂ ਸਮ੍ਰਿਤੀ 'ਚ ਲਾਈ ਕਰਦੀ ਹੈ। ਔਰ ਉਹੀ ਝੂਠ ਤੁਸੀਂ ਉਹਨਾਂ ਦਾ ਜੈ ਸ਼ੰਕਰ, ਜੈ ਸ਼ੰਕਰ, ਜਿਹੜਾ ਕਦੇ ਪਿੰਡ ਦਾ ਸਰਪੰਚ ਨਹੀਂ ਬਣਿਆ, ਇੰਡੀਅਨ ਫੋਰਨ ਸਰਵਿਸ 'ਚ ਇਹਦਾ ਪਿਓ ਵੀ ਡਿਪਲੋਮੈਟ ਸੀ, ਉਹਨੂੰ ਸਿੱਧਾ, ਔਰ ਇਹਨਾਂ ਨੂੰ ਇਹ ਗੰਗਾ ਜਮਨਾ ਵਾਲਿਆਂ ਨੂੰ ਕੋਈ ਨਾ ਕੋਈ ਸਾਊਥ 'ਚੋਂ ਚਾਹੀਦਾ ਹੁੰਦਾ ਤਾਂ ਕਿ ਇਹ ਦੱਸਣ ਲਈ ਵੀ ਕਿ ਸਾਡੀ ਯੂਨਿਟੀ ਹੈ, ਔਰ ਉਹਨਾਂ ਦੀ ਅਕਲ ਨੂੰ ਇਹ ਆਪਣੇ ਏਜੰਡੇ ਦੇ ਲਈ ਇਸਤੇਮਾਲ ਕਰਦੇ ਨੇ। ਔਰ ਜਿਵੇਂ ਅਸੀਂ ਨਰਸਿਮਹਾ ਰਾਓ ਦੇਖਿਆ ਕਿ ਭਾਈ ਉਹਦੇ ਧੋਤੀ ਦੇ ਥੱਲੇ ਖਾਕੀ ਨਿੱਕਰ ਸੀ, ਬਾਬਰੀ ਮਸਜਿਦ ਜਦੋਂ ਢਾਈ ਗਈ ਉਹ ਪ੍ਰਾਈਮ ਮਿਨਿਸਟਰ, ਹਾਲਾਂ ਉਹਦੇ ਬਾਰੇ ਸੀ ਜੀ ਉਹ 10 ਜ਼ਬਾਨਾਂ ਬੋਲਦਾ ਹੈ, ਫਲਾਣਾ ਢਿਮਕਾ। ਇਹੀ ਹਾਲ ਐਸ ਜੈ ਸ਼ੰਕਰ ਦਾ, ਇਹਦਾ ਪਿਓ ਵੀ ਵੱਡਾ ਡਿਪਲੋਮੈਟ ਸੀ, ਇਹਦਾ ਪਿਓ ਵੀ ਜਿਹੜਾ ਬਹੁਤ ਮੈਂਡਰਿਨ, ਜਿਹੜੀ ਚਾਈਨੀਜ਼ ਆਫੀਸ਼ੀਅਲ ਡਾਇਲੈਕਟ ਹੈ ਬੋਲਿਆ ਜਾਣ ਵਾਲਾ, ਉਹ ਬੋਲਦਾ ਸੀ, ਇਹ ਵੀ ਬੋਲਦਾ ਹੈ ਮੈਂਡਰਿਨ। ਔਰ ਜਿਉਂ ਹੀ ਫੋਰਨ ਸਰਵਿਸ 'ਚੋਂ ਆਇਆ, ਸਿੱਧਾ ਇਹਨੂੰ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਫੋਰਨ ਮਿਨਿਸਟਰ ਬਣਾ ਦਿੱਤਾ ਗਿਆ। ਔਰ ਇਹ ਸਾਰੀ ਜਿਹੜੀ ਲਾਈਨ ਡਰਾ ਕੀਤੀ ਹੈ ਜਿਸ ਕਿਸਮ ਦਾ ਲਿਜਾ ਕੇ ਚੀਨ ਦੇ ਅਗੇਂਸਟ ਭੁਗਤਾਨ ਦਾ, ਇਹਦਾ ਆਰਕੀਟੈਕਟ ਅਜੀਤ ਡੋਵਲ ਦੇ ਨਾਲ ਮਿਲ ਕੇ ਇਹੀ ਐਸ ਜੈ ਸ਼ੰਕਰ। ਹੁਣ ਅਸੀਂ ਦੇਖਦੇ ਹਾਂ, ਔਰ ਇਹਨਾਂ ਦਾ ਹੀ ਮੈਂ ਰਿਲਾਈ ਕਰਦਾ ਹਾਂ, ਇਹਨਾਂ 'ਚ ਜੇ ਪ੍ਰਵੀਨ ਸਾਨੀ ਇਹਨਾਂ ਦਾ ਡਿਫੈਂਸ ਐਕਸਪਰਟ ਹੈ, ਉਹਨੇ ਪਿਛਲੇ ਦਿਨਾਂ 'ਚ ਆਪਣੀ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਵੀ ਇਹ ਜਿਹੜਾ ਕਿਹਾ ਜਾ ਰਿਹਾ ਕਿ ਗਲਵਾਨ ਵੈਲੀ ਔਰ ਦੂਸਰੇ ਟਕਰਾਅ 'ਚ ਚੀਨ ਨੇ 1000 ਸਕੁਅਰ ਕਿਲੋਮੀਟਰ ਟੈਰੀਟਰੀ ਲਈ, ਇਹ 1000 ਨਹੀਂ 2000 ਤੋਂ ਜ਼ਿਆਦਾ ਹੈ, ਉਹਨੇ ਇਨਸਾਈਡ ਉਹਨਾਂ ਦੇ ਸੋਰਸਿਸ ਤੋਂ ਕੋਟ ਕੀਤਾ। ਹੁਣ ਜਿਨ੍ਹਾਂ ਦੀ 2000 ਹੀ ਚਲੋ ਮੰਨ ਲਓ, ਹਾਲਾਂ ਮੇਰਾ ਅੰਦਾਜ਼ਾ ਕਿ ਇਸ ਤੋਂ ਵੀ ਮੱਚ ਮੋਰ ਹੈ ਜੇ ਤੁਸੀਂ ਉਸ ਸਾਰੇ ਦੇ ਨਾਲ ਮਿਲਾਓ। ਜਿਵੇਂ ਇਹਨੇ ਉਹ ਚੱਪਣ ਕੱਦੂ ਨੇ, ਅਮਿਤ ਸ਼ਾਹ ਨੇ ਜਦੋਂ ਕਸ਼ਮੀਰ ਦਾ ਆਈਨੀ ਸਟੇਟਸ ਖਤਮ ਕੀਤਾ, ਆਈਨੀ ਗੁੰਡਾਗਰਦੀ ਕਰਕੇ, ਉਹਨੇ ਕਿਹਾ ਸੀ ਅਸੀਂ ਅਕਸਾਈ ਚਿੰਨ੍ਹ ਵੀ ਲਵਾਂਗੇ। ਹੁਣ ਤੁਸੀਂ ਅਕਸਾਈ ਚਿੰਨ੍ਹ ਵੀ ਲੈ ਲਓ, 30,000 ਸਕੁਅਰ ਕਿਲੋਮੀਟਰ ਉਹ ਵੀ ਨਾਲ ਜੋੜ ਲਓ, ਤੇ ਆ ਜਿਹੜਾ ਹੁਣੇ ਹੀ ਤੁਹਾਡੇ ਹੁੰਦਿਆਂ ਖੋਇਆ। ਲੇਕਿਨ ਇਹਨਾਂ ਬਹਾਦਰ ਭਾਰਤ ਮਾਤਾ ਦੇ ਸਪੂਤ ਆਪਣੇ ਆਪ ਨੂੰ ਕਹਿਣ ਵਾਲੇ 56 ਇੰਚ ਦੀ ਛਾਤੀ ਵਾਲਿਆਂ ਨੂੰ ਦੇਖੋ, ਇਹ ਇੰਨਾ ਕਰੇਜ ਵੀ ਨਹੀਂ ਕਰ ਸਕੇ ਕਿ ਇਹ ਕਹਿਣ ਕਿ ਚੀਨ ਐਗਰੈਸਰ ਹੈ, ਚੀਨ ਨੇ ਸਾਡੀ ਜਿਹੜੀ ਹੈ ਉਹ ਜ਼ਮੀਨ ਖੋਈ ਹੈ, ਅਸੀਂ ਵਾਪਸ ਲਵਾਂਗੇ, ਜੋ ਜੇ ਮਤੇ ਅਕਸਾਈ ਚਿੰਨ੍ਹ ਦੇ ਉੱਤੇ ਅਮਿਤ ਸ਼ਾਹ ਨੇ ਕੀਤੇ ਸੀ। ਹੁਣ ਐਸ ਜੈ ਸ਼ੰਕਰ ਆਲਰੇਡੀ ਵਿੰਟਰ ਸੈਸ਼ਨ ਸ਼ੁਰੂ ਹੋ ਗਿਆ ਪਾਰਲੀਮੈਂਟ ਦਾ, ਔਰ ਕੱਲ ਜਦੋਂ ਉਹਨੂੰ ਪਾਰਲੀਮੈਂਟ ਦੇ ਵਿੱਚ ਇਸ ਦੇ ਬਾਰੇ ਪੁੱਛਿਆ ਗਿਆ, ਕਾਂਗਰਸ ਦੇ ਪ੍ਰਮੋਦ ਤਿਵਾੜੀ ਔਰ ਨਾਸਰ ਹੁਸੈਨ ਨੇ ਬਾਰਡਰ ਸਿਚੁਏਸ਼ਨ ਦੇ ਉੱਤੇ ਸਵਾਲ ਪੁੱਛਿਆ, ਤੇ ਉਹਨੇ ਇਹ ਕਿਹਾ ਕਿ ਜੀ diplomatically we have been clear with the Chinese that we will not tolerate any attempt to unilaterally change the LAC। ਜੇ ਤੁਸੀਂ ਟੋਲਰੇਟ ਨਹੀਂ ਕੀਤਾ ਜਾਂ ਨਹੀਂ ਸੀ ਕਰਨਾ ਤੇ ਫਿਰ ਤੁਸੀਂ ਇਹ ਮੰਗ ਕਿਉਂ ਨਹੀਂ ਕਰ, ਤੁਸੀਂ ਕਹਿੰਦੇ ਕਿਉਂ ਨਹੀਂ ਵੀ ਚੀਨ ਨੇ ਅਟੈਕ ਕੀਤਾ, ਤੁਹਾਡਾ 2000 ਸਕੁਅਰ ਕਿਲੋਮੀਟਰ ਲਿਆ, ਹੁਣ ਤੋਂ ਵਾਪਸ ਲਓ, ਤੁਹਾਡੀ ਫੌਜ ਉੱਥੇ ਤੁਸੀਂ ਬਿਠਾਈ ਹੋਈ ਹੈ, ਗਾਂ ਮਾਤਾ ਤੁਹਾਡੇ ਨਾਲ ਹੈ, ਉਹਦੀ ਪੂਜਾ ਕਰੋ ਗਾਂ ਮਾਤਾ ਦੀ ਲਿਜਾ ਕੇ ਬਾਰਡਰ ਦੇ ਉੱਤੇ। ਔਰ ਫਿਰ ਜਿਹੜੇ ਤੁਹਾਡੇ ਮਹਾਭਾਰਤ ਕਾਲ ਦੇ ਬੜਾ ਨਿਊਕਲੀਅਰ ਤੁਹਾਡੇ ਕੋਲ ਹੈ ਉਹ ਇਸਤੇਮਾਲ ਕਰੋ, ਨਾਲ ਮੰਤਰ ਪੜੋ ਮੰਦਰਾਂ ਦੇ ਵਿੱਚ ਜਿੱਥੇ ਜਾ ਕੇ ਜੋ ਤੁਸੀਂ ਡਰਾਮੇਬਾਜ਼ੀ ਕਰਦੇ ਹੋ। ਫਿਰ ਜਿਹੜਾ ਉਹਨਾਂ ਨੇ ਇਹਨੂੰ ਅੱਗੇ ਲਿਜਾਂਦੇ ਹੋ ਕਹਿੰਦਾ, ਸੋ ਲੌਂਗ ਐਜ਼ ਦੇ ਕੰਟੀਨਿਊ ਟੂ ਸੀਕ ਟੂ ਡੂ ਦੈਟ, if they have built up forces
in our minds it constitutes a serious issue, then our relation is not normal and the abnormality of that has been witnessed in the past 2 years. ਹੁਣ ਇੱਕ ਉਸ ਤੋਂ ਵੀ ਵੱਡਾ ਝੂਠ ਜੀ 2020 ਤੋਂ ਪਹਿਲਾਂ ਗਲਵਾਨ ਵੈਲੀ ਕਲੈਸ਼ ਤੋਂ ਪਹਿਲਾਂ ਜੇ ਚੀਨ ਦਾ ਭਾਰਤ ਦੇ ਨਾਲ ਟ੍ਰੇਡ ਸਰਪਲਸ $100 ਬਿਲੀਅਨ ਦਾ ਸੀ ਤਾਂ ਹੁਣ 140 ਬਿਲੀਅਨ ਦਾ ਕਿ ਇਹਨਾਂ 2 ਸਾਲਾਂ 'ਚ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਦੇਖੋ ਅਸੀਂ ਦੱਸ ਹੀ ਰਹੇ ਹਾਂ ਨਾਰਮਲ ਨਹੀਂ ਰਹਿਣਗੇ, ਜ਼ਿਆਦਾ ਤੁਸੀਂ ਉਹਨਾਂ ਤੋਂ ਇੰਪੋਰਟ ਕਰ ਰਹੇ ਹੋ, ਟ੍ਰੇਡ ਇਨਬੈਲੈਂਸ ਹੈ, ਬੋਲਦੇ ਤੁਸੀਂ ਹੈ ਨਹੀਂ ਵੀ ਤੁਹਾਡੀ ਟੈਰੀਟਰੀ ਖੋਈ ਹੈ। ਔਰ ਫਿਰ the military commanders of the 2 countries are talking and should be left to them। ਕਿੰਨੀ ਟਾਕ ਹੋਰ ਕਰਨੀ ਹੈ ਜੀ 15 ਕੇ 16 ਤੁਸੀਂ ਮੀਟਿੰਗਸ ਕਰ ਲਈਆਂ, ਤੁਹਾਡੇ ਇਸ ਜਨਰਲ ਨੇ ਉਹਦੇ ਤੇ ਚੀਨ ਵਾਲੇ ਪਾਸੇ ਇੱਧਰ ਜਾ ਕੇ ਕੱਖ ਨਹੀਂ ਤੁਹਾਡੇ ਪੱਲੇ ਪਿਆ ਔਰ ਉਹਨੇ ਕਿਹਾ ਜੀ ਉਹਨਾਂ ਤੋਂ ਹੀ ਛੱਡ ਦਿਓ। ਹਾਊਸ ਸ਼ੁੱਡ ਬੀ ਅੰਡਰਸਟੈਂਡਿੰਗ ਆਫ ਦ ਨੈਸ਼ਨਲ ਸੈਂਸਿਟਿਵਿਟੀ ਆਫ ਸੱਚ ਏ ਡੈਲੀਕੇਟ ਮੈਟਰ ਕਿ ਮੇਰੇ ਹੱਥ ਜੁੜੇ ਨੇ, ਹੁਣ ਮੈਨੂੰ ਇਹਦੇ ਤੇ ਹੋਰ ਨਾ ਅੱਗੋਂ ਪੁੱਛੋ, ਇਹ ਬਹੁਤ ਨੈਸ਼ਨਲ ਸੈਂਸਿਟਿਵਿਟੀ ਹੈ। ਹੁਣ ਇਹ ਨਾਲ ਦੀ ਨਾਲ ਕਿ ਜੇ ਨਾ ਕਰੇਗਾ LAC ਸਾਡੇ ਨਹੀਂ ਤੇ ਮੈਂ ਉਹ ਕਹਾਣੀ ਜਿਹੜੀ ਅਕਸਰ ਕਹੀ ਜਾਂਦੀ ਹੈ ਕਿ ਭਾਈ ਜਦੋਂ ਜੇ ਤੁਸੀਂ ਇੱਕ ਬਾਣੀਏ ਨੂੰ ਢਾ ਲਿਆ ਔਰ ਉਹਦੇ 4 ਮਾਰਦੇ ਹੋ, ਤੁਹਾਡੇ ਤੋਂ ਛਡਾ ਕੇ ਦੂਰ ਜਾ ਕੇ ਖਲੋ ਕੇ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੋ, ਤੁਸੀਂ ਫਿਰ ਉਹਨੂੰ ਜਾ ਕੇ ਫੜਿਆ, 4 ਪਹਿਲਾਂ 8 ਮਾਰੇ, ਉਹ ਫਿਰ ਛੁਡਾ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੋ। ਹੁਣ ਇਹ ਇਹਨਾਂ ਦੀ ਇਬ ਕੀ ਬਾਰ ਤਾਂ ਪਤਾ ਨਹੀਂ ਕਦੋਂ ਆਣੀ ਹੈ, ਪਰ ਚੀਨ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਕਟਾਪਾ ਚਾੜਿਆ ਹੋਇਆ ਔਰ ਅਜੇ ਵੀ ਭਾਵੇਂ ਇਹਨਾਂ ਦੇ ਪਾਸੇ ਦੁਖਦੇ ਨੇ ਪਰ ਦੂਰ ਖਲੋ ਕੇ ਕਹਿੰਦੇ ਨੇ ਜੀ ਅਸੀਂ ਨਾਰਮਲ ਨਹੀਂ ਹੋਣਗੇ ਸੰਬੰਧ ਸਾਡੇ ਜਦੋਂ ਤੱਕ LAC ਤੇ ਉੱਤੇ ਚੀਨ ਆਪਣੀ ਜਿਹੜਾ ਪ੍ਰੈਸ਼ਰ ਬਣਾਈ ਰੱਖੇਗਾ। ਲੱਖ ਲਾਨਤ ਹੈ ਤੁਹਾਡੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਇੱਕ ਓੰਕਾਰ ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਜੂਨ 84 ਵਿੱਚ ਅਕਾਲ ਤਖਤ ਸਾਹਿਬ ਢਾਉਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਸਿੱਖਾਂ ਵਿੱਚ ਅਜ਼ਮਤ ਖਤਮ ਕਰਨ ਲਈ ਜੋ ਗੇਮ ਪਲਾਨ ਬਣਾਈ ਗਈ ਉਸ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ। ਸੋ ਅਕਾਲ ਤਖਤ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਤੇ ਜਥੇਦਾਰਾਂ ਨੂੰ ਲੈ ਕੇ ਜੋ ਧੂ ਘੜੀਸ ਅਤੇ ਅਕਾਲ ਤਖਤ ਸਾਹਿਬ ਵੱਲੋਂ ਇਸ ਸੰਬੰਧੀ ਕੀਤੀ ਗਈ ਸੁਣਵਾਈ ਦੀ ਕਾਰਵਾਈ ਇਸ ਪਾਸੇ ਵੱਲ ਹੀ ਇਸ਼ਾਰਾ ਕਰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਡੇ ਨਾਲ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜ਼ਾਹਰ ਹੈ ਵੀ ਤਖਤ ਪਾਵਰ ਸੈਂਟਰ ਹੁੰਦਾ ਹੈ, ਥਰੋਨ, ਔਰ 6ਵੇਂ ਪਾਤਸ਼ਾਹ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਤੇ ਉਸ ਨੂੰ ਦਿੱਲੀ ਤਖਤ ਜਿਹੜਾ ਉਸ ਵੇਲੇ ਦਾ ਜ਼ਾਹਰ ਹੈ ਤਖਤ ਇੱਕ ਉੱਚੀ ਥਾਂ ਹੀ ਹੁੰਦੀ ਹੈ, ਉਹਨੂੰ ਚਬੂਤਰਾ ਵੀ ਕਈ ਜ਼ਮਾਨੇ 'ਚ ਕਹਿੰਦੇ ਸੀ। ਅੱਛਾ। ਔਰ ਉਸ ਦੇ ਉੱਤੇ ਬਾਕੀ ਤਾਂ ਜਿਹਦੀ ਪਾਵਰ ਬਣੀ ਗਈ ਉਹਨੂੰ ਤੁਸੀਂ ਕਿਸ ਸ਼ੇਪ 'ਚ ਬਣਾਉਣਾ ਹੈ, ਪਰ ਇਹ ਜ਼ਾਹਰ ਸੀ ਕਿ ਜਿਹੜਾ ਤਖਤ ਤੇ ਬਾਦਸ਼ਾਹ ਬਹਿੰਦਾ ਔਰ ਬਾਕੀ ਦਰਬਾਰੀ ਜਿਹੜੇ ਨੇ ਉਹ ਨੀਵੇਂ ਬਹਿੰਦੇ ਨੇ। ਔਰ ਉਸ ਵੇਲੇ ਉਹ ਬਾਅਦ ਦੇ ਵਿੱਚ ਭਾਵੇਂ ਤਖਤੇ ਤਾਊਸ ਬਣ ਗਿਆ, ਉਹਦੀ ਸ਼ਕਲ ਮੋਰ ਦੇ ਆਕਾਰ ਦੀ ਸੀ, ਲੇਕਿਨ ਜਿਹੜਾ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਜਿਹੜਾ ਹੈ 10 ਦੀ ਬਜਾਏ 12 ਫੁੱਟ ਉੱਚਾ ਅਕਾਲ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ। ਔਰ ਜ਼ਾਹਰ ਹੈ ਉਸ ਦਾ ਨਾਂ ਵੀ ਅਕਾਲ ਤਖਤ ਰੱਖਿਆ ਕਿ ਇਹ ਸੱਚ ਹੱਕ ਇਨਸਾਫ ਦਾ ਹੈ ਕਿ ਦੁਨੀਆ ਦੇ ਤਖਤ ਕਾਲ ਦੇ ਦਾਇਰੇ 'ਚ ਨੇ, ਆਉਂਦੇ ਨੇ ਜਾਂਦੇ ਨੇ ਬਾਦਸ਼ਾਹ, ਲੇਕਿਨ ਇਹ ਹਮੇਸ਼ਾ ਥਰੋਨ ਆਫ ਦਾ ਇਮੋਰਟਲ। ਸੋ 4 ਸਦੀਆਂ ਪਹਿਲਾਂ ਅਕਾਲ ਤਖਤ ਸਾਡੀ ਅਗਵਾਈ ਅਗਵਾਈ ਜਿਹੜੀ ਮੀਰੀ ਤੇ ਪੀਰੀ ਦੇ ਕਨਸੈਪਟ ਨਾਲ ਜੁੜੀ ਹੋਈ, ਜਿਹਨੂੰ ਬਹੁਤ ਖੂਬਸੂਰਤੀ ਨਾਲ ਸਾਡੇ ਪਹਿਲੇ ਰਬਾਬੀ ਢਾਡੀ ਜਿਹੜੇ ਭਾਈ ਨੱਥਾ ਤੇ ਭਾਈ ਅਬਦੁੱਲਾ ਨੇ ਬਿਆਨਿਆ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ,
ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਿਉਂਕਿ ਜਹਾਂਗੀਰ ਦਾ ਸ਼ਾਸਨ ਕਾਲ ਰੂਲ ਸ਼ੁਰੂ ਹੋ ਗਿਆ ਸੀ ਔਰ ਜਹਾਂਗੀਰ ਨੇ ਹੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ, ਪੰਜਵੇਂ ਪਾਤਸ਼ਾਹ ਨੂੰ। ਸੋ ਜ਼ਾਹਿਰ ਹੈ ਕਿ ਮੀਰੀ ਔਰ ਪੀਰੀ ਇਹ ਇੱਕ ਥਾਂ ਦੇ ਉੱਤੇ ਅਕਾਲ ਤਖਤ ਜਿਹੜਾ ਔਰ ਉਸ ਥਾਂ ਦੇ ਉੱਤੇ ਛੇਵੇਂ ਪਾਤਸ਼ਾਹ ਦਰਸ਼ਨ ਦਿੰਦੇ ਸੀ ਸੰਗਤ ਨੂੰ। ਔਰ ਪਹਿਲਾ ਹੁਕਮਨਾਮਾ ਅਕਾਲ ਤਖਤ ਦਾ ਸੀ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਹਨੇ ਵੀ ਮੇਰੀ ਖੁਸ਼ੀ ਲੈਣੀ ਹੈ ਉਹ ਵਧੀਆ ਘੋੜਾ ਲੈ ਕੇ ਆਏ, ਆਫਰਿੰਗ ਵਧੀਆ ਹਥਿਆਰ ਹੋਏ, ਔਰ ਜਿਹੜਾ ਨੌਜਵਾਨ ਆਪਣੇ ਆਪ ਨੂੰ ਕੌਮ ਦੇ ਲਈ ਸਮਰਪਣ ਕਰਨਾ ਚਾਹੁੰਦਾ ਉਹ ਅੱਗੇ ਆਏ। ਸੋ ਅਸੀਂ ਇਨ ਬਰੀਫ ਜਦੋਂ ਦੇਖਦੇ ਹਾਂ ਕਿ ਇਸ ਸਾਰੇ ਪੀਰੀਅਡ, ਜਿਸੇ ਤਰ੍ਹਾਂ ਹਰਮੰਦਰ ਸਾਹਿਬ ਔਰ ਅਕਾਲ ਤਖਤ ਸਾਡੇ ਮੀਰੀ ਪੀਰੀ ਦਾ ਘਰ ਹਰਮੰਦਰ ਸਾਹਿਬ, ਜਿਹਦੀ ਸੰਗੇ ਬੁਨਿਆਦ ਸਾਈਂ ਮੀਆਂ ਮੀਰ ਜਿਹੜੇ ਲਾਹੌਰ ਤੋਂ, ਜਿਨ੍ਹਾਂ ਨੂੰ ਪਾਲਕੀ ਭੇਜ ਕੇ ਗੁਰੂ ਅਰਜਨ ਸਾਹਿਬ ਨੇ ਇਨਵਾਈਟ ਕੀਤਾ, ਉਹਨਾਂ ਨੇ ਰੱਖੀ ਸੀ। ਸੋ ਉੱਥੇ ਅੱਜ ਵੀ ਹਰਮੰਦਰ ਸਾਹਿਬ 'ਚ ਆਲਮੋਸਟ ਸਾਰੇ ਹੀ 20-22 ਘੰਟੇ ਸਿਰਫ ਸਫਾਈ ਦੇ ਵਕਤ ਨੂੰ ਛੱਡ ਕੇ 2-3 ਘੰਟੇ ਸਿਰਫ ਤੇ ਸਿਰਫ ਰੱਬ ਦੀ ਸਿਫਤ ਸਲਾਹ ਦੇ ਵਿੱਚ ਕੀਰਤਨ ਹੁੰਦਾ। ਉੱਥੇ ਕੋਈ ਲੈਕਚਰ, ਕੋਈ ਜੈਕਾਰੇ ਨਗਾਰੇ ਜਿਹੜੇ ਨੇ ਉੱਥੇ ਨਹੀਂ ਹੁੰਦੇ। ਉਹ ਇੱਕ ਪੀਰੀ ਦਾ ਮੁਕਾਮ ਹੈ ਔਰ 84 ਕਦਮਾਂ ਦੀ ਵਿੱਥ ਦੇ ਉੱਤੇ ਅਕਾਲ ਤਖਤ, ਜਿਹਦਾ ਮੂੰਹ ਤਖਤ ਦਾ ਹਰਮੰਦਰ ਸਾਹਿਬ ਵੱਲ ਹੈ ਕਿ ਭਾਈ ਜਿਹੜੀਆਂ ਪੋਲੀਟੀਕਲ ਸਿੱਖਾਂ ਦੀਆਂ ਐਸਪੀਰੇਸ਼ਨਸ ਨੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਟੀਚਿੰਗਸ ਪੀਰੀ ਦੇ ਮੁਤਾਬਕ ਹੀ ਹੋਣਗੀਆਂ। ਔਰ ਇਹ ਜਦੋਂ ਸਰ ਕਪੂਰ ਸਿੰਘ ਹੋਰਾਂ ਨੇ ਇਹ ਇੱਕ ਲਿਖਤ ਲਿਖੀ ਸੀ, ਥੀਓ ਪੋਲੀਟੀਕਲ ਸਟੇਟਸ ਆਫ ਗੋਲਡਨ ਟੈਂਪਲ। ਸੋ ਥੀਓ ਜ਼ਾਹਰ ਹੈ ਫਿਲਾਸਫੀ ਔਰ ਰੂਹਾਨੀਅਤ ਨਾਲ ਜੁੜਿਆ ਹੁੰਦਾ ਹੈ, ਥੀਓਸਾਫੀ ਨਾਲ, ਔਰ ਪੋਲੀਟੀਕਲੀ ਹੈ। ਹੁਣ ਇਹਨਾਂ ਸਾਰੇ ਪੀਰੀਅਡ ਦੇ ਵਿੱਚ ਜੇ ਅਸੀਂ ਦੇਖੀਏ, ਮੁਗਲਿਆ ਸਾਮਰਾਜ ਹੋਏ, ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਬ੍ਰਿਟਿਸ਼ ਹੋਣ ਔਰ ਅੱਜ ਦੇ ਹਿੰਦੂਤਵੀ ਹਾਕਮ ਹੋਣ, ਇਹਨਾਂ ਨੇ ਜਾਂ ਅਕਾਲ ਤਖਤ ਨੂੰ, ਦਰਬਾਰ ਸਾਹਿਬ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਸਾਡੀ ਇਸ ਤਾਕਤ, ਜਿੱਥੋਂ ਕੌਮ ਤਾਕਤ ਲੈਂਦੀ ਹੈ, ਉਹਨੂੰ ਖਤਮ ਕੀਤਾ ਜਾ ਸਕੇ, ਜਾਂ ਜਿਵੇਂ ਮਸੰਦ ਉਹਨਾਂ ਨੂੰ ਬਣਾ ਕੇ ਪੁਜਾਰੀਆਂ ਨੂੰ ਅੰਗਰੇਜ਼ਾਂ ਨੇ ਆਪਣਾ ਸਿਸਟਮ ਬਣਾਇਆ ਹੋਇਆ ਸੀ ਔਰ ਜਿਨ੍ਹਾਂ ਤੋਂ ਜਨਰਲ ਡਾਇਰ ਨੂੰ ਸਿਰੋਪਾਓ ਵੀ ਦਵਾਇਆ ਸੀ, ਅਕਾਲੀ ਮੂਵਮੈਂਟ ਉਹਦੇ ਚੋਂ ਹੀ ਨਿਕਲੀ 1920 ਦੀ। ਹੁਣ ਜਦੋਂ ਜੂਨ 84 ਦੇ ਵਿੱਚ ਇੰਦਰਾ ਗਾਂਧੀ ਨੇ ਅਕਾਲ ਤਖਤ, ਦਰਬਾਰ ਸਾਹਿਬ ਔਰ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ, ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਉਹ ਅਕਾਲ ਤਖਤ ਜਿਹੜਾ ਸੱਚ, ਹੱਕ, ਇਨਸਾਫ ਦੀ ਆਵਾਜ਼ ਸੀ, ਉਹਨੂੰ ਬਿਲਕੁਲ ਜਿਹੜਾ ਹੈ ਉਹ ਖੰਡਰਾਤ ਬਣਾ ਦਿੱਤਾ ਜਾਏ, ਤਾਂ ਕਿ ਇਸੇ ਅਕਾਲ ਤਖਤ ਜਦੋਂ ਵੀ ਸਿੱਖਾਂ ਨੇ ਕਿਸੇ ਮੁਹਿੰਮ ਨੂੰ ਸਰ ਕੀਤਾ ਹੈ, ਫਤਹ ਕੀਤਾ ਹੈ, ਕਿਸੇ ਹਕੂਮਤ ਦੇ ਖਿਲਾਫ ਟੱਕਰ ਲਈ ਹੈ, ਜੇ ਲਾਹੌਰ ਕੰਕਰ ਕੀਤਾ 1762 'ਚ, ਇੱਥੇ ਹੀ ਸਰਬੱਤ ਖਾਲਸਾ ਹੋ ਕੇ ਫੈਸਲਾ ਹੋਇਆ। ਜੇ ਕਸੂਰ ਤੇ ਅਟੈਕ ਸੀ, ਇੱਥੇ ਹੀ ਫੈਸਲਾ ਹੋਇਆ। ਜੇ ਅੰਗਰੇਜ਼ਾਂ ਦੇ ਖਿਲਾਫ 1920 'ਚ ਮੂਵਮੈਂਟ ਚੱਲੀ, ਜਥੇ ਆ ਕੇ ਇੱਥੇ ਹੀ ਅਰਦਾਸ ਕਰਕੇ ਬਾਹਰ ਨਿਕਲ ਕੇ ਜਾ ਕੇ ਗ੍ਰਿਫਤਾਰੀਆਂ ਦਿੰਦੇ ਸੀ। 47 ਤੋਂ ਬਾਅਦ ਜੇ ਪੰਜਾਬੀ ਸੂਬੇ ਦਾ ਮੋਰਚਾ ਚੱਲਿਆ, ਇੱਥੋਂ ਹੀ ਨਿਕਲਿਆ। ਉਸ ਤੋਂ ਬਾਅਦ ਜੂਨ 84 ਤੋਂ ਬਾਅਦ ਵੀ, ਉਸ ਤੋਂ ਬਾਅਦ ਅਸੀਂ 84 ਤੋਂ ਪਹਿਲਾਂ ਧਰਮ ਯੁੱਧ ਮੋਰਚਾ ਜਿਹਦੇ 2 ਲੱਖ ਸਿੱਖਾਂ ਨੇ ਇਹੀ ਅਕਾਲ, ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡਾ ਇਹ ਤਖਤ ਹੀ ਖੰਡਰਾਤ ਬਣਾ ਦੇਣਾ ਔਰ ਇਹ ਤੁਹਾਡਾ ਜਿਹੜਾ ਪ੍ਰਾਈਡ ਹੈ ਇਹਨੂੰ ਖਤਮ ਕਰ ਦੇਣਾ। ਖੰਡਰਾਤ ਜਦੋਂ ਅਕਾਲ ਤਖਤ ਬਣ ਗਿਆ, ਪਰ ਅਕਾਲ ਤਖਤ ਤਾਂ ਉਹ ਉੱਡ ਕੇ ਹਰ ਸਿੱਖ ਦੇ ਸੀਨੇ ਦੇ ਅੰਦਰ ਆ ਗਿਆ ਔਰ ਦੁਨੀਆ ਭਰ ਦੇ ਅੰਦਰ ਜਿਹਨੂੰ ਨਹੀਂ ਵੀ ਪਤਾ ਸੀ ਕਿ ਅਕਾਲ ਤਖਤ ਕੀ ਹੈ, ਉਹਨਾਂ ਨੂੰ ਇਸ ਦਾ ਅਹਿਸਾਸ ਹੋਇਆ, ਦੁਨੀਆ ਭਰ ਦੇ ਵਿੱਚ ਹੋਇਆ। ਫਿਰ ਇਹਨਾਂ ਦਾ ਇਹ ਜ਼ੋਰ ਲੱਗਾ ਔਰ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ, ਜਿਨ੍ਹਾਂ ਨੂੰ ਪ੍ਰੋਫੈਸਰ ਮਹਿਬੂਬ ਨੇ ਕਿਹਾ ਕਿ ਭਾਈ ਉਹ ਪਹਿਰੇਦਾਰ ਪੁਰਾਣਾ, ਜਿਨ੍ਹਾਂ ਨੇ ਉਹਨੂੰ ਡਿਫੈਂਡ ਕਰਦਿਆਂ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਫਿਰ ਇਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਇਕੱਲਾ ਅਕਾਲ ਤਖਤ ਇੱਕ ਬਿਲਡਿੰਗ ਦਾ ਨਾਂ ਨਹੀਂ ਹੈ, ਅਕਾਲ ਤਖਤ ਤਾਂ ਇੰਸਟੀਟਿਊਸ਼ਨ ਹੈ ਜਿਹਦੇ ਥੱਲੇ ਸਿੱਖ ਜਿਹੜੇ ਨੇ ਉਹਦੇ ਨਾਲ ਜੁੜੇ ਹੋਏ ਨੇ। ਫਿਰ ਉਹਦੀ ਕ੍ਰੈਡੀਬਿਲਿਟੀ ਕਿਵੇਂ ਖਤਮ ਕੀਤੀ ਜਾ ਸਕਦੀ ਸੀ ਕਿ ਉੱਥੇ ਉਸ ਕਿਸਮ ਦੇ ਲੋਕ ਲੈ ਆਓ। ਦੁਬਾਰਾ ਹਮਲਾ ਕੀਤਾ ਜਿਹੜਾ 30 ਅਪ੍ਰੈਲ 1986 ਨੂੰ, ਔਰ ਇਹ ਦੱਸਣ ਦੇ ਲਈ, ਔਰ ਫਿਰ ਆਪਰੇਸ਼ਨ ਬਲੈਕ ਥੰਡਰ 1, 2, ਤਾਂ ਕਿ ਉਹਦੀ, ਲੇਕਿਨ ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਫਿਰ ਉਹਨਾਂ ਨੇ ਬਾਦਲਾਂ ਰਾਹੀਂ ਜਿਹੜੀ ਸਾਰੀ ਖੇਡ ਖੇਡੀ, ਜਿਹੜੀ ਪਹਿਲਾਂ ਵੀ, ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਹੀ ਤਨਖਾਹਦਾਰ ਜਥੇਦਾਰ ਹੁੰਦੇ ਸੀ, ਪਰ ਜਥੇਦਾਰ ਗੁਰਦਿਆਲ ਸਿੰਘ ਜਨੋਆ ਵਰਗੇ ਲੋਕ ਵੀ ਆਏ। ਫਿਰ ਉਹਨਾਂ ਨੇ ਖੇਡ ਖੇਡੀ ਕਿ ਉੱਥੇ ਇਸ ਕਿਸਮ ਦੇ ਲੋਕ ਜਿਹੜੇ ਲਿਫਾਫਾ ਕਲਚਰ 'ਚ ਯਕੀਨ ਰੱਖਦੇ ਹੋਣ, ਬਾਹਰ ਵੀ ਨਿਕਲਦੇ ਨੇ, ਜਿੰਨੇ ਜਥੇ, ਹੁਣ ਮੈਂ ਨਾਂ ਨਹੀਂ ਲਵਾਂਗਾ ਕਿ ਕਿਨੇ ਕੀ ਡਿਸਗ੍ਰੇਸ ਕੀਤਾ,
ਪਰ ਹੁਣ ਜਿਹੜੇ ਥਾਪੇ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ, ਐਕਟਿੰਗ ਹੀ ਕਹਿੰਦੇ ਨੇ ਉਹਨਾਂ ਨੂੰ, ਵਿਚਾਰੇ ਐਕਟਿੰਗ ਕਰਦੇ ਨੇ, ਕਦੇ ਐਕਟਿੰਗ ਉਹਨਾਂ ਦੀ ਕਾਮਯਾਬ ਹੁੰਦੀ ਹੈ, ਕਈ ਵਾਰੀ ਐਕਸਪੋਜ਼ ਹੋ ਜਾਂਦੇ ਨੇ। ਅੱਛਾ, ਇਸੇ ਪੀਰੀਅਡ 'ਚ ਉਹਨਾਂ ਨੇ, ਕਿਉਂਕਿ ਤਖਤ 5 ਨੇ ਪੰਥ ਦੇ, ਸੁਪਰੀਮ ਅਕਾਲ ਤਖਤ ਡਿਸੀਜਨ ਮੇਕਿੰਗ ਹੈ, ਤਖਤ ਹਜ਼ੂਰ ਸਾਹਿਬ ਤਾਂ ਉਹਨਾਂ ਨੇ ਪਹਿਲਾਂ ਹੀ ਕਾਬੂ ਕਰ ਲਿਆ ਹੋਇਆ ਸੀ। ਪਟਨਾ ਸਾਹਿਬ ਜਿਹਦੇ 'ਚ ਪੰਜਾਬ ਦਾ ਇਨਫਲੂਐਂਸ ਚੱਲ ਜਾਂਦਾ ਸੀ ਕਦੀ ਕਦਾਈ, ਉੱਥੇ ਉਹਨਾਂ ਨੇ ਕਿਵੇਂ ਗਿਆਨੀ ਇਕਬਾਲ ਸਿੰਘ ਵਰਗਾ ਟੁਚਾ ਲਿਆਂਦਾ, ਜਿਹੜਾ ਜਿੱਥੇ ਰਾਮ ਮੰਦਰ ਦਾ ਸ਼ਿਲਾਨਿਆਸ ਕਰਨ ਮੋਦੀ ਗਿਆ ਉਹਦੇ 'ਚ ਵੀ ਸ਼ਾਮਲ ਹੁੰਦਾ ਹੈ। ਟੋਟਲੀ ਕਰਪਟ, ਮੋਰਲੀ ਜਿਹੜਾ ਇਖਲਾਕੀ ਪੱਧਰ ਤੇ ਡਿੱਗਿਆ ਹੋਇਆ, ਹੁਣ ਮੈਂ ਕੀ ਲਫ਼ਜ਼ ਕਵਾਂ, ਪਰ ਉਹਨੂੰ ਜਿਹੜਾ ਉਹ ਫੇਵਰੇਟ ਦਿੱਲੀ ਦੇ ਹਾਕਮਾਂ ਦਾ ਵੀ, ਦੂਜਿਆਂ ਉਹਨੂੰ ਕੱਢਿਆ ਵੀ ਜਾਂਦਾ, ਫਿਰ ਵਾਪਸ ਆ ਜਾਂਦਾ, ਉਹਨੂੰ ਰੱਖ ਲਿਆ ਜਾਂਦਾ। ਫਿਰ ਇਸੇ ਪੀਰੀਅਡ 'ਚ ਇੱਕ ਹੋਰ ਰਣਜੀਤ ਸਿੰਘ ਗੌਰ ਨਾਂ ਦਾ ਬੰਦਾ ਜਿਹਨੂੰ ਲੈ ਕੇ ਆਏ, ਉਹਨੇ ਜਿਹੜਾ ਉਹ ਪਿਛਲਿਆਂ ਦਾ ਵੀ ਰਿਕਾਰਡ ਤੋੜ ਦਿੱਤੇ। ਹੁਣ ਪਟਨਾ ਸਾਹਿਬ ਦੀ ਸੰਗਤ ਦੇ ਵਿੱਚ ਇਹ ਸੀ ਵੀ ਉਹਨੂੰ ਕੱਢਿਆ, ਵਾਪਸ ਉਹਨਾਂ ਨੇ ਇਕਬਾਲ ਸਿੰਘ ਨੂੰ ਬਿਠਾ ਦਿੱਤਾ ਕਮੇਟੀ ਦੇ ਅੱਧੇ ਮੈਂਬਰਾਂ ਨੇ। ਹੁਣ ਇਸ ਕ੍ਰਾਈਸਿਸ ਦੇ ਚੱਲਦਿਆਂ ਅਕਾਲ ਤਖਤ ਦੇ ਉੱਤੇ ਦੋਨੋਂ ਗਰੁੱਪ ਪੇਸ਼ ਹੋਏ, ਔਰ ਆ 2 ਦਿਨ ਪਹਿਲਾਂ ਹੀ ਕਿ ਜੀ ਇਕਬਾਲ ਸਿੰਘ ਨੂੰ ਤਨਖਾਹੀਆ ਬਣਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ, ਬਾਕੀਆਂ ਨੂੰ ਜਿਹੜੀ ਹੈ ਉਹ ਫਲਾਂ ਸਜ਼ਾ ਕਮੇਟੀ ਮੈਂਬਰਾਂ ਨੂੰ ਲਾਈ, ਇੱਧਰ ਉੱਧਰ ਉਹ ਖਬਰਾਂ ਬੜੀਆਂ, BBC ਦੀ ਵੀ ਇਹਦੇ ਤੇ ਸਟੋਰੀ ਹੈ। ਪਰ ਮੈਂ ਤਾਂ ਇਸ ਇੱਦਾਂ ਦੀ ਖਬਰ ਦੀ ਹੁਣ ਡੀਟੇਲ ਵੀ ਨਹੀਂ ਦੇਖਦਾ। ਮੈਂ ਤਾਂ ਇਸ ਨੂੰ ਸਮਝਦਾ ਵੀ ਜਿਹੜੀ ਗੇਮ ਉਹਨਾਂ ਨੇ ਜਦੋਂ ਅਕਾਲ ਤਖਤ ਨੂੰ ਖੰਡਰਾਤ ਬਣਾਇਆ, ਜਿਹਦੇ 'ਚ ਉਹ ਕਾਮਯਾਬ ਨਹੀਂ ਹੋਏ ਅਕਾਲ ਤਖਤ ਦਾ ਔ ਤੋੜਨ 'ਚ, ਇਸ ਪੀਰੀਅਡ 'ਚ ਇਸ ਕਿਸਮ ਦੇ ਲੋਕ ਇਸੇ ਹੀ ਥਾਂ ਦੇ ਉੱਤੇ ਜਿਹੜਾ ਸਾਬਕਾ ਬਿਠਾਇਆ ਗੁਰਬਚਨ ਸਿੰਘ, ਜਿਹਦੇ ਰਾਹੀਂ ਉਹਨੂੰ ਮੁਆਫੀ ਦਿੱਤੀ ਗਈ ਸੌਦਾ ਸਾਧ ਨੂੰ, ਕਿਵੇਂ ਜਾਲੀ ਜਿਹੀ ਚਿੱਠੀ ਦੇ ਨਾਲ ਕਿ ਭਾਈ ਇਹ ਹੈ, ਔਰ ਉਹਦਾ ਜੋ ਫਿਰ ਹਸ਼ਰ ਹੋਇਆ ਉਹ ਤਾਂ ਵੱਖਰੀ ਗੱਲ ਹੈ। ਲੇਕਿਨ ਮਤਲਬ ਇਹ ਹੈ ਵੀ ਜਦੋਂ ਇਸ ਕਿਸਮ ਦੇ ਹੁਕਮਨਾਮੇ ਵੀ ਨਿਕਲਦੇ ਰਹਿਣ, ਉੱਥੋਂ ਖਬਰਾਂ ਵੀ ਆਣ, ਆਮ ਸਿੱਖ ਦੀ ਦਿਲਚਸਪੀ ਮੁੱਕ ਜਾਏ ਕਿ ਭਾਈ ਜਿਹੜੇ ਜਿਸ ਔ ਨਾਲ ਕਦੇ ਕੋਈ ਆਪਣੇ ਤਖਤ ਵੱਲ ਦੇਖਦਾ ਸੀ, ਉਹਨਾਂ ਨੂੰ ਲੱਗੇ ਇਹ ਤਾਂ ਸਾਰੇ ਹੀ ਚੋਰ ਨੇ। ਇਹੀ ਉਹਨਾਂ ਦਾ ਜਿਹੜਾ ਅਲਟੀਮੇਟ ਗੇਮ ਦਾ ਐਂਬੀਸ਼ਨ ਸੀ, ਔਰ ਮੈਨੂੰ ਇਹ ਲੱਗਦਾ ਵੀ ਕਿਸੇ ਹੱਦ ਤੱਕ ਉਹ ਇਸ ਦੇ ਵਿੱਚ ਕਾਮਯਾਬ ਹੋ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਜਦੋਂ ਕੋਈ ਨਵੀਂ ਵੰਗਾਰ ਉੱਥੋਂ ਨਿਕਲਦੀ ਹੈ ਤੇ ਇੱਕਦਮ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਵੀ ਇਹ ਤਾਂ ਜਿਵੇਂ ਫਾਰਮਰ ਮੂਵਮੈਂਟ ਨਿਕਲੀ, ਗੁਰੂ ਗ੍ਰੰਥ ਸਾਹਿਬ ਦਾ ਅਦਬ ਅਦਾਬ ਉਹਦੇ ਚੋਂ ਆਇਆ, ਫਿਰ ਹੁਣ ਜਿਸ ਅੰਦਾਜ਼ ਦੇ ਵਿੱਚ ਅੰਮ੍ਰਿਤ ਛਕੋ ਲਹਿਰ ਨਿਕਲੀ ਹੈ ਇਸ ਦੇ ਥੱਲੇ। ਲੇਕਿਨ ਜਿਹੜੇ ਐਗਜ਼ਿਸਟਿੰਗ ਸਾਰਾ ਲਾਣਾ ਹੈ ਉਹ ਸ਼੍ਰੋਮਣੀ ਕਮੇਟੀ ਹੋਏ ਜਾਂ ਇਹਨਾਂ ਦੇ ਤਖਤਾਂ ਦੇ ਸੋ ਕਾਲਡ ਜਥੇਦਾਰ ਹੋਣ, ਇਹ ਉਹੀ ਖੇਡ ਖੇਡ ਰਹੇ ਨੇ ਔਰ ਉਹੀ ਜਸਟੀਫਾਈ ਕਰ ਰਹੇ ਨੇ ਜੋ ਕਿ ਏਜੰਸੀਆਂ ਚਾਹੁੰਦੀਆਂ ਨੇ, ਤਾਂ ਕਿ ਆਮ ਸਿੱਖਾਂ ਦੇ ਮਨਾਂ 'ਚ ਤਖਤ ਸਾਹਿਬਾਨ ਦਾ ਜੋ ਰੁਤਬਾ ਹੈ, ਜੋ ਸਤਿਕਾਰ ਹੈ, ਜੋ ਇੱਕ ਉਸ ਦੇ ਅੱਗੇ ਝੁੱਕ ਕੇ ਹੁਕਮ ਮੰਨਣ ਦੀ ਗੱਲ ਹੈ, ਉਹ ਜਿਹੜੀ ਹੈ ਉਹ ਖਤਮ ਕੀਤੀ ਜਾ ਸਕੇ। ਔਰ ਕੱਲ ਵੀ ਅਸੀਂ ਨਹੀਂ ਸੀ ਵਿਚਾਰ ਕਰ ਸਕੇ, ਸੋ ਅੱਜ ਮੈਂ 2 ਪਦੇ ਜਿਹੜਾ ਸ਼ਬਦ ਚੌਥੀ ਪਾਤਸ਼ਾਹੀ ਦਾ ਸ੍ਰੀ ਰਾਗ ਦੇ ਵਿੱਚ ਸੀ, ਉਸ ਦੇ 2 ਪਦੇ ਅਸੀਂ ਵਿਚਾਰੇ ਸੀ, ਔਰ 2 ਪੈਰ, ਕਿਉਂਕਿ 4 ਪੈਰਾਂ ਦੇ ਵਿੱਚ ਹੀ ਉਹਨੂੰ ਡਿਸਕਸ ਕੀਤਾ ਹੈ। ਪਹਿਲਾ ਪੈਰ, ਦੂਜਾ ਪੈਰ, ਅੱਜ ਤੀਸਰੇ ਤੇ ਚੌਥੇ ਪੈਰ ਦੀ ਵਿਚਾਰ ਅਸੀਂ ਕਰਦੇ ਹਾਂ। ਤੀਜੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਮਨ ਲੱਗਾ ਆਲ ਜੰਜਾਲ, ਧਨ ਚਿਤਵੈ ਧਨ ਸੰਚਵੈ ਵਣਜਾਰਿਆ ਮਿੱਤਰਾ, ਹਰ ਨਾਮਾ ਹਰ ਨਾ ਸਮਾਲ, ਹਰ ਨਾਮਾ ਹਰ ਹਰ ਕਦੇ ਨਾ ਸੰਭਾਲੇ, ਜੇ ਹੋਵੇ ਅੰਤ ਸਖਾਈ, ਇਹੋ ਧਨ ਸੰਪੈ ਮਾਇਆ ਝੂਠੀ, ਅੰਤ ਛੋੜ ਚਲਿਆ ਪਛਤਾਈ, ਜਿਸਨੋਂ ਕਿਰਪਾ ਕਰੇ ਗੁਰ ਮੇਲੇ, ਸੋ ਹਰ ਹਰ ਨਾਮ ਸਮਾਲ, ਕਹ ਨਾਨਕ ਤੀਜੈ ਪਹਿਰੈ ਪ੍ਰਾਣੀ, ਸੇ ਜਾਏ ਮਿਲੇ ਹਰ ਨਾਲ। ਕਿ ਤੀਜਾ ਪਹਿਰ ਜ਼ਿੰਦਗੀ ਦਾ ਜਿਹੜਾ ਤੈਨੂੰ ਇਹ ਯਾਦ ਦਹਾਨੀ ਕਰਵਾਉਂਦਾ ਹੈ ਮੇਰੇ ਵਣਜਾਰੇ ਦੋਸਤ, ਕਿ ਆਪਣੇ ਮਨ ਨੂੰ ਜਿਹੜਾ ਆਲ ਜੰਜਾਲ 'ਚ ਫਸਿਆ ਹੋਇਆ ਹੈ ਇਸ ਤੋਂ ਆਜ਼ਾਦ ਕਰ। ਤੂੰ ਸਿਰਫ ਧਨ ਦਾ ਚਿੱਤ 'ਚ ਰੱਖਦਾ ਹੈ, ਧਨ ਇਕੱਠਾ ਕਰਦਾ ਹੈ, ਇਹਨੇ ਨਾਲ ਨਹੀਂ ਜਾਣਾ। ਤੂੰ ਸਿਰਫ ਤੇ ਸਿਰਫ ਵਾਹਿਗੁਰੂ ਦੇ ਨਾਮ ਨੂੰ ਸਮਾਰ, ਉਸ ਨੂੰ ਯਾਦ ਕਰ, ਕਿਉਂਕਿ ਇਹੀ ਅੰਤ ਵੇਲੇ ਤੇਰੇ ਸਹਾਈ ਹੋਏਗਾ, ਇਹੀ ਤੇਰਾ ਸਖ ਹੈ। ਔਰ ਇਹ ਜਿਹੜੀ ਧਨ ਸੰਪत्ति ਇਹ ਝੂਠੀ ਹੈ, ਔਰ ਅੰਤ ਇਸਨੇ ਤੂੰ ਛੱਡ ਜਾਣਾ ਹੈ, ਔਰ ਫਿਰ ਤੂੰ ਪਛਤਾਏਂਗਾ। ਔਰ ਪਰ ਇਹ ਤਾਂ ਹੀ ਸੰਭਵ ਹੈ ਇਸ ਤੋਂ ਛੁਟਕਾਰਾ ਜਿਸ ਨੂੰ ਕਿਰਪਾ ਕਰੇ ਗੁਰ ਮੇਲੇ, ਜਿਹਨੂੰ ਕਿਰਪਾ ਕਰਕੇ ਗੁਰੂ ਮੇਲ ਲੇ, ਉਹੀ
ਹਰ ਵਾਹਿਗੁਰੂ ਦੇ ਨਾਮ ਨਾਲ ਜੁੜਦੇ ਨੇ ਜੀ ਤੇ ਤੀਸਰਾ ਪੈਰ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ हे ਪ੍ਰਾਣੀ ਜਾ ਕੇ ਆਪਣੇ ਅੰਦਰ ਨੂੰ ਉਸ ਵਾਹਿਗੁਰੂ ਦੇ ਨਾਲ ਜੋੜ। ਚੌਥਾ ਪਹਿਰਾ ਰਹਿਣ ਕੈ ਵਣਜਾਰਿਆ ਮਿੱਤਰ ਹਰ ਚੱਲਣ ਵੇਲਾ ਆਦੀ ਕਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵੋ ਖਿਨ ਖਿਨ ਢਿਲ ਮੂਲ ਨਾ ਕਰੇ ਹੋ ਜਿਤ ਅਸਥਿਰ ਜੁਗ ਜੁਗ ਹੋਵੋ ਹਰ ਸੇਤੀ ਸਦ ਮਾਣੋ ਰਲਿਆ ਜਨਮ ਮਰਨ ਦੁਖ ਖੋਵੋ ਗੁਰ ਸਤਗੁਰ ਸੁਆਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰਹਿਣ ਭਗਤਾਂ ਦੀ। ਜੀ ਕਿ ਚੌਥਾ ਪਹਿਰ ਜ਼ਿੰਦਗੀ ਦਾ ਆ ਗਿਆ। ਇਹ ਮੇਰੇ ਵਣਜਾਰੇ ਮਿੱਤਰ ਹੁਣ ਤੇਰਾ ਚੱਲਣ ਦਾ ਵੇੜਾ ਆ ਗਿਆ ਕਿ ਜ਼ਿੰਦਗੀ ਦੇ ਦਿਨ ਮੁੱਕ ਗਏ ਨੇ, ਹੁਣ ਤੇਰਾ ਕੂਚ ਹੋਣਾ ਔਰ ਉਹ ਪੂਰੇ ਸਤਿਗੁਰੂ ਦੀ ਸੇਵਾ ਕਰਕੇ ਜਿਹੜਾ ਉਸ ਨੂੰ ਆਪਣੇ ਜੀਵਨ ਨੂੰ ਸਫਲ ਕਰ, ਕਿਉਂਕਿ ਤੇਰੀ ਮੁੱਕਦੀ ਚੱਲੀ ਰਹਿਣ ਕਿ ਤੇਰੀ ਰਾਤ ਜ਼ਿੰਦਗੀ ਦੀ ਮੁੱਕ ਚੱਲੀ ਹੈ। ਉਸ ਵਾਹਿਗੁਰੂ ਦੀ ਸੇਵਾ 'ਚ ਜੋੜ, ਖਿਨ ਖਿਨ ਹਰ ਪਲ ਹਰ ਮਿੰਟ ਉਸ ਨੂੰ ਯਾਦ ਕਰ, ਬਿਲਕੁਲ ਢਿੱਲ ਨਾ ਕਰ, ਕਿਉਂਕਿ ਉਹੀ ਵਾਹਿਗੁਰੂ ਅਸਥਿਰ ਹੈ, ਹਮੇਸ਼ਾ ਰਹਿਣ ਵਾਲਾ ਹੈ, ਹਰ ਯੁੱਗ ਦੇ ਵਿੱਚ ਉਹ ਹੈ ਔਰ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਹਮੇਸ਼ਾ ਆਨੰਦ ਮਾਣ ਔਰ ਇਹਦੇ ਨਾਲ ਹੀ ਤੇਰਾ ਜਨਮ ਮਰਨ ਦਾ ਦੁੱਖ ਜਿਹੜਾ ਹੈ ਉਹ ਖਤਮ ਹੋਏਗਾ। ਔਰ ਉਸ ਵਾਹਿਗੁਰੂ ਔਰ ਆਪਣੇ ਸਤਿਗੁਰੂ ਦੇ ਵਿੱਚ ਤੂੰ ਭੇਦ ਨਾ ਜਾਣ, ਕੋਈ ਫਰਕ ਨਾ ਸਮਝ, ਕਿਉਂਕਿ ਉਸ ਸਤਿਗੁਰੂ ਰਾਹੀਂ ਵਾਹਿਗੁਰੂ ਦੀ ਬੰਦਗੀ ਮਿਲਦੀ ਹੈ, ਭਗਤੀ ਮਿਲਦੀ ਹੈ ਜਿਹੜੀ ਸੁੱਖ ਦੇਣ ਵਾਲੀ ਹੈ। ਔਰ ਚੌਥੇ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ हे ਪ੍ਰਾਣੀ ਆਪਣੇ ਇਸ ਜ਼ਿੰਦਗੀ ਦੇ ਚੌਥੇ ਪੈਰ 'ਚ ਸਫਲਿਓ ਰਹਿਣ ਭਗਤਾਂ ਦੀ, ਕਿ ਆਪਣੀ ਇਸ ਜ਼ਿੰਦਗੀ ਦੀ ਰਾਤ ਨੂੰ ਸਫਲ ਕਰ, ਬੰਦਗੀ ਦੇ ਵਿੱਚ ਜੁੜ, ਕਿਉਂਕਿ ਇਹੀ ਤੇਰਾ ਹੁਣ ਅਖੀਰਲਾ ਵਕਤ ਹੈ, ਅਖੀਰਲਾ ਪੈਰ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।